4159090503। US ਦੇ ਵਿੱਚ ਜੇ ਤੁਸੀਂ ਡੈਟ ਦੇ ਵਿੱਚੋਂ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ, ਬੈਂਕਰਪਸੀ ਤੋਂ ਬਚਣਾ ਤਾਂ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਸੰਪਰਕ ਕਰੋ। ਕਾਲ ਕਰੋ ਨਿਰਮਲ ਮਾਨ ਜੀ ਨੂੰ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਟਾਰਨੀ ਟਰਕੀਆਣਾ ਜੀ, ਅੱਜ ਆਪਾਂ ਕਾਲਸ ਵੀ ਜਿਹੜੀਆਂ ਉਹ ਲਵਾਂਗੇ। ਪਹਿਲਾਂ ਕੁਛ ਜਿਹੜੀਆਂ ਨਿਊਜ਼ ਵਗੈਰਾ ਆ ਉਹਨਾਂ ਦੇ ਉੱਤੇ ਨਜ਼ਰ ਮਾਰ ਲਈਏ। ਕੀ ਲੇਟੈਸਟ ਇਮੀਗ੍ਰੇਸ਼ਨ ਦੇ ਬਾਬਤ ਪ੍ਰਸ਼ਾਸਨ ਦੇ ਦੁਆਰਾ ਕੀਤਾ ਜਾ ਰਿਹਾ, ਕੀ ਕੋਈ ਚੇਂਜਸ ਆ ਰਹੇ ਆ, ਕੀ ਕੋਈ ਲੇਟੈਸਟ ਇਮੀਗ੍ਰੇਸ਼ਨ ਦੀਆਂ ਨਿਊਜ਼ ਹੈਗੀਆਂ। ਰਾਸ਼ਟਰਪਤੀ ਟਰੰਪ ਹੁਣਾਂ ਦੇ 100 ਦਿਨ ਜਿਹੜੇ ਉਹ ਪੂਰੇ ਹੋ ਗਏ ਨੇ ਅਮਰੀਕਾ ਦੇ, ਜਿਹੜੇ ਉਹ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਉਹਨਾਂ ਦੇ ਦੂਸਰੇ ਜਿਹੜੇ ਕਾਰਜਕਾਲ ਦੇ ਪਹਿਲੇ 100 ਦਿਨ ਆ। USCIS ਕਹਿ ਰਹੇ ਆ ਵੀ ਅਸੀਂ ਅਮਰੀਕਾ ਨੂੰ ਮੁੜ ਦੁਬਾਰਾ ਜਿਹੜਾ ਉਹ ਸੇਫ ਬਣਾਉਣ ਦੇ ਵੱਲ ਨੂੰ ਜਿਹੜੇ ਕਦਮ ਚੁੱਕੇ ਆ। ਸੋ ਕੀ ਕਹਿੰਦੀ ਆ ਜਿਹੜੇ ਇਹ ਪ੍ਰਸ਼ਾਸਨ USCIS ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਕਿਉਂਕਿ ਆਪਾਂ ਦੇਖਿਆ ਵੀ ਬਹੁਤ ਜ਼ਿਆਦਾ ਜਿਹੜੀ ਸਖਤੀ ਜਾਂ ਬਹੁਤ ਜ਼ਿਆਦਾ ਇਸ ਇਮੀਗ੍ਰੇਸ਼ਨ ਨੂੰ ਲੈ ਕੇ ਹਲਚਲ ਪਹਿਲੇ 100 ਦਿਨਾਂ ਦੇ ਵਿੱਚ ਜਿਹੜੀ ਉਹ ਰਹੀ ਆ। ਸੋ ਇਹ ਨੈਸ਼ਨਲ ਸਿਕਿਉਰਿਟੀ ਤੇ USCIS ਕਿਸ ਤਰੀਕੇ ਦੇ ਨਾਲ ਪਹਿਲੇ 100 ਦਿਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ? ਜੀ ਬਿਲਕੁਲ। ਸੋ ਹਰੇਕ ਸਰਕਾਰ ਆ ਜਿਹੜੀ, ਤੁਹਾਨੂੰ ਪਤਾ 100 ਦਿਨ ਜਦੋਂ ਉਹਨਾਂ ਦਾ ਹੁੰਦਾ ਕੋਈ ਨਾ ਕੋਈ, ਉਹ ਫਿਰ ਪ੍ਰੈਸ ਰਿਲੀਜ਼ ਆਪਣੀ ਜਿਹੜੀ ਕਰਦੇ ਆ ਕਿ ਦੱਸਦੇ ਆ ਕਿ ਪਹਿਲੇ 100 ਦਿਨਾਂ 'ਚ ਕੀ ਕੰਮ ਹੋਇਆ। ਤੇ ਜਿਹੜਾ ਸਾਨੂੰ ਚੀਜ਼ ਦੇਖਣ ਨੂੰ ਮਿਲੀ ਉਹ ਮਿਲੀ ਕਿ 100 ਦਿਨ ਜਿਹੜੇ ਬੜੇ ਐਕਸ਼ਨ ਭਰੇ ਰਹੇ। ਕੋਈ ਏਦਾਂ ਨਹੀਂ ਕਿ ਇਹਨਾਂ ਨੇ ਸਾਹ ਲਿਆ ਹੋਵੇ ਇੱਕ ਦਿਨ ਦਾ ਵੀ। ਜਿੱਦਾਂ ਖਬਰਾਂ ਸੁਣੀਆਂ ਕਿ 7 ਦਿਨ ਹੀ ਇਹਨਾਂ ਨੇ ਕੰਮ ਕੀਤਾ, ਤੇ ਡੌਜ ਟੀਮ ਜਿਹੜੀ ਇਹਨਾਂ ਦੀ ਸੀਗੀ ਉਹਨਾਂ ਨੇ ਵੀ 7 ਦਿਨ ਹੀ ਜਿਹੜਾ ਕੰਮ ਕੀਤਾ। ਇਮੀਗ੍ਰੇਸ਼ਨ ਵਾਲਿਆਂ ਨੇ ਵੀ ਜਿਹੜੀਆਂ ਤੁਸੀਂ ਕਹਿ ਲਓ ਕਿ ਫਰਾਡ ਡਿਟੈਕਸ਼ਨ ਤੇ ਫਰਾਡ ਪ੍ਰੀਵੈਂਸ਼ਨ ਦੇ ਵਿੱਚ ਚੰਗੀ ਜਿਹੜੀ ਸਖਤੀ ਜਿਹੜੀ ਕੀਤੀ ਆ। ਤੇ ਤੁਸੀਂ ਕਹਿ ਲਓ ਕਿ ਸੜਕਾਂ ਦਾ ਜਿਹੜਾ ਸੀਗਾ ਰੌਲਾ ਰੱਪਾ ਜਿੱਥੇ ਚੱਲਦਾ ਸੀਗਾ ਸਾਰਾ, ਠੀਕ ਹੈ, ਤੇ ਲੋਕੀ ਥੋੜਾ ਜਿਹਾ ਡਿਸਰਿਗਾਰਡ ਕਰਦੇ ਸੀਗੇ ਸਿਸਟਮ ਨੂੰ ਕਿ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਜਿੱਦਾਂ ਮਰਜ਼ੀ ਆਓ, ਜਿੱਦਾਂ ਮਰਜ਼ੀ ਵਰਕ ਪਰਮਿਟ ਲਓ। ਉਹ ਚੀਜ਼ ਜਿਹੜੀ ਸੀਗੀ ਤੁਸੀਂ ਦੇਖ ਲਓ ਕਿ ਇੱਕ ਮਾਹੌਲ ਜਿਹੜਾ ਸੀਗਾ, ਹਵਾ ਜਿਹੜੀ ਬਦਲਤੀ ਪਹਿਲੇ 100 ਦਿਨਾਂ ਦੇ ਅੰਦਰ ਅੰਦਰ ਹੀ। ਤੇ ਇਸੇ ਗੱਲ ਕਰਕੇ ਜਿਹੜਾ ਅਗਲਾ ਕਹਿ ਕੇ ਜਿੱਤਿਆ ਸੀਗਾ। ਤੇ ਕੋਰਟਸ ਦੇ ਨਾਲ ਵੀ ਤੁਸੀਂ ਦੇਖ ਲਓ ਕਿ ਸੁਪਰੀਮ ਕੋਰਟ ਲੈਵਲ ਤੇ, ਸਰਕਿਟ ਕੋਰਟ ਤੇ ਸਾਰਾ ਜਿਹੜਾ ਚੰਗੀ ਜਿਹੜੀ ਤੁਸੀਂ ਕਹਿ ਲਓ ਕਿ ਫਾਈਟ ਜਿਹੜੀ ਉਹਨਾਂ ਨੇ ਪਾਈ, ਪਹਿਲੇ ਹੀ ਪ੍ਰਿਪੇਅਰਡ ਹੀ ਜਿਹੜੇ ਆਏ ਸੀਗੇ ਕਿ ਜੇ ਜਿੱਤੇ ਤਾਂ ਏਦਾਂ ਕਰਨਾ। ਟੀਮ ਵੀ ਜਿਹੜੀ ਰੱਖੀ ਸਾਰੀ, ਤੁਸੀਂ ਕਹਿ ਲਓ ਆਰਮੀ ਤੋਂ ਲੈ ਕੇ ਕੋਈ ਉਹਨਾਂ ਨੇ ਹੱਥਕੰਡਾ ਏਦਾਂ ਦਾ ਨਹੀਂ ਸੀਗਾ। ਜਿਹੜਾ ਹਰੇਕ ਏਲੀਅਨ ਐਨੀਮੀਜ਼ ਜਿਹੜਾ ਐਕਟ, ਹਰੇਕ ਚੀਜ਼ ਜਿਹੜੀ ਉਹ ਸੀਗੀ, ਪੂਰਾ ਚੈਲੰਜ ਉਹਨਾਂ ਨੇ ਦਿੱਤਾ ਕੋਰਟ ਸਿਸਟਮ ਨੂੰ। 100 ਦਿਨ ਤਾਂ ਲੋਕਾਂ ਨੂੰ ਜਿਹੜਾ ਤੁਸੀਂ ਕਹਿ ਲਓ ਕਿ ਪਤਾ ਹੀ ਨਹੀਂ ਲੱਗਾ ਕਿ ਡੀਲ ਕਿੱਦਾਂ ਇਹਨਾਂ ਕਰਨਾ। ਹੁਣ ਥੋੜੇ ਜਿਹੇ ਜਿਹੜੇ ਕੋਰਟ ਵਗੈਰਾ ਹੈਗੇ ਆ ਉਹ ਜਾਗਰੂਕ ਹੋ ਕੇ ਵਾਪਸ ਉਹਨੂੰ ਡਿਫੈਂਡ ਜਿਹੜੇ ਕਰਨ ਆ ਗਏ ਆ। ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਥੋੜਾ ਲੀਗਲ ਕਾਰਵਾਈ ਦਾ ਜਿਹੜਾ ਹੁੰਦਾ ਸਿਲਸਿਲਾ ਥੋੜਾ ਹੌਲੀ ਚੱਲਦਾ। ਤੇ ਅਗਲੇ ਸਿੱਧੇ ਪ੍ਰਿਪੇਅਰਡ ਆਏ ਸੀਗੇ, ਤੇ ਤੁਹਾਨੂੰ ਜਦੋਂ ਪਤਾ ਨਹੀਂ ਹੁੰਦਾ ਕਿ ਉਹਨਾਂ ਨੇ ਕੀ ਕਰਨਾ, ਤੇ ਅਗਲੇ ਨੇ ਸਿੱਧੇ ਚੱਕ ਕੇ ਕਈ ਜਣੇ ਡਿਪੋਰਟ ਵੀ ਕਰਤੇ। ਤੇ ਹਰੇਕ ਕੰਟਰੀ 'ਚ ਮੇਰੇ ਖਿਆਲ ਜਹਾਜ਼ ਉਹਨਾਂ ਨੇ ਭੇਜਿਆ, ਹੁਣ ਆਪਣੇ ਇੰਡੀਆ 'ਚ ਵੀ ਭੇਜੇ ਆ। ਪੰਜਾਬੀ ਵੀ ਉਹਨਾਂ 'ਚ ਆਏ ਆ, ਗੁਜਰਾਤੀ ਵੀ ਉਹਨਾਂ ਦੇ ਵਿੱਚ ਆਏ ਆ। ਤੁਸੀਂ ਲਾ ਲਓ ਕਿ ਅਫਰੀਕਾ ਵੱਲ ਨੂੰ ਵੀ ਜਹਾਜ਼ ਆ, ਸਾਊਥ ਅਮਰੀਕਾ ਵੱਲ ਨੂੰ ਵੀ ਜਹਾਜ਼ ਭੇਜੇ ਆ। ਯੂਰਪੀਅਨ ਬੰਦੇ ਵੀ ਜਿਹੜੇ ਫੜੇ ਆ, ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਨੂੰ ਵੀ ਤੁਸੀਂ ਕਹਿ ਲਓ ਕਿ ਕਿਸੇ ਨੂੰ ਨਹੀਂ, ਜਿਹੜੀਆਂ ਨੇਰੀਆਂ ਹਰ ਪਾਸੇ ਨੂੰ ਜਿਹੜੀਆਂ ਚਲਾਈਆਂ ਉਹਨਾਂ ਨੇ। ਕੋਈ ਏਦਾਂ ਨਹੀਂ ਕਿ ਇਕੱਲੇ ਇੱਕ ਨੂੰ ਹੀ, ਤੇ ਇੱਕ ਕੰਟਰੀ ਨੂੰ ਟਾਰਗੇਟ ਕੀਤਾ। ਹਰੇਕ ਕੰਟਰੀ ਦੇ ਜਿਹੜੇ ਲੋਕ ਸੀਗੇ, ਹਰੇਕ ਚੀਜ਼ 'ਚ ਜਾ ਕੇ ਉਹਨਾਂ ਨੇ, ਭਾਵੇਂ ਬੰਦਾ ਜਿਹੜਾ ਵੀਜ਼ਾ ਵੇਵਰ ਲੈ ਕੇ ਵੀ ਕੈਨੇਡੀਅਨ ਜਿਹੜੇ ਆਉਂਦੇ ਸੀਗੇ, ਉਹਨਾਂ ਨੂੰ ਵੀ ਜਿਹੜਾ ਸੀਗਾ ਪ੍ਰੋਬਲਮਾਂ ਕ੍ਰੀਏਟ ਕੀਤੀਆਂ। ਤੇ ਖਬਰਾਂ ਮਤਲਬ ਇੱਥੇ ਤੱਕ ਸੁਣਨ ਨੂੰ ਆ ਗਈਆਂ ਕਿ ਜਿਹੜੇ ਪਹਿਲਾਂ ਇਹ ਲੱਗਦਾ ਸੀ ਕਿ ਮਜ਼ਾਕ ਹੈ ਨਾ, ਕਈ ਲੋਕੀ ਮਜ਼ਾਕ 'ਚ ਗੱਲ ਕਰਦੇ ਸੀ ਕਿ ਯਾਰ ਇਹ ਤਾਂ ਸਿਟੀਜ਼ਨ ਬਣ ਗਏ ਆ, ਇਹ ਹੁਣ ਵੀ ਡਰੀ ਜਾਂਦੇ ਆ, ਹਨਾ। ਤੇ ਐਕਚੁਅਲੀ ਇਹ ਮਤਲਬ ਕਿ ਜਿਹੜੇ ਕਈ ਛੋਟੇ ਹੁੰਦੇ ਤੁਸੀਂ ਲਾ ਲਓ ਉਰੇ ਆ ਗਏ ਸੀਗੇ, ਕਦੋਂ ਤੋਂ ਸਿਟੀਜ਼ਨ 20 ਸਾਲ ਜਿਹੜੇ ਹੋ ਗਏ, ਉਹਨਾਂ ਨੇ ਤੁਸੀਂ ਕਹਿ ਲਓ ਕਿ ਵਿਆਹ ਸ਼ਾਦੀਆਂ ਤੇ ਕਹਿੰਦੇ ਨਹੀਂ ਜਾਣਾ, ਕਿ ਪਤਾ ਨਹੀਂ ਕੀ ਹੋ ਜਾਣਾ, ਕਿੱਦਾਂ ਆ ਜਾਣਾ। ਉਹ ਲੈਵਲ ਦਾ ਜਿਹੜਾ ਕੰਮ ਚੱਲ ਪਿਆ। ਫਰੈਜ਼ਨੋ ਦਾ ਜਿੱਦਾਂ ਹੁਣ ਕਹਿ ਲਓ ਤੁਸੀਂ ਹੁੱਲੜਬਾਜੀ ਵਾਲਾ ਕਰੂ ਸੀਗਾ, ਉਹਨੂੰ ਠੰਡ ਪੈ ਗਈ ਥੋੜੀ। ਏਦਾਂ ਹੀ ਜਿਹੜੇ ਏਰੀਏ ਸੀਗੇ, ਲੋਕੀ ਜਿਹੜੇ ਸੀਗੇ ਰੌਲਾ ਰੱਪਾ ਕਰਨੋਂ ਜਿਹੜਾ ਹਟ ਗਏ। ਕਈ ਲੋਕਾਂ ਨੇ ਇਹ ਚੀਜ਼ ਨੂੰ ਐਪਰੀਸ਼ੀਏਟ ਵੀ ਕੀਤਾ ਵਾ, ਕਈ ਲੋਕਾਂ ਨੇ ਨਿੰਦਿਆ ਵੀ ਬੜੀ ਕੀਤੀ ਆ। ਪਰ ਜੇ ਹੁਣ ਇਹਨੂੰ ਟਰੂਲੀ ਇਵੈਲੂਏਟ ਕਰੀਏ, ਅਗਲਿਆਂ ਨੇ ਆਪਣਾ 100 ਦਿਨ ਦਾ ਵੇਰਵਾ ਜਿਹੜਾ ਦੇਤਾ, ਮੇਰੇ ਹਿਸਾਬ ਨਾਲ ਕਈ ਚੀਜ਼ਾਂ ਇਹਨਾਂ ਨੇ ਸਹੀ ਕੀਤੀਆਂ, ਕਈ ਚੀਜ਼ਾਂ ਇਹਨਾਂ ਨੇ ਬਹੁਤ ਮਾੜੀਆਂ ਕੀਤੀਆਂ। ਕਿ ਜਿਹੜਾ ਡਿਊ ਪ੍ਰੋਸੈਸ ਜਿਹੜਾ ਫਾਈਲ ਨਹੀਂ ਕੀਤਾ, ਕਈ ਲੋਕਾਂ ਨਾਲ ਪੂਰਾ ਧੱਕਾ ਵੀ ਹੋਇਆ ਕਿ ਚੰਗੇ ਭਲੇ ਉਹਨਾਂ ਦੇ ਕੇਸ ਜਿਹੜੇ ਲੱਗੇ ਸੀ ਉਹਨਾਂ ਨੂੰ ਫੜ ਲਿਆ ਗਿਆ। ਵਿਚਾਰੇ ਆਈਸ ਤੇ ਚੈੱਕ ਇਨ ਕਰਦੇ ਜਾਂਦੇ ਨੂੰ ਫੜ ਲਿਆ ਗਿਆ। ਸਿਟੀਜ਼ਨ ਦੀ ਇੰਟਰਵਿਊ ਤੇ ਜਿਹੜੇ ਓਥ ਲੈਣ ਗਏ, ਤੁਸੀਂ ਦੇਖਿਆ ਕਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਰਤਾ। ਸਟੂਡੈਂਟਾਂ ਨਾਲ ਜਿਹੜਾ ਧੱਕਾ ਤੁਸੀਂ ਕਹਿ ਲਓ ਕਰਤਾ। ਉਹ ਜਿਹੜੀਆਂ ਚੀਜ਼ਾਂ ਵਾ ਉਹ ਮਤਲਬ ਕਿ ਐਡੇ
ਸਖਤਾਈ ਦੀ ਲੋੜ ਨਹੀਂ ਸੀਗੀ, ਕਿਉਂਕਿ ਐਂਡ ਆਫ ਦਾ ਡੇ ਉਹ ਵੀ ਜਿਹੜੇ ਸੀਗੇ ਸਟੂਡੈਂਟ ਦਾ ਵੀ ਸਟੇਟਸ ਕੋਰਟ ਨੇ ਰਿਸਟੋਰ ਕਰਤਾ। ਇਹ ਜਿਹੜੇ ਗ੍ਰੀਨ ਕਾਰਡ ਫੜੇ ਸੀਗੇ ਇਹ ਵੀ ਛੱਡਤੇ ਉਹਨਾਂ ਨੇ। ਪਰ ਇਹ ਸੀਗਾ ਕਿ ਉਹਨਾਂ ਨੂੰ ਤੁਸੀਂ ਦੇਖੋ ਕਿ ਹਾਰਡ ਟਾਈਮ ਕਿੰਨਾ ਫਿਰ ਹੋਇਆ, ਕਿ ਉਹਨਾਂ ਦੇ ਲੀਗਲ ਐਕਸਪੈਂਸ ਵੱਧ ਗਏ, ਠੀਕ ਹੈ, ਜੇਲ੍ਹ ਦੀ ਹਵਾ ਜਿਹੜੀ ਖਾਣੀ ਪੈ ਗਈ। ਤੇ ਐਂਡ ਆਫ ਦਾ ਡੇ ਤਾਂ ਇਹ ਹੈ ਕਿ ਇੱਕ ਜਿਹੜੀ ਇਮੀਗ੍ਰੇਸ਼ਨ ਵਾਲੀ ਏਜੰਸੀ ਆ, ਉਹ ਚ ਕਿਸੇ ਨੇ ਇਦਾਂ ਦਾ ਸੋਚਿਆ ਕਿ ਹੁਣ ਕਿ ਗ੍ਰੀਨ ਕਾਰਡ ਹੋਲਡਰ ਵਾਲਾ ਕਿ ਮੈਨੂੰ ਵੀ ਜੇਲ੍ਹ ਦੇਖਣੀ ਜਿਹੜੀ ਪੈ ਜਾਊਗੀ, ਹਨਾ, ਉਹ ਚੀਜ਼ਾਂ ਜਿਹੜੀਆਂ ਥੋੜੀਆਂ ਜ਼ਿਆਦਾ ਟੂ ਮਚ ਹੋ ਗਈਆਂ। ਪਰ ਹੁੰਦਾ ਏਦਾਂ ਹੀ ਆ ਕਿ ਜਦੋਂ ਹੁਣ ਸਰਕਾਰ ਇੱਕ ਨੈਰੇਟਿਵ ਸੈੱਟ ਕਰ ਦਿੰਦੀ ਆ, ਤੇ ਭਾਵੇਂ ਉਹਨਾਂ ਦੀ ਕਈ ਏਰੀਆ ਦੇ ਵਿੱਚ ਚੰਗੀ ਇੰਟੈਂਸ਼ਨ ਵੀ ਹੋਵੇ, ਚੰਗੇ ਇਰਾਦੇ ਵੀ ਹੋਣ, ਪਰ ਜਿਹੜੇ ਉਹਨਾਂ ਦੇ ਥੱਲੇ ਕਰਮਚਾਰੀ ਹੁੰਦੇ ਆ ਬਾਟਮ ਲੈਵਲ ਤੱਕ, ਕੋਈ ਵੀ ਸੰਸਥਾ ਹੈਗੀ, ਸਰਕਾਰ ਤਾਂ ਚਲੋ ਫੇਰ ਬਹੁਤ ਵੱਡੀ ਜਿਹੜੀ ਅਦਾਰਾ ਵਾ, ਕੋਈ ਵੀ ਸੰਸਥਾ ਦੇ ਵਿੱਚ ਜਿਹੜੇ ਹੁਣ ਤੁਸੀਂ ਸਾਰੇ EMPLOYੀਆਂ ਕੋ ਸੇਮ ਜਿਹੜੀ ਤੁਸੀਂ ਕਹਿ ਲਓ ਅੰਡਰਸਟੈਂਡਿੰਗ ਨਹੀਂ ਐਕਸਪੈਕਟ ਕਰ ਸਕਦੇ, ਠੀਕ ਹੈ। ਭਾਵੇਂ ਤੁਹਾਡੇ ਆਪ ਦੇ ਵੀ ਬਿਜ਼ਨਸ ਅਜੇ ਤੁਸੀਂ ਕੀਤੇ, ਤੁਹਾਨੂੰ ਪਤਾ ਹੈ ਕਿ ਹਰ EMPLOYੀ ਤੁਹਾਡੇ ਹਿਸਾਬ ਨਾਲ ਨਹੀਂ ਚੱਲਦਾ, ਤੇ ਕਈਆਂ ਨੇ ਉਹਦੇ ਵਿੱਚ ਜਿਹੜਾ ਥੋੜਾ ਬਹੁਤ ਧੱਕਾ ਵੀ ਹੋਇਆ, ਕਈਆਂ ਨਾਲ ਜ਼ਿਆਦਾ ਵੀ ਜਿਹੜਾ ਧੱਕਾ ਹੋਇਆ। ਸੋ ਕਈ ਖਬਰਾਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲੀਆਂ, ਪਰ ਇਹ ਇਹਨਾਂ ਦੀ ਵੈਬਸਾਈਟ ਤੋਂ ਜਿਹੜਾ ਇਹਨਾਂ ਦਾ ਅਪਡੇਟ ਆ ਜੀ। ਤੇ ਇੱਕ ਇਹ ਸੀਗਾ ਕਿ ਇਹਨਾਂ ਨੇ ਪੰਗੇ ਜਿਹੜੇ ਸੀਗੇ 4-5 ਇਕੱਠੇ ਲੈ ਲਏ, ਕਿ ਟੈਰਿਫ ਦਾ ਵੀ ਇਹਨਾਂ ਨੇ ਪੰਗਾ ਲੈ ਲਿਆ, ਇਮੀਗ੍ਰੇਸ਼ਨ ਦਾ ਵੀ ਪੰਗਾ ਲੈ ਲਿਆ, ਚਾਈਨਾ ਨਾਲ ਪੰਗਾ ਲੈ ਲਿਆ ਕਿ ਤੁਹਾਡੇ ਕੋਲ ਜਿਹੜੇ ਗੁੱਡਸ ਤੁਹਾਨੂੰ ਭੇਜਦੇ ਆ ਬਣਾ ਕੇ, ਉਹਨਾਂ ਨਾਲ ਤੁਸੀਂ ਪੰਗਾ ਲੈ ਲਿਆ। ਜਿਹੜੇ ਇੱਥੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਤੁਸੀਂ ਚੱਕ ਕੇ ਬਾਹਰ ਭੇਜਤਾ। ਸੋ ਮਤਲਬ ਕਿ ਓਵਰਆਲ ਤੁਸੀਂ ਕਹ ਲਓ ਕਿ ਕਈ ਜਿਹੜੀਆਂ ਵੈਲ ਪਲੈਨਿੰਗ, ਜਿਹੜਾ ਵੈਲ ਥਾਟ ਜਿਹੜਾ ਨਹੀਂ ਸੀਗਾ। ਤੇ ਜਦੋਂ ਕਿ ਸਰਕਾਰ ਨੇ ਵਿੱਚ ਜੇ ਅਨਾਉਂਸਮੈਂਟ ਕੀਤੀ ਕਿ ਉਹ ਹੋਟਲ ਵਾਲੇ ਵਰਕਰਾਂ ਨੂੰ, ਫਾਰਮਰ ਵਰਕਰਾਂ ਨੂੰ ਖੁੱਲ੍ਹ ਦਊਗੇ, ਤੇ ਉਹਨਾਂ ਦਾ ਜਿਹੜਾ ਆਪਣਾ ਹੀ ਇਲੈਕਟੋਰੇਟ ਬੇਸ ਸੀਗਾ, ਜਿਹੜਾ ਆਪਣਾ ਹੀ ਉਹਨਾਂ ਦਾ ਵੋਟਿੰਗ ਬੇਸ ਸੀਗਾ, ਉਹ ਉਹਨਾਂ ਨੂੰ ਕਹਿਣ ਲੱਗ ਪਏ ਕਿ ਇਸ ਕੰਮ ਕਰਕੇ ਨਹੀਂ ਤੁਹਾਨੂੰ ਆਪਾਂ ਜਿਤਾਇਆ, ਕਿ ਇਹਨਾਂ ਨੂੰ ਵੀ ਚੱਕ ਕੇ ਭੇਜੋ। ਮਤਲਬ ਹੁਣ ਇਹ ਆ ਕਿ ਫਿਰ ਕੰਮ ਕੌਣ ਕਰੂਗਾ, ਰਾਈਟ, ਉਹ ਵਾਲੀ ਗੱਲ ਆ ਜਾਂਦੀ ਆ। ਬਾਕੀ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ, ਕਈ ਵਾਰੀ ਗਰੋਸਰੀ ਸਟੋਰ ਵਗੈਰਾ ਆਇਲਾਂ ਖਾਲੀ ਪਈਆਂ, ਕਈਆਂ ਦੇ ਕਿਤੇ ਬੇ ਏਰੀਏ 'ਚ ਤੁਸੀਂ ਆ ਜਾਓ, ਤੇ ਉਰੇ ਵੀ ਤੁਹਾਨੂੰ ਈਵਨ ਜਿਹੜੇ ਵੱਡੇ ਬਿਜ਼ਨਸ ਵੀ ਆ, ਹੋਲ ਫੂਡਸ ਵਗੈਰਾ, ਜਿਹੜੇ ਚੰਗੇ ਟੌਪ ਡਾਲਰ ਵੀ ਦਿੰਦੇ ਆ, ਤੇ ਉੱਥੇ ਵੀ ਤੁਹਾਨੂੰ ਜਿਹੜੀਆਂ ਆਇਲਾਂ ਜਿਹੜੀਆਂ ਖਾਲੀ ਮਿਲ ਜਾਊਗੀਆਂ। ਤੁਸੀਂ ਦੇਖੋਗੇ ਕਿ ਕੁਪਰਟੀਨੋ ਵਰਗੇ ਏਰੀਏ ਦੇ ਵਿੱਚ ਵੀ ਕਾਰਟ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਕਿ ਆਪ ਹੀ ਚੱਕ ਲਓ। ਉਹ ਵੇਲੇ ਹੁਣ ਬੰਦਾ ਕਹਿੰਦਾ ਯਾਰ ਤੁਸੀਂ ਸ਼ਾਪਰ ਨੂੰ ਜਿਹੜਾ ਡਾਇਰੈਕਟ ਉਹ ਕਰਨ ਲੱਗ ਪਿਆ। ਐਮਾਜ਼ੋਨ ਨੇ ਹੁਣ ਕਹਿ ਦਿੱਤਾ ਕਿ ਨਾਲ ਉਹਨਾਂ ਨੇ ਟੈਰਿਫ ਜਿਹੜਾ ਲਾ ਕੇ ਦੱਸਣਾ ਕਿ ਰੇਟ ਕਿੰਨਾ ਵੱਧਦੇ ਆ, ਤੇ ਉਹ ਚੀਜ਼ ਚ ਇਹਨਾਂ ਦਾ ਤੁਸੀਂ ਦੇਖੋ ਕਿ ਵਿਵਾਦ ਹੁਣ ਛਿੜੇ ਹੋਏ ਆ। ਤੇ ਗੱਲ ਤੇ ਇਹ ਸੀਗੀ ਕਿ ਪਹਿਲਾਂ ਕਹਿੰਦੇ ਤਾਂ ਸਾਰੇ ਆ ਕੋਈ ਨਹੀਂ ਚੱਕੋ ਲਾਓ ਵੇਖੀ ਜਾਊਗੀ, ਤੇ ਐਂਡ ਚ ਇਹ ਹੈ ਜਦੋਂ ਵੇਖਣੀ ਪੈਂਦੀ ਹੈ ਫਿਰ ਖਮਿਆਜਾ ਜਿਹੜਾ ਸਾਰਿਆਂ ਨੂੰ ਭੁਗਤਣਾ ਪੈਂਦਾ। ਹਾਂਜੀ। ਤੇ ਉਹਦੇ ਵਿੱਚ ਮਤਲਬ ਇਹ ਹੈ ਕਿ ਹੁਣ ਇਹਨੂੰ ਆਪਾਂ ਡਿਸਕਸ ਕਰੀਏ ਕਿ ਇਹਨੇ ਕੀ ਕੀਤਾ, ਕੀ ਮਾੜਾ ਕੀਤਾ ਜੀ, ਕੀ ਸਹੀ ਕੀਤਾ। ਸੋ ਇਹਨਾਂ ਨੇ ਆਪਣਾ ਜਿਹੜਾ ਅਪਡੇਟ ਦਿੱਤਾ, ਇਹ ਕਹਿੰਦੇ ਕਿ ਆਪਾਂ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਹਨੂੰ ਆਪਾਂ ਵਧਾਇਆ ਵਾ ਅਮਰੀਕਾ ਦੀ ਨੂੰ, ਤੇ ਜਿਹੜੀਆਂ ਵੀ ਲੂਪ ਹੋਲ ਸੀਗੇ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਉਹਨਾਂ ਨੂੰ ਆਪਾਂ ਰਿਡਿਊਸ ਕੀਤਾ, ਤੇ ਜਿਹੜੀ ਹਿਊਮਨ ਟ੍ਰੈਫਿਕਿੰਗ ਵਗੈਰਾ ਹੁੰਦੀ ਸੀਗੀ ਉਹਨੂੰ ਆਪਾਂ ਖਤਮ ਕੀਤਾ, ਤੇ ਹਿਊਮੈਨਿਟੇਰੀਅਨ ਜਿਹੜੇ ਪ੍ਰੋਗਰਾਮ ਸੀਗੇ ਫਾਲਤੂ ਦੇ ਉਹਨਾਂ ਨੂੰ ਆਪਾਂ ਰੋਕਿਆ। ਇਹ ਕਹਿੰਦੇ ਆ ਕਿ ਆਪਾਂ ਜਿਹੜੀ ਸਕਰੀਨਿੰਗ ਕੈਪੇਬਿਲਿਟੀ ਸੀਗੀ ਉਹਨੂੰ ਵਧਾਤਾ, ਕਿ ਜ਼ਿਆਦਾ ਸਖਤਾਈ ਕਰੋ, ਇਹ ਨਹੀਂ ਕਿ ਅੱਖਾਂ ਬੰਦ ਕਰਕੇ ਲੋਕਾਂ ਨੂੰ ਆਣ ਦਿਓ। ਤੇ ਆਪਾਂ ਫਰਾਡ ਡਿਟੈਕਸ਼ਨ ਤੇ ਡੈਟਰੈਂਸ ਜਿਹੜੀ ਸੀਗੀ ਕਿ ਫਰਾਡ ਨੂੰ ਕਿੱਦਾਂ ਫੜਨਾ ਤੇ ਕਿੱਦਾਂ ਲੋਕਾਂ ਵੱਲ ਮੈਸੇਜ ਭਜਾਉਣਾ ਕਿ ਲੋਕ ਜਿਹੜੇ ਹਟ ਜਾਣ ਫਰਾਡ ਕਰਨ ਤੋਂ, ਤੇ ਤਾਂ ਕਿ ਉਹ ਇਮੀਗ੍ਰੇਸ਼ਨ ਸਿਸਟਮ ਦੀ ਜਿਹੜੀ ਐਕਸਪਲੋਇਟੇਸ਼ਨ ਨਾ ਹੋਵੇ, ਉਹ ਚੀਜ਼ ਦੇ ਲਈ ਆਪਾਂ ਜਿਹੜੇ ਯਤਨ ਲਏ ਆ। ਸੋ ਇਹ ਚੀਜ਼ਾਂ ਸਾਰੀਆਂ ਮੈਂ ਇਹਨਾਂ ਨਾਲ ਸਹਿਮਤ ਹਾਂ। ਇਹਨਾਂ ਨੇ ਵਾਕਈ ਫਰਾਡ ਡਿਟੈਕਸ਼ਨ ਬੜੀ ਇਹਨਾਂ ਨੇ ਕੀਤੀ ਆ, ਤੇ ਵਾਕਈ ਹੀ ਲੋਕ ਜਿਹੜੇ ਫਰਾਡ ਵਾਲੇ ਪਾਸੋਂ ਦੀ ਜਾਣੋਂ ਹਟ ਗਏ ਆ। ਤੇ ਇਹ ਜਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਆ ਕੇ ਕਹੀਦੀਆਂ, ਇਹਦੇ ਵਿੱਚ ਸਾਨੂੰ ਪਤਾ ਕਿ ਤੁਸੀਂ ਵੀ ਸਹਿਮਤ ਜਿਹੜਾ ਹੋਵੋਗੇ, ਹਨਾ, ਕਿਉਂਕਿ ਸਾਨੂੰ ਵੀ ਜਿਹੜੀਆਂ ਖਬਰਾਂ ਵਾ ਉਹ ਕਲਾਇੰਟਾਂ ਦੇ ਥਰੂ, ਲੋਕਾਂ ਦੇ ਥਰੂ ਮਿਲਦੀਆਂ, ਕਿ ਆਪਾਂ ਜਦੋਂ ਪੁੱਛੀਦਾ ਕਿ ਯਾਰ ਕੀ ਹੁਣ ਤੁਹਾਡੇ ਸ਼ਹਿਰਾਂ 'ਚ ਕੀ ਹਾਲ ਆ, ਉਧਰ ਕੀ ਹਾਲ ਆ, ਤੇ ਉਹ ਜਿਹੜਾ ਬੇਸਿਕਲੀ ਦੱਸਦੇ ਆ ਕਿ ਲੋਕੀ ਕਾਫੀ ਜਿਹੜੇ ਸੀਗੇ ਮੰਡੀਰ ਸੂਤ ਆਈ ਆ ਟਰੰਪ ਦੇ ਡਰ ਦੇ ਕਰਕੇ, ਤੇ ਕਈ ਹੁੱਲੜਬਾਜ਼ੀ ਜਿਹੜੀ ਸੀਗੀ, ਲੜਾਈ ਰੌਲੇ ਲੱਪੇ ਜਿਹੜੇ ਮੁੱਕ ਗਏ, ਉਹਨਾਂ ਨੂੰ ਪਤਾ ਆ ਕੇ ਫੜ ਲੈਣਾ ਤੇ ਚੱਕ ਕੇ ਭੇਜ ਦੇਣਾ, ਹਨਾ। ਹੁਣ ਤਾਂ ਲੋਕੀ ਡਰਦੇ ਆ ਕਿ ਨਾ ਹੀ ਕਿਤੇ ਵਾਹ ਪਵੇ। ਪਹਿਲਾਂ ਜਿਹੜੀ ਮੈਂਟੈਲਿਟੀ ਉਹ ਸੀਗੀ ਕਿ ਲੈ ਜਾਣਾ ਨੇ ਕਿਹੜਾ ਕੁਛ ਕਹਿਣਾ, ਪੁਲਿਸ ਕਿਹੜਾ ਕੁਛ ਕਹਿੰਦੀ ਆ, ਲੜ ਪਓ, ਗਾਲਾਂ ਕੱਢ ਲਓ, ਜਿੱਦਾਂ ਮਰਜ਼ੀ ਕਰ ਲਓ। ਤੇ ਹੁਣ ਜਿਹੜੇ ਲੋਕੀ ਉਹ ਡਰਦੇ ਆ, ਤੇ ਕਈ ਤਾਂ ਹੁਣ ਜਿਹੜੇ ਤੁਸੀਂ ਕਹਿ ਲਓ ਕਿ ਉਹ ਚਾਹੁੰਦੇ ਆ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਵਾਹ ਪਵੇ ਨਾ ਪਵੇ। ਤੇ ਇਹਨਾਂ ਨੇ ਜਿਹੜੀ ਸਰਕਾਰ ਸੀਗੀ, ਇਹਨਾਂ ਨੇ ਇੱਕ ਜਿਹੜਾ ਕਲੀਅਰ ਮੈਸੇਜ ਦੇ ਦਿੱਤਾ ਕਿ ਈਵਨ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਕਿ ਤੁਸੀਂ ਵਿਜ਼ਿਟਰ ਹੀ ਐਂਡ ਆਫ ਦਾ ਡੇ, ਕਿ ਸਾਡੀ ਮਰਜ਼ੀ ਦੇ ਹਿਸਾਬ ਨਾਲ ਜੇ ਰੂਲ ਰਾਲ ਫੋਲੋ ਕਰਦੇ ਆ, ਸੋਸ਼ਲ ਮੀਡੀਆ ਤੱਕ ਇਹਨਾਂ ਦਾ ਜਿਹੜਾ ਇੰਗੇਜ ਕਰਦੇ ਆ, ਕਿ ਜਿਹਨਾਂ ਨੂੰ ਕਿਤੋਂ ਵੀ ਲੱਗਿਆ ਕਿ ਇਹ ਅਮਰੀਕਾ ਦੇ ਖਿਲਾਫ ਗੱਲ ਕਰਦੇ ਆ, ਅਮਰੀਕਾ ਦੇ ਇੰਟਰਸਟਾਂ ਦੇ ਅਗੇਂਸਟ ਗੱਲ ਕਰਦੇ ਆ, ਤੇ ਉਹ ਸ਼ਿਕੰਜੇ ਦੇ ਵਿੱਚ ਆ ਸਕਦੇ ਆ। ਤੇ ਜਿਹੜੇ ਲੋਕਾਂ ਦੇ ਕੇਸ ਪੈਂਡਿੰਗ ਸੀਗੇ, ਵਰਕ ਪਰਮਿਟ ਵਾਲੇ ਸੀਗੇ, ਉਹਨਾਂ ਨੂੰ ਤੇ ਬਿਲਕੁਲ ਹੀ ਕਲੀਅਰ ਮੈਸੇਜ ਚੱਲ ਗਿਆ ਨਾ ਕਿ ਭਾਈ ਤੁਹਾਨੂੰ ਕਦੋਂ ਵੀ ਚੱਕਿਆ ਜਾ ਸਕਦਾ, ਭਾਵੇਂ 2 ਸਾਲ ਆ, ਭਾਵੇਂ 2 ਸਾਲ ਤੋਂ ਵੱਧ ਆ। ਤੇ ਜਿਹੜੇ ਜੱਜ ਸੀਗੇ ਹੁਣ
ਕੈਲੀਫੋਰਨੀਆ, ਨਿਊਯਾਰਕ ਦੇ ਵਿੱਚ ਤਾਂ ਜਿਹੜਾ ਤੁਸੀਂ ਕਹਿ ਲਓ ਕਿ ਕੋਰਟਸ ਜਿਹੜੇ ਥੋੜੇ ਵਧੀਆ ਨੇ, ਜਾਂ ਤੁਸੀਂ ਕਹਿ ਲਓ ਕਿ ਇੰਨੇ ਸਖਤ ਨਹੀਂ ਹੈਗੇ, ਰੇਟਿੰਗ ਜੱਜਾਂ ਦੀ ਫੇਅਰ ਆ। ਘੱਟੋ ਘੱਟ ਤੁਹਾਨੂੰ ਕਈ ਜੱਜ ਜਿਹੜੇ 50 ਰੇਟਿੰਗ ਵਾਲੇ ਮਿਲ ਜਾਣੇ ਆ, ਤੇ ਜਿਹੜੀਆਂ ਸਦਰਨ ਸਟੇਟਸ ਹੈਗੀਆਂ ਉੱਥੇ ਰੇਟਿੰਗ ਜਿਹੜੀ ਹੈਗੀ ਆ 5% 10% ਤੋਂ ਘੱਟ ਵਾਲੇ ਜੱਜ ਜਿਹੜੇ ਜ਼ਿਆਦਾਤਰ ਹੁੰਦੇ ਆ। ਤੇ ਜਿਹੜਾ ਸਾਨੂੰ ਵੇਖਣ ਨੂੰ ਮਿਲ ਰਿਹਾ, ਉਹ ਕਹਿੰਦੇ ਬੌਂਡ ਨਹੀਂ ਦੇਣਾ, ਬੌਂਡ ਦੇ ਨਹੀਂ ਸਕਦੇ, ਮੈਟਰ ਆਫ ਐਮਐਸ ਕਰਕੇ ਕੇਸ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਸੋ ਕਹਿੰਦੇ ਆ ਕਿ ਬੌਂਡ ਨਹੀਂ ਆਪਾਂ ਦੇਣਾ, ਤੇ ਜੱਜ ਕਹਿੰਦਾ ਕਿ ਭਾਵੇਂ ਕੇਸ ਲੱਗਾ, ਭਾਵੇਂ ਜਿੱਦਾਂ ਮਰਜ਼ੀ ਲੱਗਾ, ਸਾਡੀ ਅਥਾਰਟੀ ਹੈਗੀ, ਆਪਾਂ ਬੰਦੇ ਨੂੰ ਫੜ ਸਕਦੇ ਆ। ਤੇ ਇਸ ਗੱਲ ਦੇ ਵਿੱਚ ਜੱਜ ਸਹੀ ਆ, ਉਹਨਾਂ ਕੋਲ ਲੀਗਲੀ ਉਹ ਅਥਾਰਟੀ ਹੈਗੀ ਆ। ਸੋ ਇਹ ਹੁਣ ਬੰਦਿਆਂ ਤੇ ਆ ਗਿਆ ਕਿ ਜੇ ਤੁਹਾਡਾ ਕੇਸ ਨਹੀਂ ਪਾਸ ਹੋਇਆ, ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਆਇਆ, ਤੇ ਉਹ ਸਿੱਧੇ ਸਿੱਧੇ ਮੈਸੇਜ ਦੇ ਰਿਹਾ ਕਿ ਹੰਬਲ ਰਹੋ, ਲਾਅ ਨੂੰ ਫੋਲੋ ਕਰੋ, ਹੁੱਲੜਬਾਜੀ ਦੇ ਵਿੱਚ ਨਾ ਇੰਗੇਜ ਕਰੋ, ਕੋਈ ਵੀ ਸੋਸ਼ਲ ਮੀਡੀਆ ਪੋਸਟਾਂ ਦੇ ਨਾ ਪਾਓ, ਤੇ ਕੋਈ ਵੀ ਇਦਾਂ ਦੇ ਕਾਰਵਾਈਆਂ ਗਤੀਵਿਧੀਆਂ ਤੋਂ ਦੂਰ ਹੋ, ਜਿਹੜੇ ਤੇ ਤੁਹਾਡੇ ਤੇ ਠੱਪਾ ਲੱਗੇ ਕਿ ਤੁਸੀਂ ਗੈਂਗ ਅਫੀਲੀਏਸ਼ਨ ਤੁਹਾਡੀ ਹੈਗੀ ਆ, ਕਿ ਬੰਦੂਕਾਂ ਰੱਖ ਲੈਣਾ, ਲਾਇਸੈਂਸ ਦੇ ਫੁਕਰੀ ਮਾਰੀ ਜਾਣੀ, ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇਹਨਾਂ ਨੇ ਕਾਊਂਟਰ ਜਿਹੜਾ ਕੀਤਾ। ਸੋ ਬੇਸਿਕਲੀ ਇਹ ਕੀ ਕਰਦੇ ਸੀਗੇ, ਕਹਿੰਦੇ ਸੀਗੇ ਕਿ ਸਾਨੂੰ ਮਾੜਾ ਜਿਹਾ ਪਤਾ ਲੱਗ ਗਿਆ ਕਿ ਬੰਦਾ ਗੈਂਗ ਨਾਲ ਰਿਲੇਟਡ ਆ, ਚੱਕ ਕੇ ਵਾਪਸ। ਹੁਣ ਕੋਰਟ ਨੇ ਜ਼ਰੂਰ ਕਹਿਤਾ ਕਿ ਤੁਸੀਂ ਮੌਕੇ ਇਹਨਾਂ ਨੂੰ ਦੇਣੇ ਆ, ਪੁੱਛਣੀ ਇਹਨਾਂ ਦੀ ਗੱਲ, ਪਰ ਜਿਹੜੇ ਪਹਿਲੇ 100 ਦਿਨਾਂ ਦੇ ਵਿੱਚ ਬੜੇ ਬੰਦੇ ਇਹਨਾਂ ਨੇ ਚੱਕ ਕੇ ਜਿਹੜੇ ਘੱਲੇ ਆ, ਕਿ ਮਾੜਾ ਜਿਹਾ ਕਿਸੇ ਦੇ ਸਾਥੀ ਨੇ ਵੀ ਦੱਸਤਾ ਕਿ ਨਹੀਂ ਇਹ ਵੀ ਗੈਂਗ ਦਾ ਮੈਂਬਰ ਆ, ਚੱਕੋ ਵਾਪਸ। ਧੱਕਾ ਬਹੁਤ ਹੋਇਆ ਫਿਰ। ਧੱਕਾ ਹੋਇਆ, ਪਰ ਉਹਦੇ ਵਿੱਚ ਇਹ ਹੈ ਕਿ ਗੈਂਗ ਵਾਲੇ ਲੋਕੀ ਆਏ ਵੀ ਬੜੇ ਸੀਗੇ, ਠੀਕ ਹੈ, ਦਰਵਾਜ਼ਾ ਹੀ ਜਦੋਂ ਖੁੱਲਾ, ਤੇ ਉਹ ਬੇਸਿਕਲੀ ਇੱਕ ਜਿਹੜਾ ਸੀਗਾ ਕਿ ਅਮਰੀਕਨ ਪਬਲਿਕ ਨੂੰ ਜਿਹੜਾ ਮੌਕਾ ਮਿਲ ਗਿਆ, ਜਿਹੜੇ ਹੁਣ ਕਈ ਤੰਗ ਤੁੰਗ ਹੁੰਦੇ ਸੀਗੇ, ਤੰਗ ਤੁੰਗ ਕਰਦੇ ਸੀਗੇ, ਉਹ ਇਹ ਆ ਗਿਆ ਕਿ ਉਹਨਾਂ ਨੇ ਹੈਲਪਲਾਈਨ ਬਣਾਤੀ ਕਿ ਬਈ ਤੁਹਾਨੂੰ ਲੱਗਦਾ ਕੋਈ ਇਦਾਂ ਦਾ ਵਿਅਕਤੀ ਆ, ਆਹ ਹੈਲਪਲਾਈਨ ਤੇ ਜਿਹੜਾ ਕਾਲ ਕਰੋ। ਤੇ ਬੜੇ ਉਹਨਾਂ ਨੇ ਕੁਇਕ ਜਿਹੜੇ ਐਕਸ਼ਨ ਲਏ, ਬੜੇ ਉਹਨਾਂ ਨੇ ਅਪਾਰਟਮੈਂਟ ਵਗੈਰਾ ਬਸਟ ਕੀਤੇ, ਬੜੇ ਉਹਨਾਂ ਨੇ ਬਿਜ਼ਨਸ ਆਪਰੇਸ਼ਨ ਜਿਹੜੇ ਮਿਡਵੈਸਟ ਸਪੈਸ਼ਲੀ ਕੋਲੋਰਾਡੋ ਵਾਲੇ ਏਰੀਏ ਦੇ ਵਿੱਚ, ਬਾਲਟੀਮੋਰ ਵਾਲੇ ਏਰੀਏ ਦੇ ਵਿੱਚ, ਨਿਊਯਾਰਕ ਵਾਲੇ ਏਰੀਏ ਦੇ ਵਿੱਚ, ਉੱਥੇ ਉਹਨਾਂ ਨੇ ਕਾਫੀ ਜਿਹੜੀਆਂ ਬਸਟ ਕੀਤੀਆਂ ਹਿਊਮੈਨਿਟੇਰੀਅਨ ਪੇਰੋ। ਸੋ ਇਹ ਚੀਜ਼ਾਂ ਦੇ ਵਿੱਚ ਆਪਾਂ ਇਹਨਾਂ ਨਾਲ ਐਗਰੀ ਕਰਦੇ ਹਾਂ, ਕਿਉਂਕਿ ਇਦਾਂ ਦਾ ਇਮੀਗ੍ਰੈਂਟ ਕੋਈ ਵੀ ਨਹੀਂ ਚਾਹੁੰਦਾ, ਰੌਲੇ ਰੱਪੇ ਵਾਲਾ ਇਮੀਗ੍ਰੈਂਟ ਕੋਈ ਵੀ ਨਹੀਂ ਚਾਹੁੰਦਾ, ਉਹਦਾ ਕਿਸੇ ਨੂੰ ਨਹੀਂ ਕੋਈ ਫਾਇਦਾ ਹੁੰਦਾ, ਠੀਕ ਆ। ਹਰ ਬੰਦਾ ਜਿਹੜਾ ਸੀਗਾ ਆਪਣਾ ਪ੍ਰੋਬਲਮਾਂ ਕਰਕੇ ਉਰੇ ਆਇਆ, ਆਪਣੀਆਂ ਮਿਹਨਤਾਂ ਕਰਨ ਆਇਆ, ਤੇ ਉਹੀ ਜਿਹੜੀ ਆਪਣੀ ਕਮਿਊਨਿਟੀ ਵੀ ਉਹੀ ਚੀਜ਼ ਨੂੰ ਜਿਹੜੀ ਸਪੋਰਟ ਕਰਦੀ ਆ। ਤੇ ਜਿਹੜੇ ਪ੍ਰੋਬਲਮੈਟਿਕ ਜਿਹੜੇ ਐਲੀਮੈਂਟ, ਉਹਦਾ ਕਦੀ ਕਮਿਊਨਿਟੀ ਨੂੰ ਵੀ ਕੋਈ ਲੌਂਗ ਰਨ 'ਚ ਕੋਈ ਬੜਾ ਕੋਈ ਫਾਇਦਾ ਨਹੀਂ ਹੁੰਦਾ। ਤੇ ਇਹ ਹੁਣ ਜਿਹੜੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੀਦੇ ਆ, ਇਹ ਲੋਕਾਂ ਨੇ ਜਦੋਂ ਰੋਜ਼ ਵਿਚਰੀਦਾ, ਗੱਲਾਂ ਬਾਤਾਂ ਕਰੀਦੀਆਂ, ਤੇ ਲੋਕ ਹੀ ਦੱਸਦੇ ਆ ਕਿ ਠੀਕ ਆ, ਬੁਰਾ ਇਹਨੇ ਕੀਤਾ, ਪਰ ਕਾਫੀ ਚੀਜ਼ਾਂ 'ਚ ਲੋਕ ਜਿਹੜੇ ਇਹਦੇ ਨਾਲ ਸਹਿਮਤ ਵੀ ਜਿਹੜੇ ਹੈਗੇ ਆ। ਸੋ ਇਹ ਕੀ ਇਹਨਾਂ ਨੇ ਇੱਕ ਦੂਜੀ ਚੀਜ਼ ਕੀਤੀ ਹੈ ਕਿ ਹਿਊਮੈਨਿਟੇਰੀਅਨ ਜਿਹੜਾ ਪੇਰੋਲ ਵਗੈਰਾ ਜਿਹੜੇ ਦਿੱਤੇ ਸੀਗੇ ਬਾਈਡਨ ਨੇ, ਉਹ ਇਹਨਾਂ ਨੇ ਕੈਂਸਲ ਕਰਤੇ ਕਾਫੀ ਸਾਰੇ, ਕਿਉਂਕਿ ਇਹ ਕਹਿੰਦੇ ਆ ਕਿ ਇਹ ਸਾਰੇ ਕ੍ਰਿਮੀਨਲ ਏਲੀਅਨ ਇਹਦੇ ਵਿੱਚੋਂ ਦੀ ਆ ਗਏ ਆ, ਪੂਰੇ ਕੰਮ ਕਰਦੇ ਆ। ਤੇ ਰਜਿਸਟ੍ਰੇਸ਼ਨ ਦੀ ਇਹਨਾਂ ਨੇ ਰਿਕੁਆਇਰਮੈਂਟ ਜਿਹੜੀ ਪਾਤੀ ਆ, ਕਿਉਂਕਿ ਕਈਆਂ ਨੇ ਲੋਕਾਂ ਨੇ ਨਾਮ ਬਦਲ ਕੇ ਅਸਾਈਲਮ ਫਾਈਲ ਕੀਤੇ ਹੋਏ ਆ, ਨਾਮ ਦੂਜੇ ਨਾਮਾਂ ਨਾਲ ਕੇਸ ਅਪਰੂਵ ਕੀਤੇ ਆ, ਸਿਟੀਜ਼ਨ ਨਕਲੀ ਜਿਹੜੀਆਂ ਲਈਆਂ ਹੋਈਆਂ। ਸੋ ਕਈ ਲੈਵਲ ਤੱਕ ਜਿਹੜਾ ਫਰਾਡ ਪੁਰਾਣਾ 20 25 ਸਾਲ ਪਿੱਛੇ ਜਿਹੜਾ ਜਾਂਦਾ, ਕਈ ਲੋਕਾਂ ਦੀ ਡੀਪੋਟੇਸ਼ਨ ਜਿਹੜੀ ਲੱਗ ਗਈ ਆ। 9th ਸਰਕਿਟ ਨੇ ਵੀ ਕੇਸ ਜਿਹੜੇ ਡਿਨਾਈ ਕਰਤੇ ਸੀ, ਉਹ ਗਏ ਨਹੀਂ, 10 15 ਸਾਲ ਹੋ ਰਹੀ ਆ। ਸੋ ਬਾਈ ਲਾਅ ਤਾਂ ਹੁਣ ਜਿਹੜਾ ਬੰਦਾ ਰਹਿ ਰਿਹਾ, ਉਹਨੂੰ $900 ਸਮਥਿੰਗ ਪਰ ਡੇ ਦੇ ਹਿਸਾਬ ਨਾਲ ਫਾਈਨ ਆ, ਤੁਸੀਂ ਦੇਖੋ ਕਿੰਨਾ ਬਣ ਜਾਂਦਾ। ਪਰ ਲੋਕੀ ਕਦੀ ਗਏ ਨਹੀਂ ਆ, ਤਾਂ ਇਹਨਾਂ ਨੇ ਹੁਣ ਕੀ ਕੀਤਾ ਕਿ ਆਹੀ ਜਿਹੜੀ ਰਿਕੁਆਇਰਮੈਂਟ ਕਰਤੀ ਕਿ ਰਜਿਸਟਰ ਕਰਨਾ ਪੈਣਾ, ਏਲੀਅਨ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ। ਤੇ ਇਹ ਰਜਿਸਟ੍ਰੇਸ਼ਨ ਦਾ ਵੀ ਕਾਫੀ ਜਿਹੜਾ ਵਿਵਾਦ ਪਿਆ ਸੀਗਾ, ਠੀਕ ਆ। ਹੁਣ ਕਈ ਲੋਕੀ ਨਹੀਂ ਨਿਊਜ਼ ਨੂੰ ਸਹੀ ਤਰੀਕੇ ਨਾਲ ਲੈਂਦੇ, ਜਿਹੜੀ ਲੈਣੀ ਚਾਹੀਦੀ ਆ, ਪਰ ਸਾਡਾ ਕੰਮ ਹੈਗਾ ਨਿਊਜ਼ ਨੂੰ ਦੱਸਣਾ ਜਿੱਦਾਂ ਉਹ ਬਣੀ ਆ, ਤਾਂ ਕਿ ਜਿਹੜਾ ਵਿਅਕਤੀ ਸੀਰੀਅਸਲੀ ਲੈਣਾ ਚਾਹੁੰਦਾ, ਐਟਲੀਸਟ ਉਹਨੂੰ ਪ੍ਰੋਬਲਮ ਨਾ ਹੋਵੇ। ਸੋ ਉਹਨਾਂ ਨੇ ਬੇਸਿਕਲੀ ਕੀ ਕਿਹਾ, ਇਹ ਨਿਊਜ਼ ਦਾ ਮਤਲਬ ਕੀ ਹੈ ਕਿ ਜਿਹੜੇ ਲੋਕਾਂ ਦੇ ਲੀਗਲੀ ਫਿੰਗਰਪ੍ਰਿੰਟ ਨਹੀਂ ਹੋਏ ਸੀਗੇ, ਤੇ ਜਿਹੜੇ ਜਵਾਕ ਸਪੈਸ਼ਲੀ ਸੀਗੇ 14 ਸਾਲ ਤੋਂ ਉੱਤੇ, ਹੁਣ ਉਹਨਾਂ ਦੀ ਉਮਰ ਹੋ ਗਈ ਹੈ, ਇਸ ਸਿਸਟਮ ਦੇ ਵਿੱਚ ਇਹਨਾਂ ਦੇ ਨਹੀਂ ਆਏ ਸੀਗੇ, ਜਿਹਨਾਂ ਨੇ ਤਾਂ ਵੀਜ਼ੇ ਵਗੈਰਾ ਜਿੱਦਾਂ ਲਏ ਸੀਗੇ, ਤਕਰੀਬਨ ਉਹ ਸਾਰੇ ਲੋਕੀ ਫਿੰਗਰਪ੍ਰਿੰਟਡ ਹੀ ਆ, ਹਨਾ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਕਈਆਂ ਦੇ ਘਰ ਦੇ ਰਗੜੇ ਗਏ, ਕਿੱਦਾਂ ਉਹ ਕੈਨੇਡੀਅਨ ਸਿਟੀਜ਼ਨ ਸੀਗੇ, ਉਹ ਰਿਆਏ ਤੇ ਸਟੈਂਡਰਡ ਜਿੱਦਾਂ ਉਹ ਹਰ ਸਾਲ ਹੀ ਆਉਂਦੇ ਆ, ਉਹ ਕਹਿੰਦੇ ਆਪਾਂ ਕਿਹੜਾ ਕੁਝ ਗਲਤ ਕੀਤਾ, ਆਪਾਂ ਤਾਂ ਲੀਗਲ ਆਏ ਆ। ਪਰ ਇਹ ਸੀਗਾ ਕਿ ਉਹ 30 ਦਿਨ ਤੋਂ ਜ਼ਿਆਦਾ ਉਰੇ ਰਹਿਣ ਲੱਗ ਪਏ ਅਮਰੀਕਾ, ਜਿਹੜਾ ਕਿ ਹੁੰਦਾ ਹੈ ਨਾ, ਕਦੀ ਛੁੱਟੀਆਂ ਕੱਟਣ ਆਇਆ, ਕੋਈ ਕਹਿੰਦਾ ਮੈਂ 90 ਦਿਨ ਰਹਿਣਾ, ਉਹਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਏਲੀਅਨ ਰਜਿਸਟ੍ਰੇਸ਼ਨ ਦਾ। ਸੋ ਏਲੀਅਨ ਰਜਿਸਟ੍ਰੇਸ਼ਨ ਇਹ ਹੈ ਕਿ ਹੁਣ ਤੁਹਾਡੇ ਤਾਂ ਫਿੰਗਰਪ੍ਰਿੰਟ ਹੋਏ ਨਹੀਂ, ਕਿਉਂਕਿ ਤੁਸੀਂ ਤਾਂ ਬਾਰਡਰ ਤੋਂ ਆਏ ਆ, ਕੈਨੇਡੀਅਨ ਐਜ਼ ਅ ਸਿਟੀਜ਼ਨ, ਫਿੰਗਰਪ੍ਰਿੰਟ ਕਿਤੇ ਗਏ ਨਹੀਂ। ਤੇ ਉਹ ਜਿਹੜੇ ਲੋਕੀ ਆ, ਜਦੋਂ 30 ਦਿਨ ਤੋਂ ਉੱਤੇ ਰਹਿਣਾ, ਤਾਂ ਉਹਨਾਂ ਦੀ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਦੀ ਰਿਕੁਆਇਰਮੈਂਟ ਜਿਹੜੀ ਲਾਜ਼ਮੀ ਆ। ਤੇ ਹੁਣ ਇਹ ਕਿਉਂ ਆ, ਇਹ ਚ ਨਹੀਂ ਆਪਾਂ ਬਹਿਸ ਨਾ, ਕਿ ਇਹ ਕਿਉਂ ਇਦਾਂ ਇਹਨਾਂ ਨੇ ਕਰਤਾ, ਇਹ ਤਾਂ ਧੱਕਾ ਆ। ਉਹ ਉਹਨਾਂ ਨੇ ਅਗਲੇ ਨੇ ਰੂਲ ਬਣਾਤਾ ਕਿ ਕਰਨਾ ਤਾਂ ਕਰਨਾ ਬਸ ਨਾ। ਹੁਣ ਸੋ ਜਿਹੜਾ ਸਿੰਪਲ ਅੱਖਰਾਂ ਦੇ ਵਿੱਚ ਇਹ ਹੈ ਕਿ ਆਪਾਂ ਦੇਖ ਰਹੇ ਕਿ ਜ਼ਿਆਦਾ ਜਿਹੜੇ ਕੈਨੇਡੀਅਨ ਸਿਟੀਜ਼ਨ, ਉਹਨਾਂ ਨੂੰ ਪ੍ਰੋਬਲਮ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਕਰਨੀ ਹੈ। ਇਹ ਤੋਂ ਬਾਅਦ ਕਈ ਜਿਹੜੇ ਪੇਰੈਂਟਸ ਸੀਗੇ, ਉਹਨਾਂ ਦੇ ਨਾਲ ਜਿਹੜੇ ਜਵਾਕ ਸੀਗੇ, ਉਹ
ਹੁਣ 14 ਸਾਲ ਤੋਂ ਉੱਤੇ ਹੋ ਗਿਆ, ਠੀਕ ਹੈ, 14 ਸਾਲ ਤੋਂ ਥੱਲੇ ਉਮਰ ਵਾਲਿਆਂ ਦੇ ਫਿੰਗਰਪ੍ਰਿੰਟ ਨਹੀਂ ਹੁੰਦੇ, ਤੇ ਉਹਨਾਂ ਨੂੰ ਜਿਹੜਾ ਸੀਗਾ ਕਿ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਜਿਹੜਾ ਕਰੋ। ਤੁਸੀਂ ਦੇਖ ਲਓ ਕਿ April 11 ਨੂੰ ਹੁਣ ਇਹਨਾਂ ਨੇ ਕੀਤਾ ਸੀਗਾ, May 3 ਜਿਹੜਾ ਆਪਣਾ ਆ ਗਿਆ, ਤੇ ਇਹ ਜਿਹੜਾ ਟਾਈਮ ਲੰਘੀ ਜਾਂਦਾ, ਤੇ ਜਿਹਨਾਂ ਨੇ ਨਹੀਂ ਕਰਾਏ ਆ ਤੇ ਫਿੰਗਰਪ੍ਰਿੰਟ ਉਹਨਾਂ ਦੀ ਹੋਣੀ ਬਣਦੀ ਆ, ਉਹ ਪਲੀਜ਼ ਕਰਾਉਣ, ਠੀਕ ਹੈ। ਤੇ ਤਕਰੀਬਨ ਤੁਸੀਂ ਲਾ ਲਓ ਕਿ ਜੇ ਤੁਹਾਡੇ ਜਵਾਕ ਉਰੇ ਆਏ ਸੀਗੇ ਤੇ 14 ਸਾਲ ਤੋਂ ਉੱਤੇ ਉਮਰ ਹੋ ਗਈ, ਤਕਰੀਬਨ ਜਿਹੜੇ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣੇ ਪੈਣੇ ਆ, ਤੇ ਉਹਨਾਂ ਦੇ ਨਹੀਂ ਜਿਹੜੇ ਹੋਏ ਆ। ਸੋ ਇਹ ਜਿਹੜੀ ਰਜਿਸਟ੍ਰੇਸ਼ਨ ਰਿਕੁਆਇਰਮੈਂਟ ਆ, ਇਹਦੇ ਵਿੱਚ ਕੀ ਸਾਡਾ ਓਪੀਨੀਅਨ ਹੈਗਾ? ਇਹਦੇ ਵਿੱਚ ਸਾਡਾ ਓਪੀਨੀਅਨ ਹੈਗਾ 50-50। ਮਤਲਬ ਦੇਖੋ, ਵੈਸੇ ਤਾਂ ਸਹੀ ਗੱਲ ਆ ਕਿ ਹਰੇਕ ਬੰਦਾ ਜੇ ਫਿੰਗਰਪ੍ਰਿੰਟ ਰਵੇ, ਸਪੈਸ਼ਲੀ ਜੇ ਉਹਨੇ ਕ੍ਰਾਈਮ ਕੋਈ ਕੀਤੇ, ਇੱਕ ਪਤਾ ਰਹਿੰਦਾ ਕਿ ਦੇਸ਼ 'ਚ ਕੌਣ ਰਹਿ ਰਿਹਾ। ਇਹ ਨਹੀਂ ਕਿ ਕ੍ਰਾਈਮ ਕਰਕੇ ਚੱਲ ਵੀ ਬਾਰਡਰ ਟੱਪ ਕੇ ਪਾਰ ਹੋ ਗਿਆ, ਉਹ ਸਾਰਿਆਂ ਲਈ ਪ੍ਰੋਬਲਮ ਆ, ਹਨਾ। ਏਦਾਂ ਦੇ ਵਿਅਕਤੀ ਜਿਹੜੇ ਫਿਰ ਜੇ ਜ਼ਿਆਦਾ ਗਿਣਤੀ 'ਚ ਹੋ ਜਾਣ ਤਾਂ ਪ੍ਰੋਬਲਮ ਪੈਂਦੇ ਆ। ਪਰ ਇਹਦੇ ਵਿੱਚ ਇਹ ਹੈ ਕਿ ਹੁਣ ਜਿਹੜਾ ਬੰਦਾ, ਹੁਣ ਦੇਖੋ, ਇਹ ਕਈਆਂ ਲੋਕਾਂ ਦੇ ਲਈ ਟਾਈਮ ਟਪਾਉਣ ਵਾਲੀ ਗੱਲ ਹੋ ਜਾਂਦੀ ਹੈ ਕਿ ਇਹ ਸਰਕਾਰ ਨੇ ਕਿੱਦਾਂ ਕਰਨਾ, ਕਿਉਂਕਿ ਜੇ ਨਵੀਂ ਸਰਕਾਰ ਆਉਂਦੀ ਆ, ਉਹ ਇਹ ਲੋਕਾਂ ਨੂੰ ਜਿਹੜੇ ਕੱਚੇ ਰਹਿ ਰਹੇ ਆ, ਪੀਸਫੁਲੀ ਰਹਿ ਰਹੇ ਆ, ਟੈਕਸ ਟੂਕਸ ਆਪਣਾ ਦੇ ਰਹੇ ਆ, ਕੰਮ ਕੁਮ ਆਪਣਾ ਕਰ ਰਹੇ ਆ, ਜਿਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਉਹਨਾਂ ਨੂੰ ਜਿਹੜੀ ਦੂਸਰੀ ਸਰਕਾਰ ਆ ਉਹ ਪ੍ਰੋਬਲਮ ਨਹੀਂ ਦਿੰਦੀ। ਪਰ ਇਹ ਸਰਕਾਰ ਹੁਣ ਇਹ ਹੈ ਕਿ ਜਿਹੜੇ ਇੱਕ ਸ਼ਾਂਤਮਈ ਵੀ ਵਿਅਕਤੀ ਜਿਹੜਾ ਰਹਿ ਰਿਹਾ, ਠੀਕ ਆ, ਕੰਮ ਧੰਦਾ ਚਲਾ ਰਿਹਾ, ਬਿਜ਼ਨਸਮੈਨ ਆ ਜਾਂ ਫੈਮਿਲੀ ਚਲਾਈ ਆ, ਇਹਦੀ ਚਪੇਟ ਦੇ ਵਿੱਚ ਇਹ ਉਹਨਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਆ, ਜਿਹਦਾ ਕਿ ਅਮਰੀਕਾ ਚੋਂ ਬਾਹਰ ਕੱਢੇ ਦਾ ਕੋਈ ਨੁਕਸਾਨ ਨਹੀਂ ਹੋਣਾ, ਕਿਉਂਕਿ ਅਗਲਾ ਤਾਂ ਆਲਰੇਡੀ ਟੈਕਸ ਦੇ ਰਿਹਾ, ਵਧੀਆ ਕਮਿਊਨਿਟੀ 'ਚ ਵਿਚਰਿਆ ਹੋਇਆ, ਠੀਕ ਆ, ਜਿਹਨੇ ਕੋਈ ਤੁਸੀਂ ਕਹਿ ਲਓ ਕਿ ਬੈਡ ਐਲੀਮੈਂਟ ਨਹੀਂ ਹੈਗਾ ਸੋਸਾਇਟੀ ਦਾ। ਸੋ ਆਪਣੇ ਹਿਸਾਬ ਨਾਲ ਉਹਨੂੰ ਟਾਰਗੇਟ ਜਿਹੜਾ ਨਹੀਂ ਕਰਨਾ ਚਾਹੀਦਾ। ਏਦਾਂ ਦੇ ਕਈ ਲੋਕ ਆ ਸਾਡੀ ਕਮਿਊਨਿਟੀ 'ਚ ਵੀ, ਕਈ ਜਿਹੜੇ ਲੋਕ ਏਦਾਂ ਦੇ ਹੈਗੇ ਆ, ਠੀਕ ਆ, ਆਪਣਾ ਆਰਾਮ ਨਾਲ ਜਿਹੜਾ ਕਰ ਰਹੇ ਆ। ਪਰ ਹੁਣ ਇਹ ਜਿਹੜੀ ਚੀਜ਼ ਸਾਰੀ ਆ ਜਾਂਦੀ, ਏਦਾਂ ਹੁੰਦਾ ਕਿ ਕਾਂਗਰਸ ਜਿਹੜੀ ਉਹ ਲਾਅ ਬਣਾਉਂਦੀ ਹੁੰਦੀ ਆ, ਤੇ ਜਿਹੜੇ ਫੈਡਰਲ ਜੱਜ ਵਗੈਰਾ ਉਹ ਇੰਟਰਪ੍ਰੀਟ ਵਗੈਰਾ ਕਰ ਦਿੰਦੇ ਆ ਉਹਨੂੰ ਕਿੱਦਾਂ। ਪਰ ਇਹ ਜਿਹੜੀਆਂ ਹੁਣ ਵਿੱਚ ਏਜੰਸੀਆਂ ਆ ਗਈਆਂ, ਐਗਜ਼ੈਕਟਿਵ ਆਰਡਰ ਆ ਗਏ, ਕਿ ਇਹ ਸਹੀ ਹੈ ਕਿ ਨਹੀਂ ਸਹੀ ਹੈ, ਇਹ ਹੁਣ ਕੋਰਟ ਜਿਹੜਾ ਡਿਸਾਈਡ ਕਰਦਾ। ਪਰ ਹੋ ਕੀ ਰਿਹਾ ਕਿ ਜਦ ਤੱਕ ਕੋਰਟ ਤੱਕ ਗੱਲਬਾਤ ਪਹੁੰਚਦੀ ਆ, ਕਾਫੀ ਲੋਕੀ ਜਿਹੜੇ ਵਿੱਚ ਰਗੜੇ ਜਾਂਦੇ ਆ। ਸੋ ਇਹ ਚੀਜ਼ ਨਾ ਸਰਕਾਰ ਦੀ ਨਾ ਮੈਂ ਐਗਰੀ ਨਹੀਂ ਕਰਦਾ ਕਿ ਤੁਸੀਂ ਜਿਹੜਾ ਡਿਊ ਪ੍ਰੋਸੈਸ ਜਿਹੜਾ ਲੋਕਾਂ ਨੂੰ ਦਿਓ, ਠੀਕ ਹੈ। ਜੇ ਤੁਹਾਨੂੰ ਐਂਡ 'ਚ ਲੱਗਦਾ ਕਿ ਬੰਦੇ ਨੇ ਵਾਇਲੇਟ ਕੀਤਾ ਲਾਅ ਜਾਂ ਉਹਨੂੰ ਨਹੀਂ ਰੱਖਣਾ, ਉਹ ਤੁਹਾਡਾ ਦੇਸ਼ ਹੈ, ਤੁਹਾਡੀਆਂ ਨੀਤੀਆਂ ਵਾ, ਪਰ ਇਹ ਹੈ ਕਿ ਉਹਨੂੰ ਘੱਟੋ ਘੱਟ ਇੱਕ ਮੌਕਾ ਦਿਓ, ਵਕੀਲ ਦੇ ਰਾਹੀਂ ਉਹ ਜੱਜ ਮੂਹਰੇ ਜਾ ਸਕੇ। ਤੇ ਜਦੋਂ ਤੁਸੀਂ ਇਹ ਮੌਕਾ ਖੋ ਲੈਂਦੇ ਆ, ਉਹ ਜਿਹੜੀ ਚੀਜ਼ ਪ੍ਰੋਬਲਮ ਆ, ਤੇ ਤੁਸੀਂ ਦੇਖੋ ਕਿ ਸੁਪਰੀਮ ਕੋਰਟ ਵੀ, ਤੇ ਜਿਹੜੇ ਕੰਜ਼ਰਵੇਟਿਵ ਜੱਜ ਵੀ ਆ, ਤੇ ਹੋਰ ਸਰਕਿਟ ਕੋਰਟ ਵੀ ਆ, ਉਹ ਵੀ ਜ਼ਿਆਦਾਤਰ ਸਰਕਾਰ ਨੂੰ ਇਹੀ ਕਹਿ ਰਹੇ ਆ ਕਿ ਤੁਸੀਂ ਥੋੜਾ ਜਿਹਾ ਗਲਤ ਕਰ ਰਹੇ ਆ, ਤੁਸੀਂ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਨਹੀਂ ਚੱਲ ਰਹੇ। ਈਵਨ ਜਿਹੜੇ ਇਹਨਾਂ ਦੇ ਖੁਦ ਦੇ ਅਪਾਇੰਟਡ ਜੱਜ ਵੀ ਆ, ਉਹਨਾਂ ਨੇ ਵੀ ਜਿਹੜਾ ਕਹਿਣਾ ਸ਼ੁਰੂ ਕਰਤਾ। ਫਿਰ ਇਸ ਤੋਂ ਬਾਅਦ ਅੱਗੇ ਵਧਦੇ ਹੋਈਏ, ਸੋ ਇਹ ਹੁਣ ਇਹੀ ਹੈ ਕਿ ਲਾਸਟ ਵਰਡ ਰਜਿਸਟ੍ਰੇਸ਼ਨ ਦਾ ਇਹ ਹੈਗਾ ਕਿ ਦੇਖੋ, ਜਿਹਨਾਂ ਦੇ ਤਾਂ ਕੇਸ ਕੁਛ ਚੱਲਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਣੀ। ਪਰ ਹੁਣ ਚੀਜ਼ ਇਹ ਹੈ ਕਿ ਬੰਦਾ ਹੁਣ ਫਿੰਗਰਪ੍ਰਿੰਟ ਕਰਨ ਗਿਆ, ਸਾਡੇ ਇਦਾਂ ਦੇ ਵੀ ਕਈ ਕਲਾਇੰਟ ਉਹਨਾਂ ਨੂੰ ਫੜ ਕੇ ਬਿਠਾ ਲਿਆ ਉੱਥੇ, ਉਹ ਕਹਿੰਦਾ ਯਾਰ ਮੈਨੂੰ ਤੁਸੀਂ ਆਪ ਕਿਹਾ ਕਿ ਫਿੰਗਰਪ੍ਰਿੰਟ ਕਰਨਾ, ਸਾਨੂੰ ਹੁਣ ਜਿੱਦਾਂ ਕੋਰਟ ਕਹਿੰਦਾ ਸੀ ਪਾਸਪੋਰਟ ਦੀ ਪੂਰੀ ਕਾਪੀ ਨਾਲ ਲਾਓ, ਹਨਾ। ਸੋ ਪਾਸਪੋਰਟ ਆਪਾਂ ਮੰਗੀਦਾ ਸੀ, ਆਈਸ ਵਾਲਿਆਂ ਕੋਲ ਪਾਸਪੋਰਟ ਹੁੰਦਾ ਹੈਗਾ, ਜੱਜ ਕਹਿੰਦਾ ਸੀ ਪਾਸਪੋਰਟ ਵੇਖਣਾ। ਮੈਂ ਕਿਹਾ ਕਿੱਥੇ ਕਿੱਥੇ ਠੱਪੇ ਲੱਗੇ ਆ, ਕਿਹੜੇ ਕਿਹੜੇ ਦੇਸ਼ ਗਏ ਆ। ਆਪਾਂ ਕਿਹਾ ਚਲੋ ਕੋਈ ਗੱਲ ਨਹੀਂ, ਹਨਾ, ਹੁਣ ਹੋਰ ਤਾਂ ਕੋਈ ਸਾਡੇ ਕੋਲ ਤਰੀਕਾ ਹੈ ਨਹੀਂ ਪਾਸਪੋਰਟ ਮੰਗਣ ਦਾ। ਹੁਣ ਪਹਿਲਾਂ ਉਹਨਾਂ ਨੇ ਕਿ ਜੀ ਤੁਸੀਂ ਪਾਸਪੋਰਟ ਨਹੀਂ ਲਾਇਆ, ਆਪਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਫਾਰਮ ਨਹੀਂ ਪੂਰੇ ਭਰੇ, ਆਪਾਂ ਤੁਹਾਡਾ ਕੇਸ ਡਿਨਾਈ ਕਰ ਦੇਣਾ। ਹੁਣ ਬੰਦਾ ਪਾਸਪੋਰਟ ਮੰਗਦਾ, ਪਾਸਪੋਰਟ ਮੰਗਣ ਤੇ ਹੁਣ ਕੀ ਕਹਿੰਦੇ ਆ ਕਿ ਆਪਾਂ ਦੇ ਦੇਣਾ ਪਾਸਪੋਰਟ, ਆਪਣੇ ਕਲਾਇੰਟ ਨੂੰ ਭੇਜੋ ਜੀ ਪਾਸਪੋਰਟ ਲੈਣ ਆਵੇ। ਮੈਂ ਕਿਹਾ ਲੈ ਦੱਸ, ਏਦਾਂ ਤੁਹਾਡੇ ਕੋਲ, ਮੈਂ ਕਿਹਾ ਉਹਦਾ ਕਿਉਂ ਭੇਜੀਏ ਬਈ ਕਲਾਇੰਟ ਨੂੰ ਏਦਾਂ ਦਾ ਪਾਸਪੋਰਟ ਲੈਣ ਲਈ, ਫੜਨ ਦਾ ਬਹਾਨਾ ਲੱਭਦੇ ਆ। ਫਿਰ ਉਹ ਆ ਕਿ ਹੁਣ ਵਕੀਲ ਨੂੰ ਦੇਖਣਾ ਪੈਂਦਾ ਕਿ ਯਾਰ ਹੁਣ ਭੇਜਾਂ ਇਹਨੂੰ, ਨਾ ਭੇਜਾਂ, ਕਿੱਦਾਂ। ਵਕੀਲ ਵੀ ਵਿੱਚ ਵਿਚਾਲੇ ਫਸ ਗਿਆ, ਠੀਕ ਆ। ਹੁਣ ਭੇਜਤਾ, ਫੜ ਗਿਆ, ਕਲਾਇੰਟ ਨੇ ਕਹਿਣਾ ਕਿ ਯਾਰ ਮੈਨੂੰ ਨਹੀਂ ਭੇਜਣਾ ਚਾਹੀਦਾ ਸੀਗਾ। ਹੁਣ ਜਿਹੜੇ ਹੁਣ ਜੱਜ ਨੇ ਜਾਂ ਸਰਕਾਰੀ ਵਕੀਲ ਉਹ ਕਿ ਲੈ ਆਪਾਂ ਨੂੰ ਤਾਂ ਪਾਸਪੋਰਟ ਦੀ ਮੰਗ ਕੀਤੀ ਸੀ, ਇਹਨੂੰ ਕੀਤਾ ਨਹੀਂ, ਤੇ ਹੁਣ ਜੇ ਨਾ ਭੇਜਿਆ ਫੇਰ ਵਕੀਲ ਫਸਿਆ ਕਿ ਯਾਰ ਉਹਨੇ ਕਹਿਣਾ ਪਾਸਪੋਰਟ ਨਹੀਂ ਆ। ਫਿਰ ਕਲਾਇੰਟ ਨੇ ਕਹਿਣਾ ਕਿ ਯਾਰ ਇਹ ਮੇਰਾ ਵਕੀਲ ਨੂੰ ਕਿਹਾ ਹੈਗਾ ਜੱਜ ਨੇ, ਮੈਂ ਤਾਂ ਪਾਸਪੋਰਟ ਲਾ ਦੇਣਾ ਸੀਗਾ, ਇਹਨੇ ਪਾਸਪੋਰਟ ਨਹੀਂ ਲਾਇਆ। ਸੋ ਏਦਾਂ ਦੀ ਜਿਹੜੀ ਸਥਿਤੀ ਉਹ ਕ੍ਰੀਏਟ ਕਰ ਦਿੰਦੇ ਆ ਕਿ ਕਲਾਇੰਟਾਂ ਨੂੰ ਵਕੀਲਾਂ ਨੂੰ ਜੱਜਾਂ ਨਾਲ ਕਿ ਮਤਲਬ ਏਦਾਂ ਦਾ ਭੰਬਲ ਭੂਸਾ ਜਿਹਾ ਪਾਓ ਕਿ ਭਾਵੇਂ ਜੇ ਕੀਤਾ ਤਾਂ ਵੀ ਨੁਕਸਾਨ ਪਹੁੰਚਾਉਣਾ, ਨਾ ਕੀਤਾ ਤਾਂ ਵੀ ਨੁਕਸਾਨ ਪਹੁੰਚਾਉਣ ਵਾਲਾ। ਉਦਾਂ ਦੀਆਂ ਜਿਹੜੀਆਂ ਚੀਜ਼ਾਂ, ਨੀਤੀਆਂ, ਬੰਦਾ ਕਹਿੰਦਾ ਯਾਰ ਤੁਸੀਂ ਆਰਾਮ ਨਾਲ ਦੱਸੋ ਕਿ ਕੀ ਚੀਜ਼ ਕਰ ਸਕਦਾ ਕਿ ਨਹੀਂ। ਹੁਣ ਅੱਜ ਦੀ ਡੇਟ 'ਚ ਕਿ ਆਈਸ ਚੈੱਕ ਇਨ ਪਾਤਾ ਜੀ ਕਿਸੇ ਤੇ, ਠੀਕ ਹੈ, ਕਿ ਤੂੰ ਆਈਸ ਚੈੱਕ ਇਨ ਕਰ। ਹੁਣ ਵਕੀਲ ਤਾਂ ਇਹੀ ਕਹੂਗਾ ਨਾ ਕਿ ਬਈ ਆਈਸ ਚੈੱਕ ਇਨ ਆਪਣਾ ਕਰੋ, ਹੁਣ ਹੋਰ ਕੋਈ ਤਾਂ ਰਾਹ ਹੈ ਨਹੀਂ, ਕਿਉਂਕਿ ਜੇ ਨਾ ਕੀਤਾ ਫੇਰ ਬੰਦਾ ਭਗੌੜਾ ਵਾ। ਤੇ ਬੰਦਾ ਹੁਣ ਕਰਨ ਗਿਆ, ਉਹਨੂੰ ਫੜ ਕੇ ਬਿਠਾ ਲਿਆ ਉੱਥੇ। ਮਤਲਬ ਕਿ ਦੋਨੋਂ ਪਾਸੇ ਜਿਹੜਾ ਤੁਸੀਂ ਕਹਿ ਲਓ ਕਿ ਮਾਰ ਪਾਤੀ ਬੰਦੇ ਨੂੰ। ਸੋ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਇਹ ਗਲਤ ਆ, ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ। ਕਿ ਇੱਕ ਸਿਸਟਮ ਰੱਖੋ ਕਿ ਜੇ ਬੰਦਾ ਆ ਕੇ ਹਾਜ਼ਰੀ ਹੁਜਰੀ ਲਾ ਰਿਹਾ ਤੇ ਉਹਨੇ ਕਿਹੜਾ ਭਗੌੜਾ ਹੋ ਜਾਣਾ, ਹੁਣ ਵੀ ਤੇ ਆਇਆ ਹੀ ਹੈ ਨਾ, ਉਹਨੇ ਕਿਹੜਾ ਦੌੜ ਜਾਣਾ ਵਾ।
ਤੇ ਸਭ ਤੋਂ ਮਾੜੀ ਜਿਹੜੀ ਚੀਜ਼ ਆਪਾਂ ਦੇਖੀ ਉਹ ਇਹ ਆ ਕਿ ਹੁਣ ਹਾਜ਼ਰੀ ਲਾਣ ਗਿਆ ਬੰਦਾ ਕੈਲੀਫੋਰਨੀਆ ਚ, ਉਹਨਾਂ ਨੂੰ ਵੀ ਪਤਾ ਕਿ ਇੱਥੇ ਕੈਲੀਫੋਰਨੀਆ ਦੇ ਕੋਰਟ ਕੂਟ ਵਧੀਆ, 9th ਸਰਕਿਟ, ਤੇ ਕਈਆਂ ਨੂੰ ਇੰਟਰਨਲੀ ਉਹਨਾਂ ਨੇ ਟ੍ਰਾਂਸਫਰ ਕਰਤਾ ਦੂਜੀਆਂ ਜੇਲ੍ਹਾਂ ਚ, ਨਿਊ ਮੈਕਸੀਕੋ, ਕਿਸੇ ਨੂੰ ਲੁਈਜ਼ੀਆਨਾ, ਤੇ ਤਰੀਕ ਜਿਹੜੀ ਸੀਗੀ ਜਿਹੜੀ ਕਿੱਥੇ 2 ਸਾਲ ਬਾਅਦ ਸੀਗੀ ਉਹ ਛੇਤੀ ਛੇਤੀ ਦੇ ਦਿੱਤੀ 1-2 ਮਹੀਨੇ ਦੇ ਅੰਦਰ। ਤੇ ਉੱਥੇ ਦੇ ਜੱਜ ਜਿਹੜੇ ਸੀਗੇ ਉਹ ਭਾਵੇਂ ਬੰਦੇ ਨੇ ਸਹੀ ਵੀ ਬਿਆਨ ਦਿੱਤੇ ਸਾਰਾ ਕੁਝ, ਤੇ ਕੇਸ ਜਿਹੜਾ ਪਾਸ ਨਹੀਂ ਕੀਤਾ। ਜੀ ਠੀਕ ਹੈ ਜੀ। ਤੇ ਸੋ ਬਿਲਕੁਲ ਅੱਛਾ, ਇਹ ਤਾਂ ਚਲੋ ਇਹਨਾਂ ਨੇ ਪਹਿਲੇ 100 ਦਿਨਾਂ ਦੇ ਵਿੱਚ ਅਟਾਰਨੀ ਟਰਕਿਆਨਾ ਜੀ ਇਹ ਸਾਰਾ ਕੁਝ ਕੀਤਾ। ਅੱਗੇ ਇਦਾਂ ਹੀ ਨੇਰੀ ਵਗਦੀ ਰਹੂਗੀ, ਥੋੜੀ ਠੱਲ ਪਊਗੀ? ਕੀ ਤੁਸੀਂ ਕਿੱਦਾਂ ਸੋਚਦੇ ਆ ਜਾਂ ਕੀ ਸੋਚਦੇ ਆ ਵੀ ਇਹਨਾਂ ਦਾ ਪ੍ਰਸ਼ਾਸਨ ਅੱਗੇ ਕਿੱਦਾਂ ਇਦਾਂ ਹੀ ਕਾਰਵਾਈਆਂ ਨੂੰ ਤੇਜ਼ ਹੀ ਰੱਖੂਗਾ? ਮੇਰੇ ਹਿਸਾਬ ਨਾਲ ਏਦਾਂ ਹੋਊਗਾ ਕਿ ਇਹ ਤਾਂ ਅਜੇ ਸੀਗੀਆਂ ਨਿਊਜ਼ ਜਿਹੜੀਆਂ ਆਈਆਂ ਤੁਹਾਡੀਆਂ ਜਿਹੜੀ ਸਨਸਨੀ ਫਲਾਣ ਕਿ ਫਟਾਫਟ ਲੋਕਾਂ ਨੂੰ ਫੈਲੇ, ਕਿ ਤੁਸੀਂ ਕਹਿ ਲਓ ਕਿ ਇੱਕ ਵੇਵ ਇਹਨਾਂ ਨੇ ਜਿਹੜੀ ਕ੍ਰੀਏਟ ਕੀਤੀ ਹੈ ਕਿ ਫੀਅਰ ਮੌਂਗਰਿੰਗ ਜਿਹਨੂੰ ਕਹਿੰਦੇ ਆਪਾਂ, ਕਿ ਲੋਕੀ ਡਰ ਜਾਣ। ਪਰ ਜਿਹੜਾ ਅਸਲੀ ਨੁਕਸਾਨ ਹੈ ਇਹਨਾਂ ਨੇ ਹੁਣ ਅਜੇ ਕਰਨਾ ਵਾ, ਕਿੱਦਾਂ ਉਹ ਕਰ ਰਹੇ ਆ, ਉਹ ਹੁਣ ਜਾ ਰਹੇ ਆ ਟੈਕਨੀਕੈਲਿਟੀ, ਅਸਾਈਲਮ ਦਾ, ਉਹਨਾਂ ਦੇ ਫਾਰਮਸ ਨੂੰ ਲੈ ਕੇ, ਉਹਨਾਂ ਦੇ ਕਲੇਮਸ ਨੂੰ ਲੈ ਕੇ, ਜਿਹੜੇ ਕਾਨੂੰਨ ਕਿੱਦਾਂ ਉਹ ਜਿਹੜੇ ਚੇਂਜ ਕਰਨੇ ਆ, ਉਹ ਜਿਹੜੀ ਅਸਲੀ ਜਿਹੜੀ ਚੀਜ਼ ਆ, ਪ੍ਰੋਬਲਮਸ ਜਿਹੜੀਆਂ ਅਜੇ ਆਣੀਆਂ ਵਾ ਅੱਗੇ। ਠੀਕ ਹੈ, ਇਹ ਅਜੇ ਇਹਨਾਂ ਦੀ ਜਿਹੜੀ ਸੀਗੀ ਮੀਡੀਆ ਵਾਲੀ ਟਾਈਪ ਵਾਲੀ ਸ਼ੁਰੂਆਤ ਜਿਹੜੀ ਹੋਈ ਆ, ਇਹਨਾਂ ਨੇ ਪੂਰੇ 4 ਸਾਲ ਇਹਨਾਂ ਨੇ ਪੂਰੇ ਪੰਗੇ ਲੈਣੇ ਆ, ਕਿਉਂਕਿ ਜਿਹੜੇ ਅਗਲੇ ਸੁਪਰੀਮ ਕੋਰਟ ਆ ਉਹਨਾਂ ਨੇ ਪੰਗੇ ਲੈ ਰਹੇ ਆ, ਤਾਂ ਉਹ ਕਿਉਂ ਉਹਨਾਂ ਨੂੰ ਕੋਈ ਉਹ ਨਹੀਂ, ਤੇ ਸਿੱਧੀ ਇਹਨਾਂ ਦੀ ਵੀ ਜਦੋਜਹਿਦ ਆਪਸ ਚ ਚੱਲਣੀ ਆ, ਤੇ ਏਦਾਂ ਇਹ ਜਿਹੜਾ 4 ਸਾਲ ਰਹੂਗਾ ਸਟ੍ਰਿਕਟ ਕੰਮ। ਤੇ ਜਿਹੜੀ ਇਹਦੇ ਵਿੱਚ ਫਾਈਟ ਹੋਣੀ ਉਹੀ ਆ ਕੋਰਟ ਚ ਜਾ ਕੇ ਤੁਹਾਨੂੰ ਲਾਅ ਸੂਟ ਵਗੈਰਾ ਫਾਈਲ ਕਰਕੇ ਜਿਹੜਾ ਕਰਨਾ ਪੈਣਾ, ਤੇ ਰਜਿਸਟ੍ਰੇਸ਼ਨ ਦੀ। ਹਾਂਜੀ ਹਾਂਜੀ, ਮੈਂ ਇਹੀ ਗੱਲ ਵਿੱਚ ਨਾਲ ਐਡ ਕਰਨਾ ਚਾਹੁੰਦਾ ਸੀ, ਪੁੱਛਣਾ ਸੀਗਾ ਵੀ ਹੁਣ ਜਿੱਦਾਂ ਇਹ ਅਸਾਈਲਮ ਦੀ ਅਪਲਾਈ ਕਰਨ ਦੇ ਲਈ ਵੀ ਇਹ ਸੋਚ ਰਹੇ ਵੀ $1000 ਫੀਸ ਜਿਹੜੀ ਉਹ ਕਰ ਦੇਣੀ ਆ, ਵਰਕ ਪਰਮਿਟ ਲੈ ਕੇ ਵੀ ਚਰਚਾ ਜਿਹੜੀ ਚੱਲ ਰਹੀ ਆ ਵੀ ਉਹਦੇ ਵਿੱਚ ਵੀ ਫੀਸਾਂ 'ਚ ਸ਼ਾਇਦ ਵਾਧਾ ਵਗੈਰਾ ਉਹ ਕਰਨਾ ਆ। ਹੁਣ ਅੱਗੇ ਕੋਈ ਬੰਦਾ ਬਾਰਡਰ ਤੇ ਆਉਂਦਾ ਸੀ ਤਾਂ ਅਸਾਈਲਮ ਅਪਲਾਈ ਕਰ ਸਕਦਾ ਸੀ ਵਿਦਆਊਟ ਐਨੀ ਮਨੀ, ਤੇ ਜੇ $1000 ਵਾਲਾ ਇਹਨਾਂ ਨੇ ਜੇ ਮੰਨ ਲਓ ਵੀ ਇਹ ਕਰ ਦਿੰਦੇ ਆ, ਫਿਰ ਤਾਂ ਕਾਫੀ ਲੋਕਾਂ ਦੇ ਲਈ ਔਖਾ ਹੋ ਜਾਣਾ ਆ ਵੀ ਜੇ ਉਹ ਅਪਲਾਈ ਵੀ ਕਰਨਾ ਚਾਹੁੰਦੇ, ਜੇ ਮਨੀ ਨਾ ਹੋਈ ਤਾਂ ਉਹ ਕਰ ਨਹੀਂ ਸਕਣਗੇ। ਸੋ ਦੇਖੋ ਜੀ, ਹੁਣ ਇਹ ਤਾਂ ਸਵਾਲ ਪੁੱਛਣ ਵਾਲਾ ਇਹ ਹੈ ਕਿ ਸਰਕਾਰ ਨੂੰ ਪੈਸੇ ਚਾਹੀਦੇ ਆ ਤਾਂ ਫੀਸ ਚਾਹੀਦੀ ਆ। ਤੇ ਸਰਕਾਰ ਸਾਹਿਬ ਜੇ ਤੁਹਾਨੂੰ ਪੈਸੇ ਚਾਹੀਦੇ ਆ ਤਾਂ ਤੁਸੀਂ ਫੀਸ ਕਹੋ, ਭਾਵੇਂ 5000 ਤੁਸੀਂ ਫੀਸ ਲਾ ਦੋਗੇ, ਤੁਹਾਡਾ ਕੇਸ ਆਪਾਂ ਛੇਤੀ ਹੀਅਰਿੰਗ ਦੇ ਦਾਂਗੇ, 5000 ਦੇ ਦਿਓ, ਉਹ ਵੀ ਲੋਕਾਂ ਨੇ ਦੇ ਦੇਣੇ ਆ ਜੇ ਤੁਸੀਂ ਏਦਾਂ ਕਰਦੇ ਆ। ਸਹੀ ਗੱਲ। ਸੋ ਜੇ ਤਾਂ ਪੈਸੇ ਇਕੱਠੇ ਕਰਨ ਵਾਲਾ ਹੋਆ, ਫਿਰ ਤਾਂ ਤੁਸੀਂ ਉਹ ਇਮੀਗ੍ਰੇਸ਼ਨ ਦੇ ਬੈਨੀਫਿਟ ਵਾਲੇ ਵੀ ਦੇ ਸਕਦੇ ਆ ਕਿ ਭਾਈ ਜਿਹਨੂੰ ਛੇਤੀ ਤਰੀਕ ਚਾਹੀਦੀ ਆ ਉਹਨੂੰ 5000 ਦੇ ਦਿਓ, ਅਗਲਾ ਉਹ ਵੀ ਦੇ ਦਊਗਾ, ਹਨਾ। ਜਿਹੜੇ ਪ੍ਰੀਮੀਅਮ ਪ੍ਰੋਸੈਸਿੰਗ ਹੁੰਦੀ ਹੋਈ ਆ ਕਈ ਚੀਜ਼ਾਂ ਹਨਾ। ਹੁਣ ਜੇ ਤੁਸੀਂ ਕਹੋਗੇ ਸਾਰੇ ਨੂੰ ਹੀ ਕਿ ਜਿਹੜਾ ਹੁਣ ਬੰਦਾ ਆ ਹੀ ਰਿਹਾ ਵਾ, ਤੇ ਹੁਣ ਜਿਹੜਾ ਮੰਨ ਲਓ ਕਿ ਜੇ ਹਾਲਾਤ ਹੀ ਕਿਸੇ ਦੇ ਇਦਾਂ ਦੇ ਹੋ ਗਏ, ਠੀਕ ਆ, ਕੋਈ ਮੈਕਸੀਕੋ ਤੋਂ ਆ, ਕਿਦੋਂ ਆ, ਉਹ $1000 ਹੁਣ ਉਹ ਪਹਿਲਾਂ ਇਕੱਠਾ ਕਰੂਗਾ, ਫਿਰ ਡੈਡਲਾਈਨ ਦਾ ਸਾਲ ਵਾਲਾ ਚੱਕਰ ਪੈ ਜਾਊਗਾ। ਕਈ ਸਾਰੇ ਉਹ ਪੈ ਜਾਂਦੇ ਆ ਕਿ ਜਿਹੜਾ ਤੁਹਾਡਾ ਪਹਿਲਾ 1000 ਵਾਲਾ, ਕਈ ਤਾਂ ਹੁਣ ਜਿੱਦਾਂ ਨਾਨ ਪ੍ਰੋਫਿਟ ਵਗੈਰਾ ਤੋਂ ਆਪਣੇ ਕੇਸ ਜਿਹੜੇ ਕਰਾਉਂਦੇ ਹੁੰਦੇ ਆ, ਹਾਂਜੀ, ਨਾਨ ਪ੍ਰੋਫਿਟ ਵਗੈਰਾ ਫ੍ਰੀ ਚ ਜਿਹੜੀਆਂ ਕੇਸ ਜਿਹੜੀਆਂ ਕਰਦੀਆਂ, ਨਾਨ ਪ੍ਰੋਫਿਟ ਦੀ ਨਾਲੇ ਇਹਨਾਂ ਨੇ ਫੰਡਿੰਗ ਬੰਦ ਕਰਤੀ, ਇੱਕ ਤਾਂ ਉਦਾਂ ਨਹੀਂ ਕੰਮ ਕਰ ਸਕਦੇ। ਹੁਣ ਗੱਲ ਉਹੀ ਆ ਗਈ ਕਿ $1000 ਆਊਗਾ ਕਿੱਥੋਂ? ਹਾਂਜੀ, ਤੇ ਇਹ ਥੋੜਾ ਜਿਹਾ ਮਤਲਬ ਕਿ ਨਾਰਮਲੀ ਤੁਸੀਂ ਦੇਖੋ H1 ਵਗੈਰਾ ਹੋਰ ਜਿਹੜੀਆਂ ਫੀਸਾਂ ਵਾ ਉਹ 400-500 ਦੀ ਰੇਂਜ ਜਿਹੜੀਆਂ ਹੁੰਦੀਆਂ ਸੀਗੀਆਂ ਸਾਰੀਆਂ, ਤੇ $1000 ਟੂ ਮਚ ਸਟੀਫ ਫੀਸ ਆ ਬਾਕੀ ਜਿਹੜੀਆਂ ਫੀਸਾਂ ਦੇ ਕੰਪੈਰੀਜ਼ਨ ਦੇ ਵਿੱਚ ਵੀ। ਤੇ ਵਰਕ ਪਰਮਿਟ ਵਗੈਰਾ ਵੀ ਜਿਹੜੇ ਭਰਦੇ ਆ, ਪਤਾ ਹੀ ਹੈ ਸਾਰਿਆਂ ਨੂੰ, $410 ਏਦਾਂ ਫੀਸ ਹੁੰਦੀ ਸੀਗੀ। ਸਿਟੀਜ਼ਨਸ਼ਿਪ ਦੀ 700 ਦੇ ਗੇਟ ਦੇ ਵਿੱਚ ਫੀਸ ਜਿਹੜੀ ਹੁੰਦੀ ਸੀਗੀ। ਗ੍ਰੀਨ ਕਾਰਡ ਵਗੈਰਾ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ $1225 $1400 ਏਦਾਂ ਦੇ ਰੇਂਜ 'ਚ ਫਲਕਚੁਏਟ ਕਰਦੀਆਂ ਸੀਗੀਆਂ। ਪਰ ਹੁਣ ਸਿੱਧੇ ਤੁਸੀਂ ਅਸਾਈਲਮ ਵਾਲਾ ਸਿੱਧੇ ਹੀ ਕਿ ਸ਼ੁਰੂ ਵੀ ਨਹੀਂ ਕਿ $100 $200, ਸਿੱਧੇ $1000 ਤੋਂ, ਉਹ ਆਈ ਥਿੰਕ ਸਰਕਾਰ ਦਾ ਮਤਲਬ ਫੀਸ ਇਕੱਠੇ ਕਰਨ ਵਾਲਾ ਤਾਂ ਨਹੀਂ, ਉਹ ਇਹੀ ਆ ਕਿ ਥੋੜੀ ਤੰਗੀ ਪਰੇਸ਼ਾਨੀ ਜਿਹੜੀ ਲੋਕਾਂ ਨੂੰ ਆਵੇ। ਜੀ, ਤੇ ਇਹਦੇ ਵਿੱਚ ਫਿਰ ਅੱਗੇ ਉਹਨਾਂ ਨੇ ਕਿਹਾ ਕਿ ਆਪਾਂ ਜਿਹੜੇ ਤਕਰੀਬਨ 50,000 ਰਜਿਸਟ੍ਰੇਸ਼ਨ ਉਹਨਾਂ ਦੇ ਕੋਲ ਆਈਆਂ ਅਜੇ ਆਬਵੀਅਸਲੀ ਇਹ ਘੱਟ ਆ, ਮਤਲਬ ਕਾਫੀ ਲੋਕ ਅਜੇ ਵੀ ਕੱਚੇ ਆ ਜਿਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੋਏ ਆ। ਤੇ ਤੁਸੀਂ ਆਪੋ ਆਪਣਾ ਦੇਖੋ, ਕਿਉਂਕਿ ਕੱਲ ਨੂੰ ਏਦਾਂ ਨਾ ਹੋਵੇ ਕਿ ਰਜਿਸਟ੍ਰੇਸ਼ਨ 'ਚ ਤੁਸੀਂ ਨਾ ਆਓ ਤੇ ਇਹ ਏਦਾਂ ਦਾ ਕੋਈ ਡੇਟਾਬੇਸ ਇੰਪਲੀਮੈਂਟ ਕਰ ਦੇਣ ਕਿ ਪੁਲਿਸ ਵਗੈਰਾ ਜਿਹੜੀ ਚੈੱਕ ਕਰ ਲੈਣ, ਤੇ ਜੇ ਤੁਸੀਂ ਸਿਸਟਮ ਦੇ ਵਿੱਚ ਨਹੀਂ ਆਏ ਰਾਈਟ, ਉਹ ਫਿਰ ਤੁਹਾਡੀ ਇੰਸਟੈਂਟ ਜਿਹੜੀ ਅਰੈਸਟ ਹੋ ਜਾਣੀ ਆ। ਠੀਕ ਹੈ, ਇੰਸਟੈਂਟ ਤੁਹਾਡੀ ਅਰੈਸਟ ਜਿਹੜੀ ਹੋ ਜਾਣੀ ਆ, ਫਾਈਨ ਹੋ ਜਾਣਾ। ਤੇ ਪਹਿਲਾ ਕੰਮ ਇਹਨਾਂ ਦਾ ਸੀਗਾ ਡੇਟਾਬੇਸ ਕ੍ਰੀਏਟ ਕਰਨਾ, ਦੂਜਾ ਕੰਮ ਹੈਗਾ ਉਹਨੂੰ ਜਿਹੜਾ ਕਿ ਆਪਣੇ ਜਿਹੜੇ ਰਿਸੋਰਸਿਸ ਨਾਲ ਉਹਨੂੰ ਚੈੱਕ ਕਰਨਾ ਕਿਹੜੇ ਕਿੱਦਾਂ ਹੈਗੇ ਆ ਕਿ ਨਹੀਂ ਹੈਗੇ ਆ। ਹੁਣ ਉਹ ਜਿਹੜਾ ਆਪਰੇਸ਼ਨ ਇਹਨਾਂ ਦਾ ਲੀਗਲ ਆ ਕਿ ਨਹੀਂ ਲੀਗਲ ਆ, ਖਬਰਾਂ ਤਾਂ ਇਹ ਵੀ ਸੁਣਨ ਨੂੰ ਆਈਆਂ ਕਿ
ਮਸ਼ੀਨਾਂ ਜਿਹੜੀਆਂ ਲੈ ਕੇ ਆਪਣੇ ਖੜੇ ਸੀਗੇ ਟ੍ਰੇਨਾਂ ਸਟੇਸ਼ਨਾਂ ਦੇ ਬਾਹਰ ਕਿ ਇੱਥੇ ਅੰਗੂਠਾ ਲਾਓ ਤੇ ਦੇਖੀਏ ਕੀ ਆਇਆ। ਤੇ ਹੁਣ ਗੱਲ ਉਹੀ ਆ ਜਾਂਦੀ ਹੈ ਕਿ ਸਾਰੀ ਪਾਪੂਲੇਸ਼ਨ ਦਾ ਤਾਂ ਲਾ ਨਹੀਂ ਸਕਦੇ ਏਦਾਂ, ਕਿਉਂਕਿ ਰਿਸੋਰਸਿਸ ਬਹੁਤ ਜ਼ਿਆਦਾ ਚਾਹੀਦੇ ਆ। ਤੇ ਫਿਰ ਥੋੜਾ ਜਿਹਾ ਰੇਸ਼ੀਅਲ ਪ੍ਰੋਫਾਈਲਿੰਗ ਵਾਲਾ ਵੀ ਰੌਲਾ ਰੱਪਾ ਜਿਹੜਾ ਸਾਹਮਣੇ ਆ ਸਕਦਾ ਕਿ ਸਿਰਫ ਬਰਾਊਨ ਬੰਦੇ ਨੂੰ ਜਿਹੜਾ ਕਿ ਤੂੰ ਉਂਗਲੀ ਲਾ ਕੇ ਦੱਸ ਕਿ ਤੇਰਾ ਡੇਟਾਬੇਸ 'ਚ ਨਾਮ ਆਉਂਦਾ ਕਿ ਨਹੀਂ ਆਉਂਦਾ। ਤੇ ਸਰਕਾਰ ਫਿਰ ਕਹਿੰਦੀ ਹੈ ਕਿ ਇਹਨਾਂ ਨੇ ਵਲੰਟੀਅਰ ਜਿਹੜੇ ਲੋਕ ਸੀਗੇ ਕਿ ਜਿਹੜੇ ਇਹਨਾਂ ਦੇ ਵਧੀਆ ਸਿਟੀਜ਼ਨ ਜਿਹੜੇ ਕਿ ਕਹਿੰਦੇ ਕਿ ਆਪਾਂ ਤੁਹਾਡੇ ਨਾਲ ਸਹਿਮਤ ਵਾਲੇ ਲੋਕ ਜਿਹੜੇ ਹੈਗੇ ਆ, ਉਹਨਾਂ ਦਾ ਇਹਨਾਂ ਨੇ ਵਲੰਟੀਅਰ ਪ੍ਰੋਗਰਾਮ ਬਣਾਇਆ ਕਿ ਤੁਸੀਂ ਵੀ ਆਈਸ ਦੇ ਨਾਲ ਜਿਹੜਾ ਆ ਕੇ ਹੈਲਪ ਕਰੋ। ਤੇ ਤੁਸੀਂ ਉਹ ਵੇਖਿਆ ਹੀ ਹੋਣਾ ਕਿ ਮੂੰਹ ਢੱਕ ਕੇ ਤੇ ਬਿਨਾਂ ਵਰਦੀ ਦੇ ਵੀ ਜਿਹੜੇ ਲੋਕੀ ਸੀਗੇ ਉਹਨਾਂ ਨੇ ਰੈਸਟਾਂ 'ਚ ਮਦਦ ਕੀਤੀ ਹੈ ਆਪਣੀ। ਤੇ 450 ਜਿਹੜਾ ਵਲੰਟੀਅਰ ਇਹਨਾਂ ਦੇ ਨਾਲ ਪੱਕਾ ਹੀ ਜਿਹੜਾ ਜੁੜਿਆ ਹੋਇਆ ਤੇ ਜਿਹੜਾ ਇਹਨਾਂ ਦੀ ਹੈਲਪ ਕਰ ਰਿਹਾ ਰੈਸਟਾਂ ਕਰਨ 'ਚ। ਤੇ 85 ਜਿਹੜੀਆਂ ਇਹਨਾਂ ਦੀਆਂ ਫੈਸਿਲਿਟੀਜ਼ ਜਿਹੜੀਆਂ ਇਹਨਾਂ ਨੇ ਬਣਾਈਆਂ ਅਕ੍ਰੋਸ ਦ ਕੰਟਰੀ, ਜਿਹਦੇ ਵਿੱਚ ਵਲੰਟੀਅਰ ਜਿਹੜੇ ਆਮ ਨਾਗਰਿਕ ਆ ਉਹ ਵੀ ਆਈਸ ਦੇ ਨਾਲ ਜੁੜ ਕੇ ਇਹਨਾਂ ਦੀ ਬੰਦੇ ਬੰਦੇ ਫੜਨ 'ਚ ਮਦਦ ਕਰ ਸਕਦੇ ਆ। ਇਹਦੇ ਵਿੱਚ ਤੁਸੀਂ ਵੇਖਿਆ ਹੋਣਾ ਇੱਕ ਮੇਰੇ ਖਿਆਲ ਵਾਸ਼ਿੰਗਟਨ ਸਟੇਟ ਦਾ ਸੀਗਾ ਬਾਉਂਟੀ ਹੰਟਰ ਜਿਹੜਾ ਹੁੰਦਾ, ਬਾਉਂਟੀ ਹੰਟਰ ਜਿਹਨੂੰ ਨਹੀਂ ਪਤਾ, ਜਿਹਨੂੰ ਪੈਸੇ ਮਿਲਦੇ ਆ ਨਾ ਆਹ ਗੱਡੀਆਂ ਗੁੱਡੀਆਂ ਟੋ ਕਰਨ ਦੇ ਜਾਂ ਲੋਕਾਂ ਨੂੰ ਫੜਨ ਦੇ। ਤੇ ਉਹ ਸਰਕਾਰ ਨੂੰ ਜਾ ਕੇ ਸਿਟੀ ਦੇ ਵਿੱਚ ਚਲ ਗਿਆ, ਸਿਟੀ ਨੂੰ ਜਾ ਕੇ ਕਹਿੰਦਾ ਕਿ ਮੇਰੀ ਫੀਸ ਜਿਹੜੀ ਡਬਲ ਕਰ ਦੋ। ਤੇ ਉਹ ਕਹਿੰਦੇ ਕੀ ਚੱਕਰ, ਕਹਿੰਦਾ ਤੁਸੀਂ ਮੈਨੂੰ ਪੈਸੇ ਦਿੰਨੇ ਆ ਤੇ ਮੈਂ ਫਿਰ ਲੋਕਾਂ ਨੂੰ ਨਹੀਂ ਫੜੂੰਗਾ, ਨਹੀਂ ਤਾਂ ਮੈਨੂੰ ਇੰਨੇ ਦੀ ਆਫਰ ਆ ਰਹੀ ਆ। ਤੇ ਸਿਟੀ ਨੇ ਉਹਨੂੰ ਭਜਾਤਾ ਕਿ ਤੂੰ ਲੋਕਾਂ ਨੂੰ ਡਰਾਉਂਦਾ, ਕਹਿੰਦਾ ਬਾਕੀ ਤੁਹਾਡੀ ਮਰਜ਼ੀ ਆ, ਕਹਿੰਦਾ ਮੇਰੇ ਵਰਗੇ ਬੜੇ ਲੋਕ ਆ, ਕਹਿੰਦਾ ਸਰਕਾਰ ਜਿਹੜੀ ਪੈਸੇ ਦੇ ਕੇ ਕਹਿ ਰਹੀ ਹੈ ਕਿ ਤੁਸੀਂ ਫੜੋ ਲੋਕਾਂ ਨੂੰ। ਡਬਲ ਏਜੰਟ ਬਣਦੇ ਸੀ ਹੈ, ਉਧਰੋਂ ਉਹਦੀ ਆੜ ਚ ਕਹਿੰਦੇ ਵੀ ਤੁਸੀਂ ਇਧਰੋਂ ਡਬਲ ਦੇ ਦਿਓ, ਹੀ ਨਹੀਂ ਫੜਾਂਗੇ। ਸਹੀ ਹੈ। ਕਹਿੰਦਾ ਮੈਂ ਫੜਨਾ ਨਹੀਂ ਚਾਹਨਾ, ਪਰ ਕਹਿੰਦਾ ਮੈਨੂੰ ਜੇ ਡਬਲ ਪੈਸੇ ਦੇ ਦਿਓ ਤਾਂ ਮੈਂ ਘਰੇ ਬੈਠਾ ਰਹੂੰਗਾ। ਮੈਂ ਕਿਹਾ ਲੈ ਦੱਸ, ਇਹ ਨਵੀਂ ਆਈਟਮ ਪੇਸ਼ ਕਰਤੀ ਇਹਨੇ। ਅੱਛਾ, ਆਪਣੇ ਇੱਥੇ ਫਰੈਜ਼ਨੋ ਦੇ ਵਿੱਚ ਬੀਤੇ ਦਿਨੀ ਨਾ ਇੱਕ ਕੇਸ ਦੀ ਹੀਅਰਿੰਗ ਦੇ ਵਿੱਚ ਜਿਹੜੇ ਜੱਜ ਆ ਉਹਨਾਂ ਨੇ ਰੋਕਿਆ ਸੀਗਾ ਸੀਬੀਪੀ ਨੂੰ ਵੀ ਭਾਈ ਤੁਸੀਂ ਸਿੱਧਾ ਜਾ ਕੇ ਜਿਹੜੇ ਭੂਰੇ ਮੂਲ ਦੇ ਲੋਕ ਆ, ਬਰਾਊਨ ਸਕਿਨ ਵਾਲੇ ਜਿਹੜੇ ਲੋਕ ਆ, ਉਹਨਾਂ ਨੂੰ ਜਾ ਕੇ ਨਹੀਂ ਸਿੱਧਾ ਵੀ ਇਮੀਗ੍ਰੇਸ਼ਨ ਪੇਪਰ ਜਿਹੜੇ ਤੁਸੀਂ ਪੁੱਛੀ ਜਾਓ ਵੀ ਵਾਰੰਟਲੈਸ ਸਰਚਾਂ ਜਿਹੜੀਆਂ ਉਹ ਨਾ ਕਰੋ। ਜਿਹੜੇ ਜਦੋਂ ਕਰਨ ਕਾਊਂਟੀ 'ਚ ਅਟਾਰਨੀ ਟਰਕਿਆਨਾ ਜੀ ਟਰੰਪ ਹੁਣਾਂ ਦੇ ਸਹੁੰ ਚੱਕਣ ਤੋਂ ਪਹਿਲਾਂ ਜਿਹੜੀ ਛਾਪੇਮਾਰੀ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ACLU ਨੇ ਇਸ ਚੀਜ਼ ਦੇ ਉਲਟ ਲਾ ਸੂਟ ਜਿਹੜਾ ਉਹ ਦਰਜ ਕੀਤਾ ਸੀ। ਸੋ ਹੁਣ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਇੰਜੰਕਸ਼ਨ ਜਿਹੜੀ ਆ ਬਾਰਡਰ ਪੈਟਰੋਲ ਨੂੰ ਲਾਈ ਆ ਵੀ ਵਾਰੰਟਲੈਸ ਇਮੀਗ੍ਰੇਸ਼ਨ ਸਟਾਪ ਜਿਹੜੇ ਕਰਨੇ ਆ ਕੈਲੀਫੋਰਨੀਆ ਦੇ ਵਿੱਚ ਜਿਹੜੀ ਉਹ ਬੰਦ ਕਰੋ। ਸੋ ਉਹੀ ਗੱਲ ਵੀ ਉਹ ਚੀਜ਼ ਨੂੰ ਵਾਪਰੇ ਨੂੰ ਦੇਖੋ 4-5 ਮਹੀਨੇ ਹੋ ਗਏ ਆ। 5 ਮਹੀਨਿਆਂ ਬਾਅਦ ਜਾ ਕੇ ਅਦਾਲਤ ਨੇ ਉਸ ਚੀਜ਼ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਲਿਆ ਹੈ ਜਾਂ ਉਹਨਾਂ ਨੂੰ ਰੋਕਿਆ। ਪਰ ਉਸ ਤੋਂ ਪਹਿਲਾਂ ਉਹਨਾਂ ਦਾ ਜਿੱਦਾਂ ਚੰਮਦੀਆਂ ਚਲਾਈਆਂ ਉਹਨਾਂ ਨੇ ਉਹ ਚਲਾਉਂਦੇ ਜਿਹੜੇ ਉਹ ਰਹੇ ਆ। ਪਰ ਇਹ ਵੀ ਨਹੀਂ ਆ ਵੀ ਇਹਦੇ ਕਹੇ ਤੇ ਇਹਨਾਂ ਨੇ ਰੁਕ ਵੀ ਜਾਣਾ, ਇਹ ਕੰਮ ਫਿਰ ਵੀ ਗਾਹੇ ਬਗਾਹੇ ਜਿਹੜਾ ਉਹ ਚੱਲਦਾ ਹੀ ਰਹਿਣਾ ਆ। ਹਾਂ, ਇਹ ਜਿਹੜੇ ਨਸਲ ਦੇ ਆਧਾਰ ਤੇ ਰੰਗ ਦੇ ਆਧਾਰ ਦੇ ਉੱਤੇ ਆਪਾਂ ਨੂੰ ਪਤਾ ਹੀ ਆ ਵੀ ਜ਼ਿਆਦਾ ਕਿਹਨਾਂ ਨੂੰ ਜਿਹੜਾ ਉਹ ਨਿਚੋੜਿਆ ਜਾ ਰਿਹਾ ਹੈ ਜੀ। ਨਹੀਂ, ਉਹ ਫਿਰ ਕੰਟੈਂਪਟ ਪ੍ਰੋਸੀਡਿੰਗ ਬਾਅਦ ਚ ਹੋ ਜਾਣੀ ਆ ਵਾ, ਮਤਲਬ ਏਦਾਂ ਕਿ ਤੁਸੀਂ ਕਰ ਸਕਦੇ ਆ ਲੋਕ ਆਪਣੇ, ਜਦੋਂ ਇੱਕ ਵਾਰੀ ਕੋਰਟ ਨੇ ਕਹਿਤਾ, ਪਰ ਬਾਅਦ ਚ ਕੰਟੈਂਪਟ ਆਫ ਕੋਰਟ ਉਹ ਵੀ ਪ੍ਰੋਸੀਡਿੰਗ ਆ ਜਾਂਦੀਆਂ ਤੇ ਉਹ ਅਫਸਰ ਵੀ ਟੰਗੇ ਜਾ ਸਕਦੇ ਆ। ਤੇ ਇਹਦੇ ਵਿੱਚ ਮੈਂ ਉਹੀ ਕਿਹਾ ਸੀ, ਮੈਂ ਕਿਹਾ ਦੇਖੋ ਜਿਹੜੀ ਅਸਲੀ ਫਾਈਟ ਹੈਗੀ ਨਾ ਹੁਣ ਜਿੱਦਾਂ ACLU ਵਗੈਰਾ ਹੈਗਾ, ਇਹ ਫੰਡਿੰਗ ਬੇਸ ਤੇ ਚੱਲਦੀ ਆ। ਤੁਸੀਂ ਇਹਨਾਂ ਦੇ ਪੇਜ ਪੂਜ ਤੇ ਜਾ ਕੇ ਜਿਹੜਾ ਡੋਨੇਟ ਜਿਹੜਾ ਕਰ ਸਕਦੇ ਆ, $5-10 ਜਿਹੜਾ ਜਿੰਨਾ ਵੀ ਤੁਹਾਡਾ ਬਣਦਾ, ਠੀਕ ਹੈ, ਜੇ ਜ਼ਿਆਦਾ ਨਹੀਂ ਵੀ ਕਰਨੇ ਆ। ਤੇ ਤੁਸੀਂ ਇਸ ਵੇਲੇ ਦੇਖੋ ਕਿ ਫਾਈਟ ਜਿਹੜੀ ਕੌਣ ਕਰਦਾ, ਇਹੀ ਸੰਸਥਾਵਾਂ ਜਿਹੜੀਆਂ ਕਰਦੀਆਂ, ਠੀਕ ਹੈ। ਹੁਣ ਆਪਾਂ ਖਬਰਾਂ ਸੁਣੀ ਦੀਆਂ ਇੱਧਰ ਉੱਧਰ ਕਈ ਕੰਮ ਤੁਹਾਨੂੰ ਪਤਾ ਹੁਣ, ਤੇ ਤੁਹਾਨੂੰ ਹੋਰ ਕਿਸੇ ਨੇ ਕਹਿਣਾ ਨਹੀਂ, ਠੀਕ ਹੈ। ਤੁਹਾਨੂੰ ਉਹੀ ਹੈ ਕਿ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਇਹ ਦੱਸੀਦਾ ACLU ਦੀ ਗੱਲ ਜਿਹੜੀ ਕਰੀਦੀ ਆ, ਤੇ ਇਹ ਤੁਹਾਡੇ ਤੇ ਵੀ ਪ੍ਰਭਾਵ ਜਿਹੜੀਆਂ ਚੀਜ਼ਾਂ ਜਿਹੜੀਆਂ ਪਾਉਂਦੀਆਂ, ਠੀਕ ਹੈ, ਸਾਰੇ ਸਮਾਜ ਤੇ ਜਿਹੜਾ ਪ੍ਰਭਾਵ ਪਾਉਂਦੀਆਂ। ਸੋ ਐਵੇਂ ਬੈਠੇ ਰਹਿਣਾ। ਹੁਣ ਕਿਸੇ ਨੇ ਇੱਕ ਵਾਰੀ ਦੱਸਿਆ, ਕੋਈ ਵੀਡੀਓ ਮੇਰੇ ਨਾਲ ਸ਼ੇਅਰ ਕਰਦਾ ਸੀਗਾ ਜੀ, ਕਹਿੰਦਾ ਬੰਦੇ ਨੇ ਕਹਿੰਦਾ ਅਰਦਾਸ ਕਰਾਤੀ, ਕਹਿੰਦਾ ਗੁਰਦੁਆਰੇ ਦੇ ਵਿੱਚ ਇੱਕ ਬਾਬਾ ਜੀ ਇਹਨੂੰ ਥੋੜੀ ਜਿਹੀ ਠੰਡ ਬਖਸ਼ਣ ਟਰੰਪ ਨੂੰ, ਤੇ ਏਦਾਂ ਨਾ ਕਰੇ। ਤੇ ਚਲੋ ਹੁਣ ਮੈਂ ਕਿਹਾ ਮਤਲਬ ਉਹ ਬੰਦੇ ਨੇ ਉਹਨੂੰ ਜਿੱਦਾਂ ਕਾਫੀ ਸ਼ੇਅਰ ਕੀਤਾ ਗਿਆ। ਤੇ ਪਰ ਇਹ ਹੈ ਕਿ ਹੁਣ ਦੇਖੋ ਕਿ ਫਾਈਟ ਤੁਸੀਂ ਇਹ ਪ੍ਰੈਕਟੀਕੈਲਿਟੀ ਦੇ ਵਿੱਚ ਦੇਖੋ ਕਿ ਹੁਣ ਜਿਹੜੀ ਫਾਈਟ ਜਿਹੜੀ ਕੌਣ ਆ ਕਿ ਸਾਰੇ ਇਹਨਾਂ ਦੇ ਵੀ, ਕਿਉਂਕਿ ਰਿਸੋਰਸਿਸ ਬਹੁਤ ਲਿਮਿਟਿਡ ਆ ਜੀ, ਠੀਕ ਆ ਕਿ ਨਹੀਂ। ਤੇ ਇਹ ਹੈ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਸਾਰਿਆਂ ਨੂੰ ਜਿਹੜੀਆਂ ਇਫੈਕਟ ਕਰਦੀਆਂ। ਤੇ ਜੇ ਤੁਸੀਂ ਰੇਡੀਓ ਸੁਣਦੇ ਆ, ਆਹ ਸੋਸ਼ਲ ਮੀਡੀਆ ਨਾਲ ਜੁੜੇ ਆ, ਠੀਕ ਆ, ਮਤਲਬ ਇਹ ਹੈ ਕਿ ਯਾਰ ਥੋੜੇ ਵੀ ਬੰਦਾ ਜਿਹੜਾ ਇਹਨਾਂ ਨੂੰ ਦੇ ਦੇਵੇ ਤਾਂ ਇਹ ਜਿਹੜੀਆਂ ਏਦਾਂ ਦੀਆਂ ਸੰਸਥਾਵਾਂ ਜ਼ਰੂਰੀ ਆ। ਹੁਣ ਜਿਹੜੀ ਸਰਕਾਰ ਆ ਉਹਨੇ ਤਾਂ ਫੰਡਿੰਗ ਜਿਹੜੀ ਕੱਟ ਕਰਤੀ। ਹੁਣ ਜਿੱਦਾਂ ਤੁਸੀਂ ਕਹਿੰਦੇ ਕਿ 5 ਮਹੀਨੇ ਇਹਨਾਂ ਨੂੰ ਲੱਗ ਗਏ ਵੀ ਕਿੰਨੀਆਂ ਕੁ ਫਾਈਟਾਂ ਕਰਨ। ਹੁਣ ਮਤਲਬ ਐਂਡ ਆਫ ਦਾ ਡੇ ਤਾਂ ਰਿਸੋਰਸਿਸ ਉਨੇ ਕੀ ਆ ਨਾ, ਗੱਡੀ 'ਚ ਜਿੰਨਾ ਤੇਲ ਪਊਗਾ ਉਨੀ ਦੂਰ ਹੀ ਗੱਡੀ ਚੱਲ ਸਕਦੀ ਨਾ। ਸੋ ਇਹ ਚੀਜ਼ ਆ ਕਿ ਇਹਨਾਂ ਨੂੰ ਤੁਸੀਂ ਇੰਪਾਵਰ ਰੱਖੋ, ਠੀਕ ਆ। ਸਰਕਾਰਾਂ ਤਾਂ ਫਿਰ ਚਾਹੁੰਦੀਆਂ ਹੀ ਨਹੀਂ ਕਿ ਏਦਾਂ ਦੀਆਂ ਜਿਹੜੀਆਂ ਸੰਸਥਾਵਾਂ ਵਾ ਇਹ ਉਹ
ਮਤਲਬ ਤੁਸੀਂ ਸੋਚੋਗੇ ਜੇ ਇਹ ਸੰਸਥਾਵਾਂ ਇਦਾਂ ਦੀਆਂ ਗਾਇਬ ਹੋ ਜਾਣ, ਠੀਕ ਹੈ, 4-5 ਸਾਲ ਚ ਇਦਾਂ ਦਾ ਹੋ ਜਾਵੇ ਕਿ ਇਹ ਡਰਾਈ ਆਊਟ ਹੀ ਕਰ ਦਿੱਤੀਆਂ ਜਾਣ, ਫਿਰ ਤਾਂ ਮਤਲਬ ਸਰਕਾਰਾਂ ਜੋ ਮਰਜ਼ੀ ਕਰੀ ਜਾਣ। ਸੋ ਇਹ ਜਿਹੜੇ ਦੇਸ਼ ਆ, ਇਹਨਾਂ ਦੇਸ਼ਾਂ ਤੇ ਆਪਣੇ ਦੇਸ਼ਾਂ 'ਚ ਇਹੀ ਫਰਕ ਆ ਕਿ ਇੱਥੇ ਜਿਹੜੇ ਇਦਾਂ ਦੇ ਢਾਂਚੇ ਆ ਨਾ, ਉਹ ਬੜੇ ਕਾਇਮ ਹੈਗੇ ਆ ਕਿ ਦੇਰ ਸਵੇਰ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਘੇਰੇ 'ਚ ਉਹਨੂੰ ਲਿਆ ਲਿਆਂਦਾ ਜਾਂਦਾ। ਤੇ ਆਪਣੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਸੀਗਾ ਕਿਸੇ ਟਾਈਮ ਤੇ, ਉੱਥੇ ਵੀ ਤੁਸੀਂ ਦੇਖੋਗੇ ਬੜੇ ਵਧੀਆ ਸੁਪਰੀਮ ਕੋਰਟ ਦੇ ਆਪਣੇ ਵੀ ਇੰਡੀਆ ਦੇ ਵਿੱਚ ਜੱਜ ਜਿਹੜੇ ਹੋਏ ਆ। ਅਲਟੀਮੇਟਲੀ ਕੀ ਹੁੰਦਾ ਕਿ ਸਰਕਾਰਾਂ ਹੌਲੀ ਜਦੋਂ ਉਹਨੂੰ ਕਬਜ਼ਾ ਜਦੋਂ ਕਰ ਜਾਂਦੀਆਂ ਉਹ ਚੀਜ਼ਾਂ ਤੇ, ਪ੍ਰੈਸ ਦੇ ਉੱਤੇ ਕਬਜ਼ਾ ਕਰ ਜਾਂਦੀਆਂ, ਇੰਡੀਪੈਂਡੈਂਟ ਰਿਪੋਰਟਿੰਗ ਨਹੀਂ ਹੁੰਦੀ, ਤੇ ਉਦੋਂ ਜਿਹੜਾ ਸੀਗਾ ਹੌਲੀ ਹੌਲੀ ਤੁਸੀਂ ਕਹਿ ਲਓ ਕਿ ਪੱਠਾ ਜਿਹੜਾ ਬਹਿਣਾ ਸ਼ੁਰੂ ਹੋ ਜਾਂਦਾ ਸਿਸਟਮ ਦਾ। ਸਹੀ ਗੱਲ। ਇਹ ਜਿਹੜੇ ਹੁਣ ਤੁਸੀਂ ਜੇ ਵਧੀਆ ਦੇਸ਼ 'ਚ ਆਪਾਂ ਆਏ ਆ ਰਹਿਣਾ, ਤਾਂ ਉਹਨੂੰ ਰਿਸਪੈਕਟ ਵੀ ਕਰਨਾ ਵਾ, ਤੇ ਉਹ ਜਿਹੜੇ ਸਿਸਟਮ ਆ ਉਹਨੂੰ ਬੜਾਵਾ ਵੀ ਦੇਣਾ ਵਾ। ਸੋ ACLU ਜਿਹੜੀ ਸੰਸਥਾ ਵਾ, ਠੀਕ ਆ, ਤੇ ਉਹ ਤੁਸੀਂ ਮੇਰਾ ਵਰਡ ਲੈ ਸਕਦੇ ਆ ਕਿ ਇਹ ਜਿਹੜੀਆਂ ਸੰਸਥਾਵਾਂ ਫਾਈਟ ਪੂਰੀਆਂ ਕਰਦੀਆਂ ਵਾ, ਇਹਨਾਂ ਨੂੰ ਤੁਸੀਂ ਕਰੋ। ਤੇ ਆਪਾਂ ਜੀ ਅੱਗੇ ਵੱਧਦੇ ਹੋਏ ਖਬਰਾਂ ਦੇ ਵੱਲ, ਜਿਹੜਾ 100 ਦਿਨ ਵਾਲੀ ਖਬਰ ਸੀਗੀ, ਉਹਨਾਂ ਨੇ ਇੱਕ ਜਿਹੜੀ ਹੋਰ ਬੜੀ ਵੱਡੀ ਚੀਜ਼ ਕੀਤੀ ਆ, ਮੈਰਿਜ ਫਰਾਡ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਫੜਿਆ ਵਾ। ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਜਿਹੜੀ ਸਾਂਝੀ ਕਰਾਂਗੇ। ਤੇ ਬੇਸਿਕਲੀ ਜਿੰਨੇ ਪ੍ਰੋਗਰਾਮ ਸੀਗੇ ਇਹ ਪੇਰੋਲ ਵਗੈਰਾ ਮਿਲੇ ਸੀਗੇ, ਸਪੈਸ਼ਲੀ ਕਿਊਬਾ, ਹੇਟੀ, ਨਿਕਰਾਗੁਆ ਤੇ ਵੈਨੇਜ਼ੁਏਲਾ, ਹੈ ਨਾ, TPS ਜਿਹੜੇ ਸੀਗੇ, TPS ਕਰਾ ਸੀਗੇ, ਵਰਕ ਪਰਮਿਟ ਜਿਹੜੇ ਦੇ ਦਿੱਤੇ ਸੀਗੇ। ਉਹ ਹੁਣ ਤੁਸੀਂ ਦੇਖੋਗੇ ਖੁੱਲਾ ਹੀ ਜਿਹੜਾ ਬਾਰਡਰ ਦੇ ਦਿੱਤਾ, ਤੇ ਉਹਦੇ ਵਿੱਚ ਕਈ ਸਾਰੇ ਮਿਲੀਅਨਸ ਹੀ ਲੋਕ ਜਿਹੜੇ ਆ ਗਏ ਸੀਗੇ, ਹਨਾ। ਹਾਂਜੀ, ਇਹ ਉਦੋਂ ਦੀ ਗੱਲ ਆ ਜਦੋਂ ਸਾਡੇ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਸੀ ਕਿ ਤੁਹਾਡੇ ਤੇ ਭਾਈ CLP ਲਾਤੀ ਆ, ਤੁਸੀਂ CBP ਐਪ ਤੋਂ ਕਰੋ, ਤੁਸੀਂ ਆ ਨਹੀਂ ਸਕਦੇ ਆ। ਤੇ ਐਟ ਦਾ ਸੇਮ ਟਾਈਮ ਜਿਹੜੇ ਆ 4 ਦੇਸ਼ਾਂ ਦੇ ਸੀ ਲੋਕਾਂ ਨੂੰ ਕਰਤਾ। ਤੇ ਉਦੋਂ ਐਜ਼ ਅ ਇਮੀਗ੍ਰੇਸ਼ਨ ਲਾਇਰ ਆਪਾਂ ਵੀ ਇਹੀ ਕਿ ਯਾਰ ਤੁਸੀਂ ਸਿਲੈਕਟਿਵ ਕਿਉਂ ਕੀਤਾ ਹੈਗਾ, ਮਤਲਬ ਇਹ 4 ਨੂੰ ਕਿਉਂ ਦਿੱਤਾ ਹੈਗਾ, ਜਾਂ ਤਾਂ ਸਾਰਿਆਂ ਨੂੰ ਦਿਓ ਕਿ ਜਿੱਥੇ ਜਿੱਥੇ ਪ੍ਰੋਬਲਮ ਚੱਲਦੀਆਂ ਸਾਰਿਆਂ ਨੂੰ ਦਿਓ। ਸੋ ਉਹਨਾਂ ਕਈ ਜਿਹੜੇ ਇਮੀਗ੍ਰੇਸ਼ਨ ਲਾਇਰ ਸੀਗੇ ਉਹ ਵੀ ਹੈਪੀ ਨਹੀਂ ਸੀਗੇ ਕਿ ਇਦਾਂ ਕਿਉਂ ਆ ਕਿ ਭਾਈ ਇਹ ਤਾਂ ਹੁਣ ਤੁਸੀਂ ਸਿੱਧਾ ਹੀ ਜਿਹੜਾ ਸੀਗਾ ਕਿ ਠੀਕ ਹੈ ਹੇਟੀ ਦੀਆਂ ਹੁਣ ਪ੍ਰੋਬਲਮ ਆ, ਪਰ ਕਦੋਂ ਦੀਆਂ ਪ੍ਰੋਬਲਮਾਂ ਚੱਲਣ ਦੀਆਂ ਉਹਨਾਂ ਦੀਆਂ, ਤਾਂ ਕਈ ਸਾਲਾਂ ਤੋਂ ਚੱਲਣ ਦੀਆਂ, ਤਾਂ ਵੀ ਤੁਸੀਂ ਇਦਾਂ ਕਰ ਰਹੇ। ਸੋ ਤਕਰੀਬਨ 5.5 ਲੱਖ ਲੋਕ ਜਿਹੜੇ ਉਹਨਾਂ ਨੂੰ ਇਹਨਾਂ ਨੋਟੀਫਾਈ ਕੀਤਾ ਕਿ ਤੁਹਾਡਾ ਪੇਰੋਲ ਤੇ ਵਰਕ ਆਥੋਰਾਈਜੇਸ਼ਨ ਜਿਹੜੀ ਉਹ ਕੈਨਸਲ ਕਰ ਦਿੱਤੀ ਆ, ਤੇ ਤੁਸੀਂ ਜਾਓ ਆਪਣੇ ਆਪਣੇ ਦੇਸ਼ ਨੂੰ ਵਾਪਸ। ਸੋ ਉਹ ਕਹਿੰਦੇ ਕਿ ਸਿੱਧੇ ਕਿਹੜੇ ਹਿਸਾਬ ਨਾਲ ਤੁਸੀਂ ਜਿਹੜੇ ਇਹਨਾਂ ਨੂੰ ਪੇਰੋਲ ਤੇ ਜਿਹੜੇ ਵਰਕ ਪਰਮਿਟ ਜਿਹੜੇ ਵੰਡਤੇ ਆ, ਤੇ ਇਹਨਾਂ ਨੇ TPS ਜਿਹੜਾ ਸੀਗਾ ਖਤਮ ਕਰਤਾ, ਤੇ ਕਹਿੰਦੇ ਅੱਗੇ ਐਕਸਟੈਂਡ ਨਹੀਂ ਕਰਨਾ। ਇਸ ਤੋਂ ਇਲਾਵਾ ਜਿਹੜੀ ਇਹ ਕਹਿੰਦੇ ਆ ਕਿ ਜਿਹਨਾਂ ਨੇ ਅਨਫੇਅਰਲੀ ਇਮੀਗ੍ਰੇਸ਼ਨ ਬੈਨੀਫਿਟ ਆਬਟੇਨ ਕੀਤੇ ਆ, ਉਹਨਾਂ ਨੂੰ ਆਪਾਂ ਪ੍ਰਿਜ਼ਨ ਸੈਂਟੈਂਸ ਵੀ ਦੇਣੀ ਆ, ਹੁਣ ਫਾਈਨ ਵੀ ਲਾਣੇ ਆ, ਤੇ ਬਾਅਦ ਚ ਡਿਪੋਰਟ ਕਰਨਾ। ਪਹਿਲਾਂ ਏਦਾਂ ਸੀਗਾ ਕਿ ਬੰਦਾ ਫੜਿਆ ਜਾਂਦਾ ਸੀਗਾ ਝੂਠ ਬੋਲਦਾ, ਤੇ ਉਹਨੂੰ ਫਿਰ ਉਹ ਬੰਦੇ ਨੂੰ ਪਤਾ ਸੀਗਾ ਕਿ ਜੇ ਚੱਲ ਤਾਂ ਕੀ ਜ਼ਿਆਦਾ ਤੋਂ ਜ਼ਿਆਦਾ ਦਾ ਲੱਗ ਜਾਊਗਾ, ਮੇਰਾ ਵਾਪਸ ਭੇਜ ਦੋਗੇ। ਉਹ ਕਹਿੰਦੇ ਵਾਪਸ ਨਹੀਂ ਭੇਜਣਾ, ਉਹਨੇ ਪਾਲਿਸੀ ਚੇਂਜ ਕਰਤੀ। ਉਹ ਕਹਿੰਦੇ ਪਹਿਲਾਂ ਜੇਲ੍ਹ ਟਾਈਮ ਕਰਨੀ ਹੈ ਪੂਰੀ, ਜਦੋਂ ਜੇਲ੍ਹ ਖਤਮ ਹੋ ਗਈ ਫਿਰ ਵਾਪਸ ਭੇਜਣਾ ਜੀ। ਤੇ 7120 ਇਹਨਾਂ ਨੇ ਜਿਹੜੇ ਫਰਾਡ ਦੇ ਰਿਕਾਰਡ ਇਦਾਂ ਦੇ ਬੈਨੀਫਿਟ ਦੇ ਲੱਭੇ ਆ, ਉਹਦੇ ਵਿੱਚ ਉਹਦੀ 4600 ਇਹਨਾਂ ਨੇ ਆਲਰੇਡੀ ਲੋਕਾਂ ਨੂੰ ਫਰਾਜੂਲੈਂਟ ਜਿਹੜਾ ਕਰਤਾ। 462 ਇਹ ਕਹਿੰਦੇ ਜਿਹੜੇ ਫਰਾਡ ਦੇ ਬੈਨੀਫਿਟ ਦੇ ਰਿਕਾਰਡ ਸੀਗੇ ਆਈਸ ਵਾਲਿਆਂ ਨੂੰ ਦੇਤੇ ਇਹਨਾਂ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਲਈ, ਤੇ 4600 ਤਕਰੀਬਨ ਲੋਕੀ ਜਿਹੜੇ ਇਹਨਾਂ ਨੇ ਇਨਵੈਸਟੀਗੇਸ਼ਨਾਂ ਆਈਸ ਵਾਲਿਆਂ ਕੋਲ ਚਲਾਈਆਂ ਜਿਹਨਾਂ ਨੇ ਵਿਆਹ ਵਾਲੇ ਫਰਾਡ ਕੀਤੇ ਆ, ਹੋਰ ਫਰਾਡ ਕੀਤੇ ਆ। 2200 ਲੋਕਾਂ ਤੇ ਇਹਨਾਂ ਨੇ ਜਿਹੜੇ ਕੰਮਕਾਰ ਤੇ ਸੀਗੇ ਵੇਅਰ ਹਾਊਸਾਂ ਤੇ, ਲਿਕਰ ਸਟੋਰਾਂ ਤੇ ਉਹ ਛਾਪੇ ਮਾਰੇ ਆ, ਜਿੱਥੇ ਉਹਨਾਂ ਨੇ ਬੰਦੇ ਜਿਹੜੇ ਫੜੇ ਆ ਫਾਈਨ ਕੀਤੇ ਆ ਲੋਕਾਂ ਨੂੰ। ਤੇ ਸੋਸ਼ਲ ਮੀਡੀਆ ਐਕਟੀਵਿਟੀ ਜਿਹੜੀ ਸੀ 3500 ਲੋਕਾਂ ਦੀ ਇਹਨਾਂ ਨੇ ਸੋਸ਼ਲ ਮੀਡੀਆ ਐਕਟੀਵਿਟੀ ਦੇ ਹਿਸਾਬ ਨਾਲ ਇਹ ਕਹਿੰਦੇ ਲੋਕ ਜਿਹੜੇ ਚੱਕੇ ਆ। ਇਹ ਆਪਣੇ ਵੱਲੋਂ ਆਪਣੀ ਜਿਹੜੀ ਚੀਜ਼ ਦੱਸ ਰਿਹਾ ਹੈਗਾ, ਆਪਾਂ 100 ਦਿਨਾਂ ਦੇ ਵਿੱਚ ਇੰਨਾ ਕੰਮ ਜਿਹੜਾ USCIS ਨੇ ਆંકੜੇ ਦੱਸੇ ਆ, ਇਹ ਵਾਲੇ USCIS ਨੇ ਆંકੜੇ ਜਿਹੜੇ ਦੱਸੇ ਆ। ਤੇ ਬੇਸਿਕਲੀ ਇੱਕ ਚੀਜ਼ ਜਿਹੜੀ ਇਹਨਾਂ ਨੇ ਕਹੀ ਹੈ ਕਿ ਐਂਟੀ ਅਮਰੀਕਨਿਜ਼ਮ, ਕਿ ਜਿਹਨਾਂ ਨੇ ਸੋਸ਼ਲ ਮੀਡੀਆ ਤੇ ਕੋਈ ਇਦਾਂ ਦੀ ਗੱਲ ਕੀਤੀ ਆ ਜਿਹੜੀ ਕਿ ਅਮਰੀਕਾ ਦੇ ਇੰਟਰਸਟ ਦੇ ਅਗੇਂਸਟ ਆ। ਇਹ ਚੀਜ਼ 'ਚ ਬੜੇ ਸਾਰੇ ਲਾਇਰ ਇਹਨਾਂ ਐਗਰੀ ਨਹੀਂ ਕਰਦੇ ਆ, ਕਿਉਂਕਿ ਐਂਡ ਆਫ ਦਾ ਡੇ ਜਿਹੜਾ ਹੈਗਾ ਕਿ ਫ੍ਰੀ ਕੰਟਰੀ ਸੀਗੀ, ਫ੍ਰੀ ਸਪੀਚ ਸੀਗੀ। ਤੁਸੀਂ ਇੰਨਾ ਨਹੀਂ ਕਹਿ ਸਕਦੇ ਕਿ ਬੰਦੇ ਨੇ ਕੋਈ ਨਾਰਮਲ ਗੱਲ ਕੀਤੀ ਆ ਤੇ ਤੁਸੀਂ ਉਹਨੂੰ ਕਹੋ ਕਿ ਇਹਦੇ ਦੇਸ਼ ਦੇ ਖਿਲਾਫ ਆ। ਸੋ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਕਾਫੀ ਧੱਕਾ ਕੀਤਾ ਸਟੂਡੈਂਟਸ ਦੇ ਨਾਲ, ਤੇ ਕੋਰਟਸ ਜਿਹੜੇ ਸਟੈਪ ਹੋ ਗਏ ਹੁਣ ਉਹਨਾਂ ਨੇ ਰੋਕ ਟੋਕ ਜਿਹੜੀ ਇਹਨਾਂ ਨੂੰ ਲਾਤੀ ਆ। ਫਿਰ ਇਹਨਾਂ ਨੇ ਦੂਸਰੀ ਜਿਹੜੀ ਚੀਜ਼ ਕੀਤੀ ਸੀਗੀ ਕਿ ਜਿਹੜੇ ਆਪਣੇ ਕਹਿੰਦੇ ਸਿਰਫ 2 ਸੈਕਸ ਹੈਗੇ ਆ US ਦੇ ਵਿੱਚ, ਮੇਲ ਤੇ ਫੀਮੇਲ, ਉਹ ਜਿਹੜਾ ਇਹਨਾਂ ਨੇ ਕਰਤਾ ਸਾਰਾ ਕੰਮ ਖਤਮ। ਜਿਹੜੇ ਜੈਂਡਰ ਇਹ ਉਹ ਪ੍ਰੋਨਾਊਂਸ ਜਿਹੜਾ ਚੱਲਦਾ ਸੀਗਾ, ਤੇ ਬੇਸਿਕਲੀ ਜਿਹੜੀ ਫੀਮੇਲ ਸਪੋਰਟਸ ਸੀਗੀ ਉਹਦੇ ਵਿੱਚ ਹੁਣ ਇਹ ਕਹਿੰਦੇ ਆ ਕਿ ਬੇਸਿਕਲੀ ਵੀਜ਼ਾ ਨਹੀਂ ਦੇਣਾ ਜੇ ਕੋਈ, ਮਤਲਬ ਜੇ ਕੋਈ ਫੀਮੇਲ ਆ ਤਾਂ ਉਹਨੇ ਫੀਮੇਲ ਦੇ ਵਿੱਚ ਸਪੋਰਟਸ ਦੇ ਵਿੱਚ ਆ ਕੇ ਖੇਡਣਾ। ਟ੍ਰਾਂਸਜੈਂਡਰ ਤੇ ਰੋਕ ਲਾਤੀ, ਮਤਲਬ ਉਹ ਜਿਹੜੀ ਰੋਕ ਲਾਤੀ। ਹਾਂਜੀ, ਤੇ ਉਹਦਾ ਵੀ ਜਿਹੜਾ ਸੀਗਾ ਮਤਲਬ ਕਾਫੀ ਜਿਹੜੀ
ਚੀਜ਼ਾਂ ਬਾਹਰ ਆਈਆਂ ਕਿ ਸਰਕਾਰ ਨੇ ਵੀ ਕਾਫੀ ਉਹ ਜਿਹੜਾ ਸੀਗਾ ਉਹਦੇ ਵਿੱਚ ਆਪਣੀ ਫੰਡਿੰਗ ਲਾਈ ਸੀ ਕਿ ਇੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾਣ, ਤੇ ਉਹ ਤੁਹਾਡੇ ਤੇ ਆਪਣੇ ਤੇ ਕਿੱਦਾਂ ਤੁਸੀਂ ਉਹਨੂੰ ਵੇਖਦੇ ਆ। ਪਰ ਇਹ ਸੀਗਾ ਕਿ ਇੱਕ ਚੀਜ਼ ਜਿਹੜੀ ਸੀ ਕਿ ਫੀਮੇਲ ਦੇ ਜਿਹੜੇ ਰਿਕਾਰਡ ਸੀਗੇ, ਜਦੋਂ ਇਹ ਲੋਕਾਂ ਨੇ ਵਿੱਚ ਖੇਡਣਾ ਸ਼ੁਰੂ ਕੀਤਾ, ਤੇ ਉਹ ਜਿਹੜੀ ਰੈਗੂਲਰ ਬਾਇਓਲੋਜੀਕਲ ਫੀਮੇਲ ਸੀ ਉਹਦੇ ਰਿਕਾਰਡ ਨੂੰ ਤਾਂ ਉਹਨਾਂ ਨੇ ਸਾਰਿਆਂ ਨੇ ਬੀਟ ਕਰਤਾ, ਕਿਉਂਕਿ ਆਬਵੀਅਸਲੀ ਐਕਸਟਰਾ ਸਟਰੈਂਥ, ਐਕਸਟਰਾ ਬੋਨ ਡੈਂਸਿਟੀ ਤੇ ਰਿਜ਼ਲਟ ਜਿਹੜੇ ਸੀਗੇ ਉਹ ਕਿ ਫੀਮੇਲ ਤਾਂ ਕੰਪੀਟ ਫਿਰ ਕਰ ਹੀ ਨਹੀਂ ਸਕਦੀ ਸੀਗੀ। ਤੇ ਉਹ ਚੀਜ਼ ਦੇ ਵਿੱਚ ਇਹਨਾਂ ਨੇ ਸਿੱਧਾ ਹੀ ਜਿਹੜਾ ਸਿੰਪਲ ਸਟੇਟਮੈਂਟ ਕੀ ਸਿਰਫ ਦੋ ਹੀ ਹੈਗੇ ਆ, ਮੇਲ ਤੇ ਫੀਮੇਲ, ਹੋਰ ਕੁਝ ਨਹੀਂ ਹੈ ਜੀ। ਇਸ ਤੋਂ ਬਾਅਦ ਇਹਨਾਂ ਨੇ ਜੀ ਨੈਚੁਰਲਾਈਜੇਸ਼ਨ ਜਿਹੜੀਆਂ ਸੈਰੇਮਨੀ ਸੀਗੀਆਂ ਵੱਡੇ ਲੈਵਲ ਤੇ ਹੁੰਦੀਆਂ ਸੀਗੀਆਂ ਸੈਂਚੁਰੀ ਸਿਟੀਜ਼ ਦੀਆਂ, ਉਹਨਾਂ ਨੂੰ ਐਂਡ ਕਰਤਾ ਕਿ ਇਦਾਂ ਦਾ ਕੋਈ ਆਪਾਂ ਫੰਡਿੰਗ ਕੁਝ ਨਹੀਂ ਦੇਣਾ ਜਦ ਤੱਕ ਤੁਸੀਂ ਸਾਡੇ ਨਾਲ ਕੋਆਪਰੇਟ ਨਹੀਂ ਕਰਦੇ ਆ। ਸੋ ਇਹ ਇਹਨਾਂ ਦੇ 100 ਦਿਨਾਂ ਦੇ ਜਿਹੜੇ ਆંકੜੇ ਜਿਹੜੇ ਹੈਗੇ ਆ ਜੀ। ਅੱਛਾ, ਮੈਰਿਜ ਫਰਾਡ ਨੂੰ ਲੈ ਕੇ ਤੁਸੀਂ ਗੱਲ ਕੀਤੀ, ਆਈ ਸਾਰਿਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ USCIS ਵਾਲਿਆਂ ਨੇ ਵੀ ਮਦਦ ਕੀਤੀ ਆ। ਇਹ ਕਹਿੰਦੇ ਵੱਡਾ ਮੈਰਿਜ ਫਰਾਡ ਆਪਰੇਸ਼ਨ ਚੱਲ ਰਿਹਾ ਸੀ, ਉਸ ਨੂੰ ਇਹਨਾਂ ਨੇ ਭੰਨਿਆ ਹੈਗਾ। ਬਿਲਕੁਲ ਜੀ। ਸੋ ਮੈਰੀਲੈਂਡ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਹੋਇਆ, ਬਸ ਜੀ USCIS ਦਾ ਕਾਫੀ ਰੋਲ ਸੀਗਾ, ਆਈਸ ਵਾਲਿਆਂ ਦਾ ਕਾਫੀ ਰੋਲ ਸੀਗਾ, ਸਟੇਟ ਡਿਪਲੋਮੈਟਿਕ ਸਿਕਿਉਰਿਟੀ ਸਰਵਿਸ ਦਾ ਤੇ ਅਟਾਰਨੀਜ਼ ਆਫਿਸ ਦਾ ਮੈਰੀਲੈਂਡ ਦੇ ਦਾ। 4 ਵਿਅਕਤੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ। ਇਹ ਮੈਰਿਜ ਫਰਾਡ ਦਾ ਜਿਹੜਾ ਕੰਮ ਜਿਹੜਾ ਕਰਦੇ ਸੀਗੇ, ਡੀਲਾਂ ਬਣਾਉਂਦੇ ਸੀਗੇ, ਲੋਕੀ ਲੱਭਦੇ ਸੀਗੇ ਜਾ ਕੇ, ਰਿਕਰੂਟ ਕਰਦੇ ਸੀਗੇ ਕੁੜੀਆਂ ਨੂੰ, ਮੁੰਡਿਆਂ ਨੂੰ, ਜਿਹੜੇ ਸਿਟੀਜ਼ਨ ਨੂੰ, ਤਾਂ ਕਿ ਵਿਆਹ ਕਰ ਸਕਣ। ਪੈਸੇ ਪੂਹੇ ਦਾ ਪੂਰਾ ਲੈਣ ਦੇਣ ਜਿਹੜਾ ਹੁੰਦਾ ਸੀਗਾ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਡਿਵੀਜ਼ਨ ਨੇ ਜਿਹੜਾ ਸੀਗਾ ਫਿਰ ਇਹ ਅਪ੍ਰੈਲ 24 ਨੂੰ 10 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਜਿਹੜੇ ਇਹ ਰੈਕਟ ਜਿਹੜਾ ਚਲਾਉਂਦੇ ਸੀਗੇ। ਤੇ ਇਹ ਜਿਹੜੀ ਫੋਰਸ ਸੀਗੀ, ਇਹਦਾ ਨਾਮ ਸੀਗਾ ਐਲਡੋਰਾਡੋ ਟਾਸਕ ਫੋਰਸ। ਤੇ ਮੈਰੀਲੈਂਡ ਦੇ ਵਿੱਚ ਇਹ ਜਿਹੜਾ ਡਾਕੂਮੈਂਟਡ ਬੈਨੀਫਿਟ ਫਰਾਡ ਜਿਹੜਾ ਮਹਿਕਮਾ, ਉਹਨਾਂ ਨੇ ਇਹ ਜਿਹੜੀ ਸਾਰੀ ਉਹ ਕੀਤੀ ਸੀ, ਕਿਉਂਕਿ ਨਾ ਸਿਰਫ ਇਹ ਲੋਕੀ ਗ੍ਰੀਨ ਕਾਰਡ ਵਗੈਰਾ ਕਰਦੇ ਸੀਗੇ, ਬੈਨੀਫਿਟਸ ਵਗੈਰਾ ਜਿਹੜੇ ਸੀਗੇ ਉੱਥੋਂ ਵੀ ਇਹ ਫੜੇ ਗਏ ਆ ਕਿ ਜਿੱਦਾਂ ਹੈਲਥ ਇੰਸ਼ੋਰੈਂਸ ਵਗੈਰਾ ਲੈ ਲਈਏ, ਉਹ ਕੀ ਐਡਾ ਜ਼ਿਆਦਾ ਇਨਕਰੀਜ਼ ਕਿਉਂ ਹੋ ਗਿਆ ਇੱਕਦਮ ਹੀ, ਹਨਾ। ਤਾਂ ਬੰਦੇ ਇੰਸ਼ੋਰੈਂਸ ਕਿਤੇ ਰਹੀ ਜਾ ਰਹੇ ਹਨ। ਤੁਸੀਂ ਦੇਖੋਗੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਬੈਨੀਫਿਟ ਕਿਸੇ ਹੋਰ ਸਟੇਟ ਦੇ ਆ, ਕਿੱਦਾਂ ਉਹ ਚੀਜ਼ ਤਾਂ ਉਹਨਾਂ ਨੇ ਜਿਹੜੀਆਂ ਟਰੈਕ ਕੀਤਾ ਕਿ ਇਹ ਤਾਂ ਘਰ ਵਾਲੀ ਇਕੱਠੇ ਨਹੀਂ ਰਹਿ ਰਹੇ, ਤੇ ਘਰ ਵਾਲੀ ਜਿਹੜੀ ਉਹਨਾਂ ਦੀ ਆ ਉਹ ਕਿਤੇ ਹੋਰ ਬੈਨੀਫਿਟ ਲੈ ਰਹੀ ਆ, ਉਹਦੇ ਡਾਕੂਮੈਂਟ ਕੁਝ ਹੋਰ ਕਹਿੰਦੇ ਆ। ਸੋ ਜਦੋਂ ਉਹਨੇ ਡਾਕੂਮੈਂਟ ਮੈਚ ਕੀਤੇ ਤੇ ਉਹ ਕਹਿੰਦੇ ਇਹ 'ਚ ਦਾਲ 'ਚ ਕੁਝ ਕਾਲਾ, ਤੇ ਏਦਾਂ ਉਹਨਾਂ ਨੇ ਕਾਫੀ ਜਿਹੜੀਆਂ ਸ਼ੈਮ ਮੈਰਿਜਸ, ਫਰਾਡ ਮੈਰਿਜਸ ਜਿਹੜੀਆਂ ਫੜੀਆਂ। ਤੇ ਇਹਦੇ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਨਾਂ ਦਿੱਤਾ, ਕੋਈ ਐਲਾ ਜ਼ੁਰਾਨ ਕਰਕੇ ਆ, ਟਟਿਆਨਾ ਸਿਗਾਲ, ਅਲੈਗਜ਼ੈਂਡਰਾ ਟਕੈਚ। ਇਹ ਸਾਰੇ ਨਿਊਯਾਰਕ ਸਿਟੀ ਦੇ ਰੈਜ਼ੀਡੈਂਟ ਸੀਗੇ। ਇਹਨਾਂ ਨੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਕਮਾਏ ਆ ਇਹ ਵਿਆਹ ਵੀ ਉਹਦੇ ਨਕਲੀ ਜਿਹੜੇ ਕੰਮ ਕਰਕੇ। ਤੇ ਇੱਕ ਸ਼ਵਾਟਾ ਹਾਪਨਰ ਨਿਊ ਜਰਸੀ ਦੀ ਕੋਈ ਫੜੀ ਆ, ਉਹਨੇ ਵੀ ਕਹਿੰਦੇ ਕਾਫੀ ਜਿਹੜਾ ਫਰੂਡ ਦੇ ਵਿੱਚ ਉਹ ਕੀਤਾ ਹੈਗਾ। ਤੇ ਇਹ ਜਿਹੜੀ ਕੁੜੀ ਹੈਗੀ ਇਹ ਰਿਕਰੂਟ ਕਰਦੀ ਹੁੰਦੀ ਸੀ ਆਨਲਾਈਨ ਕੈਂਪੇਨ ਵਗੈਰਾ ਜਾ ਕੇ, ਲੋਕੀ ਜਿਹੜੇ ਲੱਭਦੇ ਸੀਗੇ ਜ਼ਿਆਦਾਤਰ ਲੋਅਰ ਸੋਸ਼ੋ ਇਕਨੋਮਿਕ ਗਰੁੱਪ ਜਿਹੜੇ ਹੁੰਦੇ ਆ, ਅਫਰੀਕਨ ਅਮਰੀਕਨ ਕਮਿਊਨਿਟੀਆਂ, ਸਪੈਨਿਸ਼ ਕਮਿਊਨਿਟੀ, ਉਹਦੇ ਮੂਲ ਦੇ ਲੋਕਾਂ ਨੂੰ ਟਾਰਗੇਟ ਜਿਹੜਾ ਕੀਤਾ ਜਾਂਦਾ ਸੀਗਾ। ਸੋ ਆਪਣੀ ਕਮਿਊਨਿਟੀ ਦੇ ਵਿੱਚ ਵੀ ਇਹ ਜਿਹੜਾ ਚੀਜ਼ ਸੀਗੀ ਫਰਾਡ ਬਹੁਤ ਜ਼ਿਆਦਾ ਪ੍ਰੈਵਲੈਂਟ ਹੈਗਾ। ਤੁਸੀਂ ਦੇਖੋਗੇ ਅੱਧੇ ਤੋਂ ਵੱਧ ਲੋਕਾਂ ਨੇ ਜਿਹੜਾ ਸੀਗਾ ਕੇਸ ਦੇ ਵਿੱਚ ਜਦੋਂ ਜਾਂਦੇ, ਜੱਜ ਵੀ ਹੁਣ ਤਾਂ ਕਹਿਣ ਲੱਗ ਪਿਆ ਕਿ ਇਹਨੇ ਵਿਆਹ ਕਿਉਂ ਕਰਾਇਆ, ਘਰ ਵਾਲੀ ਇਹਦੀ ਕਿੱਥੇ ਆ, ਉਹ ਕਿਉਂ ਨਹੀਂ ਜਿਹੜਾ ਆਈ। ਤੇ ਕਈ ਜਿਹੜੇ ਲੋਕੀ ਸੀਗੇ ਕਾਫੀ ਹੱਦ ਤੱਕ ਮਚੇ ਵੀ ਬੜੇ ਆ, ਵਕੀਲ ਵੀ, ਲੋਕੀ ਉਹਨਾਂ ਨੇ ਫਰਾਡ ਜਿਹੜੇ ਝੂਠੇ ਵਾਵਾ ਜਿਹੜੇ ਕਰਦੇ ਆ, ਉਧਰਲੇ ਪਾਸੇ ਨੂੰ ਉਹਨਾਂ ਨੇ ਲੱਤਾਂ ਜਿਹੜੀਆਂ ਫਸਾਈਆਂ ਹੁੰਦੀਆਂ ਸੀ ਕਿ ਇਹ ਨਕਲੀ ਵਿਆਹ ਜਿਹੜੇ ਕਰਨੇ ਆ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਾਰਾ ਕਰਨ ਤੋਂ ਬਾਅਦ ਵੀ ਜਿਹੜਾ ਸੀਗਾ ਰੇਡੀਓ ਤੇ ਕਵਰ ਕਰਨ ਤੋਂ ਬਾਅਦ ਵੀ, ਸੋਸ਼ਲ ਮੀਡੀਆ ਤੇ ਕਵਰ ਕਰਨ ਤੋਂ ਬਾਅਦ ਵੀ, ਇਹ ਲੋਕੀ ਜਿਹੜੇ ਨਹੀਂ ਹਟਦੇ ਆ, ਉਹੀ ਕੰਮਾਂ ਦੇ ਵੱਲ ਜਿਹੜੇ ਜਾਂਦੇ ਆ, ਸਾਰੀ ਕਮਿਊਨਿਟੀ ਦਾ ਨਾਂ ਜਿਹੜਾ ਥੱਲੇ ਸੁੱਟਦੇ ਆ। ਤੇ ਹਰੇਕ ਬੰਦੇ ਨੇ ਤਕਰੀਬਨ ਜਿਹੜਾ ਵਿਆਹ ਕਰਾਇਆ, ਕਈਆਂ ਦੇ ਤਾਂ ਇੰਡੀਆ ਵਿਆਹ ਵੀ ਹੋਏ ਹੁੰਦੇ, ਉਹਨੇ ਵੀ ਬਿਨਾਂ ਡਿਵੋਰਸ ਲਏ ਜਿਹੜਾ ਜਾਂ ਨਕਲੀ ਡਿਵੋਰਸ ਬਣਾ ਕੇ ਉਰੇ ਜਿਹੜਾ ਵਿਆਹ ਕਰਾ ਲੈਂਦੇ। ਹੁਣ ਜ਼ਿਆਦਾਤਰ ਇਹ ਜਿਹੜੇ ਵਿਆਹ ਤੁਸੀਂ ਦੇਖੋ ਕਿ ਜਾਂ ਤਾਂ ਲੋਅਰ ਇਨਕਮ ਜਿਹੜਾ ਸੀਗਾ ਅਫਰੀਕਨ ਅਮਰੀਕਨ ਜਾਂ ਹਿਸਪੈਨਿਕ, ਸਾਰਿਆਂ ਦੇ ਜਿਹੜੇ ਇੱਕੋ ਹੀ ਪ੍ਰੋਫਾਈਲ ਜਿਹੜੀ ਫਿੱਟ ਹੁੰਦੀ ਆ। ਸੋ ਉਹਨਾਂ ਨੇ ਹੁਣ ਬੰਦੇ ਜਿਹੜੇ ਵਿੱਚ ਫੜਨੇ ਸ਼ੁਰੂ ਕਰਤੇ ਆ, ਲੋਕਾਂ ਨੂੰ ਜਾ ਕੇ ਉਹ ਇੰਟਰਵਿਊ ਕਰਦੇ ਆ। ਤੇ ਉਹਨਾਂ ਨੇ ਇਹ ਤੁਹਾਨੂੰ ਪਤਾ ਹੁਣ ਅੱਜ ਕੱਲ USCIS ਜਿਹੜਾ ਹਾਸਾ ਮਖੌਲ ਵੀ ਜਿਹੜਾ ਕਰਦੀ ਆ ਉਹਨਾਂ ਦਾ, ਤੁਸੀਂ ਐਕਸ ਦਾ ਜਿਹੜਾ ਟਵਿੱਟਰ ਦਾ ਦੇਖ ਲਓ ਹੈਂਡਲ, ਜਾਂ ਉਹਨਾਂ ਦਾ ਉਹ ਦੇਖ ਲਓ, ਉਹ ਵੀ ਬਹੁਤ ਬਣਾਉਂਦੇ ਹੋਣੇ। ਉਹਨਾਂ ਨੇ ਮੈਸੇਜ ਪਾਇਆ, ਕਹਿੰਦੇ ਸਮ ਮੈਰਿਜਸ ਆਰ ਮੇਡ ਇਨ ਹੈਵਨ, ਸਮ ਆਰ ਕਹਿੰਦੇ ਜਸਟ ਮੇਡ ਅਪ। ਬਾਈਕ ਅ ਸਪਾਊਸ ਡਜ਼ਨਟ ਮੇਕ ਯੂ ਅ US ਸਿਟੀਜ਼ਨ। ਇਹਦੇ ਵਿੱਚ ਆਪਣੇ ਪੰਜਾਬੀ ਵੀ ਜਿਹੜੇ ਕਈ ਫੜੇ ਗਏ ਆ ਇੱਧਰ ਨਿਊਯਾਰਕ ਦੇ ਏਰੀਏ ਵੱਲ, ਜਿਹੜੇ ਵਿਆਹ ਵੀ ਫਰਾਡ ਕਰਦੇ ਸੀਗੇ। ਕਈ ਲੋਕਾਂ ਨੇ ਕਾਲ ਕਰਕੇ ਸਾਨੂੰ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ, ਸੱਜਣ ਮਿੱਤਰ, ਕਜ਼ਨ ਕਈ ਵਾਰੀ ਪੁੱਠੇ ਕੰਮਾਂ ਵੱਲ ਜਾ ਰਹੇ ਹੈਗੇ, ਤੇ ਉਹਨਾਂ ਨੇ ਕਿਹਾ ਕਿ ਰੇਡੀਓ ਤੋਂ ਸੁਣ ਕੇ ਕਈ ਟਲ ਗਏ ਆ, ਰੁਕ ਗਏ ਆ, ਜਾਂ ਉਹਨਾਂ ਨੇ
ਅਕਲ ਦੇਤੀ, ਪਾ ਦਿੱਤਾ। ਪਰ ਇਹ ਹੈ ਕਿ ਕਈ ਲੋਕ ਜਿਹੜੇ ਅਜੇ ਵੀ ਨਹੀਂ ਟਲੇ ਆ, ਉਹ ਅਜੇ ਵੀ ਇੱਧਰ ਨੂੰ, ਇਹ ਮਤਲਬ ਇੱਕ ਮੂਰਖਤਾ ਹੈਗੀ ਆ, ਮੈਂ ਇਹ ਕਹੂੰਗਾ। ਠੀਕ ਆ ਕਿ ਨਹੀਂ? ਤੇ ਉਮਰਾਂ ਦਾ ਕਈਆਂ ਦੇ ਵਿੱਚ 20-20, 30-30 ਸਾਲ ਦਾ ਜਿਹੜਾ ਗੈਪ ਆ, ਤੇ ਅਸਾਈਲਮ ਚੋਂ ਕਹਿ ਰਹੇ ਆ ਸਾਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਆ, ਵਿਆਹ ਕਰਾਇਆ ਹੋਇਆ ਇੰਗਲਿਸ਼ ਸਪੀਕਰ ਨਾਲ, ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ। ਸੋ ਇਦਾਂ ਦੇ ਪੁੱਠੇ ਸਿੱਧੇ ਜਿਹੜੇ ਕੰਮ ਜਿਹੜੇ ਕੀਤੇ ਆ। ਤੇ ਕਈ ਵਾਰੀ ਹੁਣ ਜਦੋਂ ਬੰਦਾ, ਜੱਜ ਜਿਹੜੇ ਲੋਕਾਂ ਨੂੰ ਫੜ ਰਹੇ ਆ ਤੇ ਬੌਂਡ ਵਾਸਤੇ, ਉਹ ਕਹਿੰਦੇ ਆ ਘਰ ਵਾਲੀ ਨੂੰ ਲੈ ਕੇ ਆਓ। ਹੁਣ ਜਿਹੜਾ ਬੰਦਾ ਚੱਕਿਆ ਜਾਂਦਾ ਹਨਾ, ਤੇ ਇਹ ਜਿਹੜੇ ਫਰਾਡ ਵਿਆਹ ਇਹਨਾਂ ਨੇ ਕੀਤੇ ਆ, ਜਦੋਂ ਇਹ ਕਈ ਵਾਰੀ ਉਦਾਂ ਹੀ ਟਰੱਕ ਟਰੁਕ ਚਲਾਉਂਦੇ ਕੋਈ ਚੱਕਿਆ ਗਿਆ, ਤੇ ਅੱਗੋਂ ਜੱਜ ਤੇ ਸਰਕਾਰੀ ਵਕੀਲ ਵੀ ਇਸ ਚੀਜ਼ ਦੀ ਤਾਕ 'ਚ ਹੀ ਬੈਠੇ, ਉਹਨਾਂ ਨੂੰ ਵੀ ਪਤਾ ਹੈ ਵਿਆਹ ਕਰਾਇਆ ਕਿਹਨਾਂ ਕਰਾਇਆ। ਉਹ ਕਹਿੰਦੇ ਘਰ ਵਾਲੀ ਕਿਉਂ ਨਹੀਂ ਆਈ? ਘਰ ਵਾਲੀ ਹੁਣ ਕਿੱਦਾਂ ਆਵੇ ਜੇ ਵਿਆਹ ਹੀ ਫਰਾਡ ਕੀਤਾ ਵਾ? ਘਰ ਵਾਲੀ ਕਿਹੜੇ ਹਿਸਾਬ ਨਾਲ ਆਵੇ? ਹੁਣ ਆਈਸ ਦੇ ਮੂਹਰੇ ਆ ਉਹ, ਤੇ ਉਹ ਕਹਿੰਦਾ ਘਰ ਵਾਲੀ ਆਈ ਨਹੀਂ, ਉਹਨੇ ਕੋਈ ਵੀ ਪੇਪਰ ਨਹੀਂ ਲਾਇਆ, ਬੜਾ ਕੰਸਰਨਿੰਗ ਆ। ਉਹ ਬੰਦਾ ਜਦੋਂ ਜੇਲ੍ਹ 'ਚ ਬਹਿੰਦਾ, ਜੱਜ ਉਹਨੂੰ ਬਾਰ-ਬਾਰ ਜਾ ਕੇ ਪੁੱਛਦਾ ਕਿ ਤੇਰੀ ਘਰ ਵਾਲੀ ਕਿੱਥੇ ਆ ਇਸ ਵੇਲੇ, ਤਾਂ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਘਰ ਵਾਲੀ ਹੈ ਕਿੱਥੇ ਆ, ਐਡਰੈਸ ਕਿੱਥੇ ਆ ਉਹਦਾ। ਤੇ ਜੱਜ ਮਤਲਬ ਜਿਹਦੇ ਵਿੱਚ ਨਾਰਮਲ ਕੇਸ ਚੱਲਦਾ, ਜਿਹ 'ਚ ਬੌਂਡ ਬੂੰਡ ਭਾਵੇਂ ਜੱਜ ਨੇ ਦੇ ਦੇਣਾ ਹੋਵੇ, ਉਹ ਕਹਿੰਦਾ ਇਹ ਤਾਂ ਮਾਮਲਾ ਗੜਬੜ ਲੱਗਦਾ ਕੁਛ ਨਾ ਕੁਛ। ਸੋ ਹੁਣ ਇਹ ਜਿਹੜੇ ਸੀਗੇ ਸਾਰੇ ਟਾਸਕ ਫੋਰਸ ਜਿਹੜੀਆਂ ਹੈਗੀਆਂ, ਕਿੱਦਾਂ ਉਹ ਪਹਿਲਾਂ ਇੱਕ ਬੰਦੇ ਨੂੰ ਪੇਲਦੇ ਆ, ਫਿਰ ਇਹ ਦੱਸਦਾ ਕਿੱਥੋਂ ਸੀਗਾ, ਕਿਹੜਾ ਪੈਰਾਲੀਗਲ ਸੀਗਾ, ਕਿਹੜਾ ਵਿਚੋਲਾ ਸੀਗਾ, ਫਿਰ ਇਹ ਹੌਲੀ ਹੌਲੀ ਜਾ ਕੇ ਉੱਧਰ ਇਨਵੈਸਟੀਗੇਸ਼ਨ ਕਰਦੇ ਆ, ਫਿਰ 10-20 ਹੋਰ ਕੇਸ ਜਿਹੜੇ ਸਾਹਮਣੇ ਆਉਂਦੇ ਆ। ਸੋ ਉਹ ਚੀਜ਼ ਜਿਹੜੀ ਹੋ ਰਹੀ ਆ, ਤੇ ਇਹ ਹੋਣੀ ਵੀ ਏਦਾਂ ਹੀ ਚਾਹੀਦੀ ਆ। ਮਤਲਬ ਕਿ ਇਹ ਜਿਹੜੀ ਸਰਕਾਰ ਨੂੰ ਠੱਲ ਪਾਣੀ ਚਾਹੀਦੀ ਸੀ ਇਹ ਕੰਮ ਤੇ ਬਾਕੀ ਇਹ ਹੈ ਕਿ ਅਜੇ ਵੀ ਇਹ ਹੈ ਕਿ ਇਹ ਵਾਵਾ ਵੂਵਾ ਜਿਹੜੇ ਹੈਗੇ ਆ ਫਰੋਡੀਆਂ ਦੇ ਚੱਕਰ 'ਚ ਨਾ ਪਿਆ ਕਰੋ। ਠੀਕ ਆ? ਪੈਰਾਲੀਗਲਾਂ ਨੂੰ, ਵਿਚੋਲਿਆਂ ਨੂੰ ਜਿਹੜਾ ਸੀਗਾ ਨਾ ਵਿੱਚ ਪਾਇਆ ਕਰੋ। ਤੇ ਅਜੇ ਵੀ ਕਾਫੀ ਕੇਸ ਮਤਲਬ ਵੇਖਣ ਨੂੰ ਮਿਲਦੇ ਆ, ਕਈਆਂ ਤੋਂ ਵਿਡਰਾਅ ਵੀ ਕਰੀਦਾ। ਮਤਲਬ ਮੈਂਟੈਲਿਟੀ ਲੋਕਾਂ ਦੀ ਸ਼ਾਇਦ ਬਣ ਚੁੱਕੀ ਹੈ ਕਿ ਨਹੀਂ, ਪੁੱਠਾ ਕੰਮ ਕਰਨਾ ਵਾ। ਤੇ ਹੁਣ ਇਹ ਹੈ ਕਿ ਸਰਕਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਦੇਖਦੇ ਆ ਹੋਰ ਕਿੱਦਾਂ ਹੁੰਦਾ ਵਾ, ਤੇ ਹੋਣੀ ਵੀ ਚਾਹੀਦੀ ਹੈ। ਜੀ ਜੀ। ਅੱਛਾ, ਪਿਛਲੇ ਵੀਕ ਦੇ ਵਿੱਚ ਵੀ ਫਲੋਰੀਡਾ ਦੇ ਵਿੱਚ ਉਹਨਾਂ ਨੇ 1000 ਬੰਦਾ ਫੜਿਆ ਆਈਸ ਵਾਲਿਆਂ ਨੇ, ਉਹਨਾਂ ਦੇ ਨਾਲ ਮਿਲ ਕੇ। ਇੱਦਾਂ ਹੀ ਨਿਊਯਾਰਕ ਦੇ ਵਿੱਚ ਵੀ ਜਿਹੜੇ ਕਹਿੰਦੇ ਵੀ USCIS ਨੇ ਫਿਰ ਉੱਥੇ ਵੀ ਮਦਦ ਕੀਤੀ ਆ। 133 ਏਲੀਅਨ ਅਫੈਂਡਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਹਾਂਜੀ, ਪਰ ਮੈਂ ਇੱਕ ਚੀਜ਼ ਕਹੂੰਗਾ, ਹੁਣ ਕਿੱਦਾਂ ਇਹ ਚੱਲ ਰਿਹਾ ਨਾ ਸੋਸ਼ਲ ਮੀਡੀਆ ਤੇ, ਕਈ ਬੜੇ ਮਚੇ ਆ ਵਿਆਹ ਵਾਲੀ ਖਬਰ ਜਿਹੜੀ ਸੁਣ ਕੇ, ਜਿੱਦਾਂ ਹੁਣ ਮੈਂ ਇਹੀ ਗੱਲ ਕੀਤੀ ਨਾ। ਸੋ ਏਦਾਂ ਮੇਰਾ ਵੀਰ, ਇਹ ਆਨਲਾਈਨ ਮਚਣ ਨਾਲ ਕੁਝ ਨਹੀਂ ਹੁੰਦਾ। ਜੇ ਮਚਣਾ, ਆਪਣਾ ਪੂਰਾ ਨਾਮ ਐਡਰੈਸ ਦੱਸ ਕਿੱਦਾਂ ਵਾ ਨਾ, ਫਿਰ ਦੱਸ ਕਿੱਦਾਂ, ਫਿਰ ਕਿਤੇ ਤੇਰੀ ਨਾ ਕਿਤੇ ਇਨਵੈਸਟੀਗੇਸ਼ਨ ਹੋ ਜਾਵੇ ਕਿ ਤੇਰਾ ਵਿਆਹ ਅਸਲੀ ਆ ਕਿ ਨਕਲੀ ਆ। ਪਹਿਲਾਂ ਉਦਾਂ ਕਰ, ਏਦਾਂ ਆਨਲਾਈਨ ਰੌਲਾ ਪਾਉਣ ਨਾਲ ਕੁਝ ਨਹੀਂ ਹੁੰਦਾ। ਠੀਕ ਆ? ਏਦਾਂ ਨਹੀਂ ਕੋਈ ਬਹੂਲੀ ਬਣ ਜਾਂਦਾ ਹੁੰਦਾ। ਸੋ ਇਹ ਹੈ ਕਿ ਜਿਹੜੀ ਫਰਾਡ ਮੈਰਿਜ ਆ, ਉਹ ਫਰਾਡ ਹੀ ਆ। ਤੇ ਬਾਲਾ ਜਿਹਾ ਆਪਣਾ ਰੀਅਲ ਆਈਡੀ ਤੋਂ ਉਹ ਕਰਨਾ, ਫਿਰ ਏਦਾਂ, ਫਿਰ ਮੈਂ ਵੀ ਸਕਰੀਨਸ਼ਾਟ ਲਾਉਂਗਾ ਕਿ ਕਿੱਦਾਂ ਕਿ ਕੀ ਆ। ਸੋ ਇਹ ਹੈ ਕਿ ਖਬਰਾਂ ਇਹ ਕੀ ਹੈ, USCIS ਦੀ ਵੈਬਸਾਈਟ ਤੋਂ ਖਬਰਾਂ ਪੜ੍ਹ ਕੇ ਦੱਸ ਰਹੇ ਆ। ਇਹਦੇ ਵਿੱਚ ਹੁਣ ਜਿਹੜਾ ਮਚਣ ਵਾਲਾ ਸਵਾਲ ਤਾਂ ਉਹੀ ਹੈ ਨਾ, ਕਿ ਜਿਹੜੇ ਬੰਦੇ ਨੇ ਆਪ ਫਰਾਡ ਕੀਤਾ ਹੋਊਗਾ ਉਹੀ ਫੜੂਗਾ। ਹੁਣ ਭਾਈ ਫਰਾਡ ਨਾ ਕਰੋ, ਸਿੱਧੀ ਜਿਹੜੀ ਹਿਸਾਬ ਕਿਤਾਬ ਹੈਗਾ, ਜੇ ਕੇਸ ਕੂਸ ਲੱਗੇ ਉਹਨਾਂ ਤੇ ਫੋਕਸ ਕਰੋ। ਸਾਰੀ ਕਮਿਊਨਿਟੀ ਨੂੰ ਤੁਸੀਂ ਕਿਉਂ ਥੱਲੇ ਸੁੱਟਦੇ ਆ ਕਿ ਝੂਠੇ ਵਾਵਾ ਫਰਾਡ? ਉਹਨਾਂ ਨੂੰ ਸਾਲ ਹੋ ਗਿਆ ਰੌਲਾ ਪਾਉਂਦੇ। ਤੇ ਜਿਹਨਾਂ ਦੇ ਕੇਸ ਜਿਹੜੇ ਵਿਚਾਰੇ ਹੁਣ ਮਿਹਨਤ ਮੁਸ਼ੱਕਤ ਵਾਲੇ ਬੰਦੇ ਆ, ਉਹਨਾਂ ਤੇ ਵੀ ਤੁਸੀਂ ਜਿਹੜਾ ਦਾਗ ਜਿਹੜਾ ਚੱਕਦੇ ਆ। ਠੀਕ ਆ ਕਿ ਨਹੀਂ? ਸਾਰੇ ਜਾਣੇ ਤਾਂ ਨਹੀਂ ਨਾ ਉਹ ਕਰਦੇ। ਤੇ ਇਹ ਚੀਜ਼ ਆ ਕਿ ਹੁਣ ਖਬਰਾਂ ਇਹ ਆ ਕਿ ਜਿਹੜੀਆਂ ਜਿੱਦਾਂ ਹੈਗੀਆਂ, ਜੇ ਨਹੀਂ ਆ ਸੁਣਨ 'ਚ ਪ੍ਰੋਬਲਮ ਲੱਗਦੀ ਆ ਕਿੱਦਾਂ, ਨੋ ਪ੍ਰੋਬਲਮ। ਠੀਕ ਆ? ਹੋਰ ਚੈਨਲ ਬਥੇਰੇ ਆ। ਸੋ ਇਹ ਜਿਹੜੀਆਂ ਖਬਰਾਂ ਵਾ, ਇਹ ਉਹਨਾਂ ਦੀ ਡਾਇਰੈਕਟਲੀ ਵੈਬਸਾਈਟ ਦੇ ਵਿੱਚੋਂ ਦੀ ਜਿਹੜੀਆਂ ਆ ਰਹੀਆਂ, ਤੇ ਇਹਦੇ ਵਿੱਚ ਕੋਈ ਏਦਾਂ ਨਹੀਂ ਕੋਈ ਡਰਾਉਣ ਡਰੂਣ ਵਾਲੀ ਗੱਲ ਆ। ਜਿਹੜੇ ਬੰਦੇ ਨੇ ਸਹੀ ਕੀਤਾ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ। ਜਿਹੜਾ ਝੂਠਾ ਜਾਂ ਫਰਾਡ ਵਿਆਹ ਵਾ, ਸਿਰਫ ਉਹਨੂੰ ਡਰਨ ਦੀ ਲੋੜ ਹੈ ਇਹਦੇ ਵਿੱਚ। ਠੀਕ ਆ ਕਿ ਨਹੀਂ? ਜਿਹੜਾ ਤਾਂ ਹੁਣ ਸਹੀ ਵਿਆਹ ਵਾ, ਉਹਦੇ ਤਾਂ ਜਵਾਕ ਜੂਕ ਵੀ ਅੱਗੇ ਉਹਨਾਂ ਦਾ ਤਾਂ ਪ੍ਰੋਬਲਮ ਉਹਨਾਂ ਦਾ ਚੱਲੀ ਜਾਂਦੀ, ਉਹ ਤਾਂ ਸ਼ੋਅ ਕਰ ਦੂਗੇ ਇਕੱਠੇ ਜਿਹੜੇ ਰਹਿੰਦੇ ਆ। ਤੇ ਇਹ ਜ਼ਿਆਦਾਤਰ ਜਿਹੜਾ ਬੰਦਾ ਮੱਚਦਾ ਉਹੀ ਹੁੰਦਾ ਵਾ ਜਿਹਦੇ ਕੋਈ ਗੜਬੜ ਆਪਣੀ ਉਹ ਜਿਹੜੀ ਚੱਲਦੀ ਹੈ। ਚੋਰ ਦੀ ਦਾੜੀ ਤਿਨਕਾ ਜੀ। ਜੀ ਜੀ। ਇਹ ਮਚਣੋਂ ਇਹਨਾਂ ਨੇ ਹਟਣਾ ਨਹੀਂ, ਕੰਮ ਪੁੱਠੇ ਕਰਨੋਂ ਹਟਣਾ ਨਹੀਂ। ਫਿਰ ਨਕਲੀ ਆਈਡੀਆਂ ਦੇ ਪਿੱਛੇ ਇੰਟਰਨੈਟ ਵਾਰੀਅਰ ਬਣ ਜਾਂਦੇ ਆ। ਨਾ ਉਹਨਾਂ ਨੇ ਰੱਖੇ ਹੁੰਦੇ ਆ ਵੀ ਏਡੇ ਇੱਦਾਂ ਦੇ, ਆਪਣੇ ਅਸਲੀ ਨਾਂ ਤੋਂ ਆ ਕੇ ਜਿਹੜੇ ਉਹ ਬੋਲਣ ਜੋਗੇ ਨਹੀਂ ਹੁੰਦੇ। ਗਾਲਾਂ ਕੱਢਣੀਆਂ ਇਹਨਾਂ ਨੂੰ ਆਉਂਦੀਆਂ, ਹੋਰ ਇਹ ਕਰਨ ਜੋਗੇ ਕੁਛ ਹੁੰਦੇ ਨਹੀਂ ਆ। ਰਹਿਮ ਦੇ ਉੱਤੇ ਇੱਥੇ ਚੱਲ ਰਹੇ ਹੁੰਦੇ ਆ, ਤੇ ਜਾਂ ਗੱਲਾਂ ਏਦਾਂ ਕਰਦੇ ਵੀ ਜਿੱਦਾਂ ਪਤਾ ਨਹੀਂ ਕਿੱਡਾ ਮਾਰਕਾ ਜਿਹੜਾ ਆ ਉਹ ਇਹਨਾਂ ਨੇ ਮਾਰ ਲਿਆ ਹੁੰਦਾ ਹੈ। ਗਾਲਾਂ ਵੀ ਇਹ ਆਨਲਾਈਨ ਹੀ। ਹਾਂਜੀ ਹਾਂਜੀ, ਉਹ ਪਤਾ ਹੀ ਹੈ ਜੀ। ਵਾਲੀਆਂ ਗਾਲਾਂ, ਮੇਰਾ ਵੀਰ, ਇੱਕ ਗਾਲਾਂ ਖਾਣ ਵਾਲਾ ਤਾਂ ਮੈਂ ਵੀ ਵਕੀਲ ਹੈ ਨਹੀਂ ਕਹਿਣਾ ਏਦਾਂ। ਨਹੀਂ, ਗਾਲਾਂ ਆਪਾਂ ਵੀ ਪੰਜਾਬ ਤੋਂ ਹੀ ਆਏ ਆ, ਬਰਾਬਰ ਦੀਆਂ ਹੀ ਆਉਂਦੀਆਂ।
ਹਾਂਜੀ, ਤੇ ਨਾ ਜਦੋਂ ਫਿਰ ਇਹਨਾਂ ਨੂੰ ਕਾਲ ਆਊਟ ਕਰ ਦੋ ਨਾ, ਪਹਿਲਾਂ ਮਤਲਬ ਇਹ ਨਿਕੰਮੇ ਇੰਨੇ ਗਾ, ਇਹਨਾਂ ਨੂੰ ਐਂ ਲੱਗਦਾ ਕਿ ਸਾਰੀ ਕਮਿਊਨਿਟੀ ਕਿਤੇ ਇਹਨਾਂ ਦੇ ਨਾਲ ਆ, ਕਿਉਂਕਿ ਜਿਹੜਾ ਇੱਕ ਫਰੋਡੀਆ ਬੰਦਾ ਨਾ, ਉਹਨੂੰ ਲੱਗਦਾ ਕਿ ਮੇਰੇ ਨਾਲ ਕਿਤੇ ਮਗਰ ਪਏ ਹੋਏ ਆ। ਹੁਣ ਜਦੋਂ ਇਹਨਾਂ ਨੂੰ ਕਾਲ ਆਊਟ ਕਰਨ ਨਾ, ਜਿਹੜੇ ਬਾਕੀ ਕਮੈਂਟਾਂ 'ਚ ਉਹੀ ਦੁਬਾਰਾ ਟੀਚਰਾਂ ਕਰਦੇ ਆ, ਫਿਰ ਉੱਡ ਜਾਂਦੇ, ਗਾਇਬ ਹੋ ਜਾਂਦੇ ਕਮੈਂਟਾਂ 'ਚੋਂ। ਜੀ ਸੋ ਮਤਲਬ ਏਦਾਂ ਮੇਰਾ ਵੀਰੇ, ਤੁਸੀਂ ਇਕੱਲੇ ਆ ਏਦਾਂ, ਹਨਾ। ਹੁਣ ਸਾਰੀ ਕਮਿਊਨਿਟੀ ਜਿਹੜੀ ਆ, ਸਾਡਾ ਕੰਮ ਕੀ ਹੈਗਾ ਕਿ ਸਹੀ ਜਿਹੜੀ ਗਾਈਡੈਂਸ ਦੇਣਾ, ਉਹਨੂੰ ਸਹੀ ਰਾਹੇ ਪਾਣਾ। ਤੇ ਤੁਸੀਂ ਬਿਲਕੁਲ ਜਿਹੜੇ ਬਿਲਕੁਲ ਪੈਸੇ ਪੂਸੇ ਦੇ ਕੇ ਜੇ ਫਰਾਡ ਕਰਦੇ ਆ, ਤੁਹਾਡੀ ਪ੍ਰੋਬਲਮ ਹੈ, ਕਮਿਊਨਿਟੀ ਦੀ ਪ੍ਰੋਬਲਮ ਨਹੀਂ ਹੈਗੀ। ਇਹ 'ਚ ਤੁਹਾਡੇ ਬਿਲਕੁਲ ਨਾਲ ਨਹੀਂ ਕਿਸੇ ਨੇ ਖੜਨਾ। ਮੁੱਕ ਦੀ ਗੱਲ ਇਹ ਆ, ਗਲਤ ਕੰਮ ਕਰੋਗੇ ਉਹਦੇ ਖਾਮਿਆਜ਼ੇ ਤੁਹਾਨੂੰ ਭੁਗਤਣੇ ਪੈਣੇ ਆ। ਕਿਸੇ ਨੇ ਆ ਕੇ ਤੁਹਾਡੇ ਨਾਲ ਨਹੀਂ ਉੱਥੇ ਖੜਨਾ। ਹਾਂ, ਜੀ ਸਹੀ ਕੰਮ ਕਰਦੇ ਹੋਏ ਜੇ ਕਿਸੇ ਤੁਹਾਡੇ ਨਾਲ ਧੱਕਾ ਹੋਇਆ, ਫਿਰ ਆ ਕੇ ਬੰਦੇ ਖੜਦੇ ਹੁੰਦੇ ਤੁਹਾਡੇ ਨਾਲ। ਪੁੱਠੇ ਕੰਮ ਦੇ ਲਈ ਕੋਈ ਨਹੀਂ ਨਾਲ ਜਿਹੜਾ ਉਹ ਖੜਦਾ। ਅੱਜ ਤੱਕ ਦੇਖਿਆ ਵੀ ਡਰੱਗ ਸਮਗਲਰ ਦੇ ਨਾਲ ਆ ਕੇ ਜਿਹੜਾ ਕੋਈ ਖੜਿਆ ਹੋਵੇ ਵੀ ਹਾਂ ਨਹੀਂ ਨਹੀਂ ਜੀ, ਇਹ ਤਾਂ ਬੰਦਾ ਬਹੁਤ ਚੰਗਾ ਜੀ, ਇਹ ਤਾਂ ਸਾਡਾ ਰਿਸ਼ਤੇਦਾਰ ਆ। ਇੱਥੇ ਤਾਂ ਸਾਨੂੰ ਆਪ ਦੱਸਦੇ ਆ ਕੇ ਵੀ ਸਾਡੇ ਰਿਸ਼ਤੇਦਾਰਾਂ ਨੇ ਸਾਡਾ ਹੀ ਬਦਨਾਮੀ ਜਿਹੜੀ ਆ ਉਹ ਇੰਨੀ ਕਰਾਈ ਹੈ ਵੀ ਪੁੱਠੇ ਕੰਮ ਜਿਹੜੇ ਉਹ ਕਰਦੇ ਆ। ਸੋ ਇਦਾਂ ਦੇ ਹੀ ਬੰਦੇ ਹੁੰਦੇ ਆ ਜ਼ਿਆਦਾਤਰ, ਜਿਹੜੇ ਆ ਉਹ ਇਦਾਂ ਇੰਟਰਨੈਟ ਵਾਰੀਅਰ ਜਿਹੜੇ ਉਹ ਬਣੇ ਆ, ਮੋਹਰੇ ਆ ਕੇ ਗੱਲ ਕਰਨ ਜੋਗੇ ਜਿਹੜੇ ਉਹ ਇੱਕ ਹੁੰਦੇ ਚੀਜ਼ ਨੇ। ਜਿਹੜੇ ਆਪਣਾ ਹੁਣ ਜਿੱਦਾਂ ਫੈਮਿਲੀ ਬੇਸਡ ਵਾਲਾ ਵੀਜ਼ਾ, ਠੀਕ ਆ, ਫਿਆਂਸੇ ਵੀਜ਼ਾ ਸੀਗਾ, ਸਪਾਊਸ ਵਾਲਾ ਵੀਜ਼ਾ ਸੀਗਾ, ਜਿਹਨਾਂ ਨੇ ਪਤੰਦਰਾਂ ਨੇ ਪੁੱਠੇ ਕੰਮ ਇੱਥੇ ਨਾ ਕੀਤੇ ਹੋਣ, ਜਿਹੜਾ ਨਾਰਮਲ ਜਿਹੜੇ ਅਸਲੀ ਵਿਆਹ ਕਰਾਇਆ, ਉਹਨੂੰ ਪ੍ਰੋਬਲਮ ਨਹੀਂ ਆਣੀ ਚਾਹੀਦੀ। ਹੁਣ ਇਦਾਂ ਦੇ ਕਰਕੇ ਹੀ ਤਾਂ ਪ੍ਰੋਬਲਮ ਆਉਂਦੀਆਂ ਕਿ ਫਿਆਂਸੇ ਵੀਜ਼ਾ ਉਹ ਨਹੀਂ ਕਰਦੇ ਆ, ਠੀਕ ਹੈ, ਨਾਰਮਲ ਵੀਜ਼ੇ ਤੇ ਉੱਥੇ ਇੰਨੀਆਂ ਜਿਹੜੀਆਂ ਔਕੜਾਂ ਜਿਹੜੀਆਂ ਆਉਂਦੀਆਂ ਵਾ। ਅਗਲਿਆਂ ਨੂੰ ਸਿੱਧਾ ਹੀ ਪਤਾ ਕਿ ਹੁਣ ਹਰੇਕ ਬੰਦੇ ਨੇ, ਤੁਸੀਂ ਦੱਸੋ ਕਿ ਜਿਹੜਾ ਬੰਦਾ, ਹਰੇਕ ਬੰਦਾ ਕਿ ਲੋਅਰ ਇਨਕਮ ਵਾਲੇ ਨਾ ਅਫਰੀਕਨ ਅਮਰੀਕਨ ਨਾ ਹਿਸਪੈਨਿਕ ਨੇ ਵਿਆਹ ਕਰਾਉਂਦਾ ਵਾ, ਦੱਸੋ। ਉਹਦੇ ਵਿੱਚ ਉਹ ਆ ਕਿ ਮਤਲਬ ਕਿ ਆਪ ਤੁਸੀਂ 2 ਐਂਡ 2 ਕਨੈਕਟ ਕਰ ਲਓ ਕਿ ਜਿਹਦਾ ਅਸਾਈਲਮ ਦਾ ਕੇਸ ਲੱਗਾ, ਤਰੀਕ ਦੇ ਆਉਣ ਤੋਂ ਪਹਿਲਾਂ ਵਿਆਹ ਕਰਾ ਰਿਹਾ, ਬਾਅਦ ਚ ਵਾਵਾ ਫਾਈਲ ਹੋ ਰਹੀ ਆ। ਇਮੀਗ੍ਰੇਸ਼ਨ ਨੇ ਅਨਾਉਂਸ ਕਰਤਾ ਕਿ ਯਾਰ ਇਹ ਹਜ਼ਾਰਾਂ ਲੋਕਾਂ ਦੇ ਗਿਣਤੀ ਦੇ ਵਿੱਚ ਵਾਧਾ ਹੋ ਗਿਆ, ਤਾਂ ਹਰੇਕ ਬੰਦਾ ਵਾਵਾ ਜਿਹੜੀ ਫਾਈਲ ਕਰ ਰਿਹਾ। ਵਕੀਲ ਕਈ ਇਦਾਂ ਦੇ ਆ, ਉਹਨਾਂ ਨੇ ਬਸ ਵਾਵਾ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ, ਕਿ ਵਾਵਾ ਹੀ ਬਸ ਫਾਈਲ ਕਰੀ ਜਾਣੀ ਆ। ਇਮੀਗ੍ਰੇਸ਼ਨ ਨੇ ਅਲਰਟ ਵੀ ਜਾਰੀ ਕਰਤਾ ਕਿ ਭਾਈ ਇਹ ਫਰਾਡ ਆ, ਫਿਰ ਵੀ ਨਹੀਂ ਠੱਲ ਪੈ ਰਹੀ। ਇਹਦੇ ਵਿੱਚ ਕਿੱਦਾਂ ਫਿਰ, ਇਹ ਤਾਂ ਮੈਂ ਕਿਹਾ ਹੁਣ ਇਹ ਤਾਂ ਪੰਜਾਬੀ ਕਮਿਊਨਿਟੀ ਦਾ ਨਾਮ ਬਦਨਾਮ ਕਰਨ ਵਾਲੀ ਗੱਲ ਹੀ ਹੈ ਨਾ, ਕਿ ਜਿਹੜਾ ਇਦਾਂ ਦਾ ਹੁਣ ਕੰਮ ਜਿਹੜੇ ਕਰਦੇ ਆ, ਪੁੱਠੇ ਪਾਸੇ ਨੂੰ ਜਿਹੜੇ ਜਾ ਰਹੇ ਆ। ਬਿਲਕੁਲ ਭਾਜੀ, ਬਿਲਕੁਲ ਜੀ। ਚਲੋ, ਆਪਾਂ ਅੱਗੇ ਜਿਹੜਾ ਇੱਕ ਅੱਧੀ ਖਬਰ ਕਰਕੇ ਤੇ ਫਿਰ ਆਪਾਂ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕਾਲਸ ਵੱਲ ਨੂੰ ਵੱਧਦੇ ਆ। ਜਿਹੜੀ ਗੱਲ ਕੀਤੀ ਸੀਗੀ ਅਟਾਰਨੀ ਟਰਕਿਆਨਾ ਜੀ, ਵੀ USCIS ਨੇ ਮਦਦ ਕੀਤੀ ਹੈ, 133 ਜਿਹੜੇ ਨਿਊਯਾਰਕ ਦੇ ਵਿੱਚ ਏਲੀਅਨ ਅਫੈਂਡਰ ਆ ਉਹ ਫੜੇ ਆ। ਫਲੋਰੀਡਾ ਵਾਲਿਆਂ ਨੇ 1000 ਤੋਂ ਵੱਧ ਆਪਰੇਸ਼ਨ ਟਾਈਡਲ ਵੇਵ ਦੇ ਵਿੱਚ ਜਿਹੜੇ ਉਹ ਫੜੇ ਸੀਗੇ। ਸੋ ਕੰਮ ਪੂਰਾ ਇਹਨਾਂ ਨੇ ਖਿੱਚ ਕੇ ਜਿਹੜਾ ਉਹ ਰੱਖਿਆ ਪਿਆ ਆ। ਅਜੇ ਬਜਟ ਦਾ ਰੌਲਾ ਚੱਲ ਰਿਹਾ ਆ। ਬਜਟ ਦੇ ਵਿੱਚ ਅਜੇ ਇਹਨਾਂ ਨੂੰ ਉਹ ਜਿਹੜੀ ਫੰਡਿੰਗ ਇਹ $300 ਬਿਲੀਅਨ ਦੀ ਮੰਗੀ ਜਾਂਦੇ ਸੀ, ਉਹ ਅਜੇ ਤੱਕ ਮਿਲੀ ਤਾਂ ਨਹੀਂ ਆ। ਪਰ ਉਸ ਪਾਸੇ ਵੱਲ ਨੂੰ ਬਜਟ ਦੇ ਵਿੱਚ ਇਵੈਂਚੁਅਲੀ ਥੋੜੀ ਬਹੁਤੀ ਫੰਡਿੰਗ ਤਾਂ ਇਹਨਾਂ ਨੇ ਆਪਣੇ ਵੱਲ ਨੂੰ ਜਿਹੜੀ ਉਹ ਖਿੱਚ ਹੀ ਲੈਣੀ ਆ। ਹਾਂਜੀ, ਉਹੀ ਆ, ਮਿਕਸਡ ਰਿਐਕਸ਼ਨ ਆ। ਦੇਖੋ ਹੁਣ ਪਹਿਲਾਂ ਇਹਨਾਂ ਦਾ ਮੋਮੈਂਟਮ ਜ਼ਿਆਦਾ ਸੀਗਾ, ਮੇਰੇ ਖਿਆਲ ਜ਼ਿਆਦਾ ਲੋਕੀ ਇਹਨਾਂ ਨਾਲ ਸਹਿਮਤ ਸੀਗੇ। ਹੁਣ ਇਹ ਹੈ ਕਿ ਬੜੇ ਲੋਕੀ ਜਿਹੜੇ ਇਹਨਾਂ ਦੇ ਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਹੈਂਡਲ ਕੀਤਾ, ਟੁੱਟ ਵੀ ਗਏ। ਕ੍ਰਿਮੀਨਲ ਵਾਲਾ ਇਹਨਾਂ ਦਾ ਕੰਮ ਜਿਹੜਾ ਸਹੀ ਸੀਗਾ, ਉਹਨਾਂ ਸਾਰੇ ਜਾਣੇ ਸਹਿਮਤ ਆ। ਪਰ ਜਿਹੜੇ ਜਿੱਦਾਂ ਆਪਾਂ ਦੱਸਿਆ ਕਿ ਸਧਾਰਨ ਲੋਕਾਂ ਨੂੰ ਜਿਹੜੀ ਤੰਗੀ ਪਰੇਸ਼ਾਨੀਆਂ ਕਰਿਆ, ਉਹਦੇ ਕਰਕੇ ਕਾਫੀ ਲੋਕੀ ਜਿਹੜੇ ਟੁੱਟ ਗਏ ਆ। ਈਵਨ ਤੁਸੀਂ ਦੇਖੋਗੇ ਕਿ ਯੂਕੇ ਦਾ ਬੰਦਾ ਸੀਗਾ, ਹਨਾ, ਤੁਸੀਂ ਇਹ ਨਹੀਂ ਕਿ ਸਿਰਫ ਇਹ ਯੂਕੇ ਦਾ ਬੰਦਾ ਜਿਹੜਾ ਸੀਗਾ, ਉਹਦੀ ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਕਹਿੰਦੇ ਉਹਨੇ ਝੂਠ ਬੋਲਿਆ ਸੀਗਾ, ਕੋਈ ਉਹਦਾ ਕ੍ਰਾਈਮ ਸੀਗਾ, ਇੰਗਲੈਂਡ ਦੇ ਵਿੱਚ ਉਹਨੇ ਦੱਸਿਆ ਨਹੀਂ ਸੀਗਾ, ਤੇ ਉਹਦੀ ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਉਹਨੇ ਕਹਿੰਦੇ ਕੈਂਸਲ ਕਰਕੇ ਤੇ ਥੋੜਾ ਜਿਹਾ ਜੇਲ੍ਹ ਸੈਂਟੈਂਸ ਦੇ ਕੇ ਉਹਨੂੰ ਬਾਅਦ ਚ ਉਹਨੂੰ ਵਾਪਸ ਜਿਹੜਾ ਭੇਜ ਦੇਣਾ। ਠੀਕ ਤੇ ਹੈ ਮਤਲਬ ਯੂਰਪੀਅਨ ਸਿਟੀਜ਼ਨ ਵੀ ਇਹਨਾਂ ਨੇ ਜਿਹੜੇ ਸੀਗੇ ਕਾਫੀ ਜਿਹੜੇ ਟਾਰਗੇਟ ਕੀਤੇ ਆ। ਜੀ, ਨਹੀਂ ਬਿਲਕੁਲ। ਜਿਹੜਾ ਵੀ ਦਾ ਹੁੰਦਾ ਹੈ ਪੂਰਾ ਖਿੱਚ ਕੇ ਰੱਖਿਆ ਹੈ ਜੀ ਇਹਨਾਂ ਨੇ ਕੰਮ। ਮੁੱਕਦੀ ਗੱਲ ਇਹ ਆ, ਮੌਕਾ ਨਾ ਦਿਓ, ਕੰਮ ਆਪਣਾ ਸਾਫ਼ ਸੁਥਰਾ ਰੱਖੋ, ਪੇਪਰ ਵਰਕ ਆਪਣਾ ਅਪ ਟੂ ਡੇਟ ਰੱਖੋ, ਪੁੱਠੇ ਕੰਮਾਂ 'ਚ ਨਾ ਪਾਓ, ਤਾਂ ਫਿਰ ਬਚਾ ਹੀ ਬਚਾਇਆ। ਬਾਕੀ ਇਹ ਵੀ ਸਭ ਨੂੰ ਪਤਾ ਵੀ ਸਾਰੇ ਜਾਣੇ ਫੜ ਵੀ ਨਹੀਂ ਹੁੰਦੇ, ਪਰ ਇਹ ਆ ਵੀ ਮਾਹੌਲ ਉਹਨਾਂ ਨੇ ਇਦਾਂ ਦਾ ਇਹ ਜ਼ਰੂਰ ਬਣਾਇਆ ਆ ਵੀ ਹਾਂ ਭਾਈ ਅਸੀਂ ਪਤਾ ਨਹੀਂ ਸਾਰਿਆਂ ਨੂੰ ਕਿਤੇ ਚੱਕ ਵੀ ਲੈਣਾ ਆ। ਜੇ ਫੰਡਿੰਗ ਇਹਨਾਂ ਨੂੰ ਮਿਲ ਗਈ ਹਾਂ, ਫਿਰ ਉਹਦੇ ਵਿੱਚ ਤੇਜ਼ੀ ਕਰ ਸਕਦੇ ਆ। ਅੱਛਾ, ਇਹਦੇ ਵਿੱਚ ਨਾ ਆਪਾਂ ਖਬਰਾਂ ਦਾ ਜਿਹੜਾ ਪਾਕਟ ਇਹਨੂੰ ਬੰਦ ਕਰਦੇ ਉਹ ਤੋਂ ਪਹਿਲਾਂ ਹੁਣ USPS ਵਾਲੇ ਡਾਕਖਾਨੇ ਦੇ ਵੀ ਕਹਿੰਦੇ ਮਦਦ ਲੈਣੀ ਹੈ ਇਹਨਾਂ ਨੇ ਹੁਣ ਇਸ ਦੇ ਵਿੱਚ। ਕਹਿੰਦੇ ਵੀ ਉਤੋਂ ਅਸੀਂ ਪਤਾ ਕਰਨਾ ਹੈ ਵੀ ਅਨਡਾਕੂਮੈਂਟਡ ਲੋਕਾਂ ਦਾ ਐਡਰੈਸ ਕੀ ਆ, ਲੇਟੈਸਟ ਐਡਰੈਸ ਕੀ ਆ, ਵੀ ਉੱਥੋਂ ਪਤਾ ਕਰਕੇ ਅਸੀਂ ਇਸ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ 'ਚ ਜਿਹੜੀ ਉਹਨਾਂ ਦੀ ਉਹ ਮਦਦ ਕਰਾਂਗੇ। ਸੋ USPS ਦਾ ਵੀ ਇੱਕ ਫਰਾਡ ਦਾ ਮਹਿਕਮਾ ਹੁੰਦਾ ਆ, ਉਹਦੀ ਇੰਸਪੈਕਟਰ ਜਨਰਲ ਦੀ ਜਿਹੜੀ ਕਹਿੰਦੇ ਵੀ ਉਹਦੇ ਵਿੱਚੋਂ ਜਿਹੜੀ ਮਦਦ ਲੈ ਕੇ ਤੇ ਕ੍ਰੈਕਡਾਊਨ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹ ਕਰਨ ਜਾ ਰਹੇ ਆ। ਉਸ ਪਾਸੇ ਵੱਲ ਨੂੰ ਇਹਨਾਂ ਨੇ ਲੱਤਾਂ ਜਿਹੜੀਆਂ ਉਹ ਵਧਾਈਆਂ ਹੈਗੀਆਂ ਹੁਣ। ਤੇ
ਅਟਾਰਨੀ ਟਰਕਿਆਨਾ ਜੀ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਲੈਣੇ ਆਪਾਂ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਇੱਕ ਬ੍ਰੇਕ ਤੋਂ ਬਾਅਦ ਜੁੜते हैं दोबारा।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟੇਰਕਿਆਨਾ ਜੀ। ਅਟਾਰਨੀ ਟੇਰਕਿਆਨਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਅਕਸਰ ਕਿਤੇ ਨਾ ਕਿਤੇ ਜਦੋਂ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਤਾਂ ਆਪਾਂ ਨੂੰ ਲੋਕ ਮਿਲਦੇ ਆ, ਤੁਹਾਡੇ ਵੀ ਫੈਨ ਮਿਲਦੇ ਆ, ਰੇਡੀਓ ਦੇ ਫੈਨ ਵੀ ਮਿਲਦੇ ਆ। ਸੋ ਥੈਂਕ ਯੂ ਕਰ ਰਹੇ ਸੀਗੇ ਬਹੁਤ ਸਾਰੇ ਜਿਹੜੇ ਤੁਹਾਡੇ ਕਈ ਕਲਾਇੰਟ ਤੁਸੀਂ ਕੇਸ ਜਿਨ੍ਹਾਂ ਦੇ ਪਾਸ ਕਰਾਏ ਆ। ਸੋ ਕਹਿੰਦੇ ਵੀ ਟੇਰਕਿਆਨਾ ਭਾਜੀ ਨੂੰ ਜ਼ਰੂਰ ਧੰਨਵਾਦ ਪਹੁੰਚਾਇਓ ਵੀ ਕੇਸ ਜਿਹੜਾ ਆ ਵੀ ਉਹ ਸਾਡੇ ਪਾਸ ਜਿਹੜਾ ਉਹ ਤੁਸੀਂ ਉਹਨਾਂ ਨੇ ਕਰਵਾ ਦਿੱਤਾ ਹੈ। ਤੇ ਨਾਲ ਆਪਾਂ ਨੂੰ ਜਿਹੜੇ ਬਾਕੀ ਆ ਉਹ ਪੁੱਛਦੇ ਸੀਗੇ, ਜਿਹੜੇ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ R1 ਵਾਲੇ ਆ, ਉਹ ਪੁੱਛ ਰਹੇ ਸੀ, ਕਹਿੰਦੇ ਵੀ ਸਾਡਾ ਵੀ ਇੱਕ ਅੱਧੀ ਏਰੀ ਅਪਡੇਟ ਕਰ ਦਿਓ। ਸੋ ਜੇ ਤੁਹਾਡੇ ਕੋਲ ਕੁਝ ਅਪਡੇਟ ਹੈ ਰਿਲੀਜੀਅਸ ਵੀਜ਼ੇ ਵਾਲਿਆਂ ਦੀ, ਵੀ ਉਹਨਾਂ ਦਾ ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਆ, ਜੇ ਉਹਨਾਂ ਦੇ ਬਾਰੇ ਤੁਸੀਂ ਅਪਡੇਟ ਮੇ ਵੀ ਪ੍ਰੋਗਰਾਮ ਦੇ ਕਿਸੇ ਹਿੱਸੇ ਦੇ ਵਿੱਚ ਤੁਸੀਂ ਦੱਸ ਦੇਣਾ। ਕੋਈ ਨਹੀਂ, ਹੁਣੇ ਕਰ ਦਿੰਦੇ ਆ ਜੀ ਜੀ। ਸੋ ਦੇਖੋ, ਆਰ ਵੀਜ਼ੇ ਦੇ ਵਿੱਚ ਜਿਹੜੀ ਸਭ ਤੋਂ ਮੇਨ ਚੀਜ਼ ਲੋਕਾਂ ਨੇ ਯਾਦ ਰੱਖਣੀ ਆ ਕਿ ਆਰ ਵੀਜ਼ਾ ਉਹਨਾਂ ਨੇ ਇੱਕ ਤੁਹਾਡੀਆਂ ਡਿਊਟੀਆਂ ਜਿਹੜੀਆਂ ਲਿਖੀਆਂ ਹੁੰਦੀਆਂ ਜਦੋਂ ਵੀਜ਼ਾ ਫਾਈਲ ਕੀਤਾ ਸੀਗਾ ਕਿ ਬੰਦੇ ਨੇ ਕੀ ਕੰਮ ਕਰਨਾ, ਤੇ ਤੁਹਾਡੇ ਕੋਲ ਉਹ ਪਟੀਸ਼ਨ ਜਿਹੜੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਅਮਰੀਕਾ ਜਾਂਦੇ ਆ ਕਿ ਤੁਹਾਡਾ ਪੇਪਰ ਜਿਹੜਾ ਕਿੰਨਾ ਫਾਈਲ ਹੋਇਆ ਸੀਗਾ, ਉਹ 'ਚ ਕੀ ਡਿਊਟੀਜ਼ ਲਿਖੀਆਂ। ਠੀਕ ਹੈ, ਜੇ ਤੁਸੀਂ ਕੁਝ ਹੋਰ ਕੰਮ ਕਰ ਰਹੇ ਹੋ ਉਹਦੇ ਵਿੱਚ ਲਿਖਿਆ ਕੁਝ ਹੋਰ ਆ, ਤੇ ਜਦੋਂ ਤੁਸੀਂ 에ਅਰਪੋਰਟ ਤੇ ਆਉਂਦੇ ਆ ਉਹ ਤੁਹਾਡੇ ਅਗੇਂਸਟ ਜਾ ਸਕਦਾ, ਉਹ ਚੀਜ਼ ਤੇ ਲੋਕਾਂ ਨੂੰ ਵਾਪਸ ਮੋੜਿਆ ਜਾ ਸਕਦਾ। ਇੱਕ ਦੂਜੀ ਚੀਜ਼ ਇਹ ਆ ਜਾਂਦੀ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਉਹਨਾਂ ਨੇ ਇੰਪਲੋਇਮੈਂਟ ਹੁੰਦੀ ਆ ਆਰ ਵੀਜ਼ਾ, ਕਿਉਂਕਿ ਤੁਸੀਂ ਬੱਝੇ ਹੋਏ ਆ, ਤੁਸੀਂ ਸਿਰਫ ਉਹੀ ਗੁਰਦੁਆਰੇ ਨਾਲ ਕੰਮ ਜਿਹੜਾ ਕਰ ਸਕਦੇ ਆ, ਤੇ ਤੁਸੀਂ ਬਾਹਰ ਕੰਮ ਜਿਹੜਾ ਨਹੀਂ ਕਰ ਸਕਦੇ। ਠੀਕ ਹੈ, ਤੁਸੀਂ ਊਬਰ ਵਗੈਰਾ ਇਹ ਡੋਰਡੈਸ਼ ਇਹ ਕੰਮ ਨਹੀਂ ਕਰ ਸਕਦੇ ਆ, ਕਿਉਂਕਿ ਤੁਹਾਡੀ ਜਿਹੜੀ ਇੰਪਲੋਇਮੈਂਟ ਉਹ ਸਪੈਸੀਫਿਕ ਆ, ਤੇ ਉਹਦੇ ਵਿੱਚ ਇਹ ਨਹੀਂ ਕਿ ਗੁਜ਼ਾਰਾ ਨਹੀਂ ਹੁੰਦਾ ਜਾਂ ਕੁਛ ਵਾਲੀ ਗੱਲ ਨਹੀਂ ਆ ਸਕਦੀ, ਕਿਉਂਕਿ ਉਹ ਇੱਕ ਲਿਮਿਟਿਡ ਜਿਹੜਾ ਤੁਹਾਡਾ ਵੀਜ਼ੇ ਦਾ ਸਕੋਪ ਜਿਹੜਾ ਲਿਮਿਟਿਡ ਆ। ਠੀਕ ਹੈ, ਇਦਾਂ ਕਿਉਂ ਆ? ਇਦਾਂ ਇਹੀ ਹੈ ਕਿ ਜਿਹੜਾ H1B ਵਾਲਾ ਵੀਜ਼ਾ ਵੀ ਆ ਉਹਨੂੰ ਵੀ ਉੱਥੇ ਕੰਮ ਕਰਨਾ ਪੈਂਦਾ, ਤੇ ਸੇਮ ਥਿੰਗ R1 ਇਹ ਇੰਪਲੋਇਮੈਂਟ ਬੇਸ ਵੀਜ਼ੇ ਆ। ਇਹਦੇ ਵਿੱਚ ਹੁਣ ਆਪਾਂ ਕੇਸ ਕਈ ਵਾਰੀ ਵੇਖਦੇ ਆ ਕਿ 에ਅਰਪੋਰਟ ਤੇ ਰੋਕ ਲਿੱਤਾ ਜਾਂਦਾ, ਤੇ ਉੱਥੇ ਉਹਨਾਂ ਨੂੰ ਕਹਿੰਦੇ ਆ ਉਹ ਕੀ ਡਿਊਟੀਆਂ ਕਰਦੇ ਹਨ, ਤੇ ਉਹਦੇ ਵਿੱਚ ਕਈ ਵਾਰੀ ਡਿਊਟੀ ਨਿਕਲਦੀ ਹੈ ਕਿ ਘਰੇ ਜਾ ਕੇ ਕਿਸੇ ਦੇ ਪਾਠ ਵਗੈਰਾ ਕਰਤਾ ਤੇ ਥੋੜੇ ਬਹੁਤ ਪੈਸੇ ਜਿਹੜੇ ਮਿਲ ਗਏ ਸਾਈਡ ਤੇ, ਉਹ ਬੰਦਾ ਭਾਵੇਂ ਉਹ ਜਿਹੜੇ ਪੈਸੇ ਆ ਉਹ ਵਾਪਸ ਗੁਰੂ ਘਰ ਨੂੰ ਜਾਣੇ ਆ। ਠੀਕ ਆ, ਪਰ ਉਹ ਜਿਹੜਾ ਸੀਗਾ ਤੁਹਾਡੇ ਅਗੇਂਸਟ ਜਾਂਦਾ, ਕਿਉਂਕਿ ਉਹ ਕਹਿੰਦੇ ਕਿ ਜਦੋਂ ਤੁਸੀਂ ਪੈਸੇ ਇਕੱਠੇ ਕਰਦੇ ਆ ਉਹ ਬਾਅਦ ਚ ਮੈਟਰ ਨਹੀਂ ਕਰਦਾ ਕਿ ਤੁਸੀਂ ਆਪ ਰੱਖਦੇ ਆ ਕਿ ਤੁਸੀਂ ਵਾਪਸ ਗੁਰੂ ਘਰ ਨੂੰ ਕਰਦੇ ਆ, ਉਹ ਕਹਿੰਦੇ ਤੁਹਾਡੀ ਡਿਊਟੀ ਨਹੀਂ ਸੀਗੀ। ਹੁਣ ਉਹਦੇ ਵਿੱਚ ਜੇ ਤੁਸੀਂ ਐਕਸਪਲੇਨ ਕਰੋ ਭਾਵੇਂ ਉਹਨਾਂ ਨੂੰ ਕਿ ਸਾਡੇ ਧਰਮ ਦੇ ਵਿੱਚ ਏਦਾਂ ਲੋਕੀ ਡੋਨੇਸ਼ਨਾਂ ਦਿੰਦੇ ਆ, ਨਾਰਮਲ ਚੀਜ਼ ਆ, ਉਹਨਾਂ ਨੂੰ ਨਹੀਂ ਪਤਾ। ਉਹ ਜਿਹੜਾ ਉਹਨੂੰ ਇੱਕ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੀ ਜਿਹੜਾ ਰਿਵਿਊ ਕਰਦੇ ਆ। ਜੇ ਤੁਸੀਂ ਇਹ ਵਾਲਾ ਕੰਮ ਕਰਨਾ ਵਾ ਤੇ ਤੁਸੀਂ ਆਪਣੇ ਗੁਰੂ ਘਰ ਨੂੰ ਕਹਿਣਾ ਕਿ ਸਾਡੀ ਜਿਹੜੀ ਆਰ ਵੀਜ਼ੇ ਦੀ ਪਟੀਸ਼ਨ ਆ ਉਹਦੇ ਵਿੱਚ ਆਹ ਚੀਜ਼ ਵੀ ਲਿਖੀ ਜਾਵੇ ਕਿ ਘਰਾਂ ਦੇ ਵਿੱਚ ਜਾ ਕੇ ਵੀ ਜਿਹੜਾ ਪਾਠ ਵਗੈਰਾ ਕਰਨਾ ਵਾ, ਤੇ ਉੱਥੋਂ ਜਿਹੜਾ ਡੋਨੇਸ਼ਨ ਜਿਹੜਾ ਕਰਕੇ ਗੁਰਦੁਆਰੇ ਨੂੰ ਜਿਹੜੀਆਂ ਦੇਣੀਆਂ, ਕਿਉਂਕਿ ਜਿਹੜੀ ਉਹਨਾਂ ਨੇ ਤੁਹਾਡੀ ਪਟੀਸ਼ਨ ਬਣਾਈ ਹੁੰਦੀ ਆ ਉਹ ਗੁਰਦੁਆਰੇ ਦੇ ਹਿਸਾਬ ਨਾਲ ਬਣਾਈ ਹੁੰਦੀ ਆ, ਲੋਕੇਸ਼ਨ ਸਪੈਸੀਫਿਕ ਬਣਾਈ ਹੁੰਦੀ ਆ, ਉਹਦੇ ਵਿੱਚ ਇਹ ਬਾਹਰ ਜਾਣ ਵਾਲੀਆਂ ਚੀਜ਼ਾਂ ਜਿਹੜੀਆਂ ਕਵਰ ਨਹੀਂ ਹੁੰਦੀਆਂ। ਤੇ ਇਹ ਸਿਰਫ ਗੁਰੂ ਘਰ ਦੇ ਨਹੀਂ, ਮੰਨ ਲਓ ਕੋਈ ਹੁਣ ਬੰਦਾ ਕਾਇਰੋਪ੍ਰੈਕਟਰ ਆ ਜਾਂ ਫਿਜ਼ੀਕਲ ਥੈਰੇਪਿਸਟ ਹੈ, ਹਨਾ। ਹੁਣ ਫਿਜ਼ੀਕਲ ਥੈਰੇਪਿਸਟ ਜਿੱਦਾਂ ਉਹ ਇਲਾਜ ਵਗੈਰਾ ਕਰਦੇ ਆ ਕਿਸੇ ਨੂੰ ਫਿਜ਼ੀਕਲ ਇੰਜਰੀ ਵਗੈਰਾ ਜਿਹੜੀ ਹੋਈ ਆ, ਤੇ ਕਈ ਫਿਜ਼ੀਕਲ ਥੈਰੇਪਿਸਟ ਜਿਹੜੇ ਘਰਾਂ 'ਚ ਜਾ ਕੇ ਵੀ ਇਲਾਜ ਜਿਹੜੇ ਕਰਦੇ ਆ, ਤੇ ਜਿਹੜੇ ਘਰਾਂ 'ਚ ਕਰਦੇ ਆ ਉਹਨਾਂ ਦੇ ਲਈ ਵੀ ਸਾਨੂੰ ਜਿਹੜਾ ਉਹਨੂੰ ਪੈਰਾਪਟੈਟਿਕ ਇੰਪਲੋਇਮੈਂਟ ਕੀ ਨਹੀਂ ਹੈ, ਇੱਕ ਫਿਕਸਡ ਨਹੀਂ ਹੈਗਾ ਕਿਤੇ ਹੋਰ ਜਾ ਕੇ ਵੀ ਕੰਮ ਕਰ ਸਕਦਾ, ਉਹਦੇ ਹਿਸਾਬ ਨਾਲ ਪੇਪਰ ਵਰਕ ਜਿਹੜਾ ਫਾਈਲ ਕਰਨਾ ਪੈਂਦਾ। ਤੇ ਅਕਸਰ ਕੀ ਹੈ ਕਿ ਗੁਰੂ ਘਰਾਂ ਨੇ ਜਿਹੜਾ ਸੀਗਾ ਡਾਇਰੈਕਟ ਵਕੀਲ ਨਹੀਂ ਅੰਗੇਜ ਕੀਤਾ ਹੁੰਦਾ, ਜਾਂ ਵਕੀਲ ਕੋਈ ਪੁਰਾਣਾ ਜਿਹੜਾ ਚੱਲਿਆ ਆ ਰਿਹਾ ਹੁੰਦਾ, ਜਾਂ ਪੈਰਾਲੀਗਲ ਜਿਹੜੇ ਤਕਰੀਬਨ ਜਿਹੜੇ ਹੁੰਦੇ ਆ, ਕਈਆਂ ਨੇ ਨਾਮ ਵੀ ਲਾਅ ਫਰਮ ਲਿਖਿਆ ਹੁੰਦਾ ਆਪਣੇ ਪਿੱਛੇ ਪਰ ਹੁੰਦੇ ਨਹੀਂ ਵਕੀਲ। ਸੋ ਉਹ ਇੰਨੀ ਦੂਰਅੰਦੇਸ਼ੀ ਨਹੀਂ ਜਿਹੜੀ ਰੱਖਦੇ। ਠੀਕ ਆ, ਤੇ ਆਪਾਂ ਜਿੱਦਾਂ ਹੁਣ ਸਾਡਾ ਤੁਸੀਂ ਕਹਿ ਲਓ ਕਿ ਅਸਾਈਲਮ ਵਗੈਰਾ ਇੱਧਰ ਕੰਮ ਆ, ਤੇ ਆਪਾਂ ਵੀ ਜਾ ਕੇ ਜਿਹੜਾ ਕਿ ਉਹ ਲੈਵਲ ਤੇ ਹੈਲਪ ਨਹੀਂ ਕਰ ਸਕਦੇ, ਪਰ ਇਹ ਹੈ ਕਿ ਆਪਾਂ ਬਸ ਇਹ ਜਿਹੜੀ ਤੁਹਾਨੂੰ ਨੌਲੇਜ ਦੇ ਸਕਦੇ ਆ ਰੇਡੀਓ ਦੇ ਮਾਧਿਅਮ ਰਾਹੀਂ, ਤਾਂ ਕਿ ਤੁਹਾਡਾ ਜਿਹੜਾ ਵੀ ਵਿਅਕਤੀ ਆ ਉੱਤੇ ਤੁਸੀਂ ਕੰਮ ਕਰਾਓ, ਪਰ ਉਹਨੂੰ ਇਹ ਕਹੋ ਕਿ ਯਾਰ ਜਿਹੜੀ ਇਹ ਘਰਾਂ 'ਚ ਜਾ ਕੇ ਮੈਂ ਪਾਠ ਕਰਨਾ ਜਾਂ ਡੋਨੇਸ਼ਨ ਜਿਹੜੀ ਉਹ ਹੁੰਦੀ ਆ ਉਹ ਵੀਜ਼ੇ ਦੇ ਵਿੱਚ ਲਿਖੇ, ਕਿਉਂਕਿ ਹੁਣ ਜਿੱਦਾਂ ਇਮੀਗ੍ਰੇਸ਼ਨ ਨੂੰ ਵੀ ਪਤਾ ਲੱਗ ਗਿਆ ਉਹ ਚੀਜ਼ ਦਾ, ਤੇ ਉਹ ਇਹ ਚੀਜ਼ ਨੂੰ ਜਿਹੜੀ ਫਿਰ ਟਾਰਗੇਟ ਵਗੈਰਾ ਜਿਹੜਾ ਕਰ ਲੈਂਦੇ ਆ। ਠੀਕ ਆ, ਤੇ ਡਿਊਟੀਜ਼ ਆਪਣੀਆਂ ਜਿਹੜੀਆਂ ਸਹੀ ਕਰਨੀਆਂ। ਦੂਸਰੀ ਚੀਜ਼ ਇਹ ਆ ਕਿ ਜਿਹੜਾ ਪਹਿਲਾਂ ਇਹ 5 ਸਾਲ ਲਈ ਜਿਹੜਾ ਹੁੰਦਾ ਸੀਗਾ, ਤੇ 5 ਸਾਲ ਦੇ ਵਿੱਚ ਬੰਦਾ ਗ੍ਰੀਨ ਕਾਰਡ ਜਿਹੜਾ ਕਰ ਲੈਂਦਾ ਸੀਗਾ ਤੇ ਗੱਡੀ ਚੱਲਦੀ ਰਹਿੰਦੀ ਸੀਗੀ। ਹੁਣ ਕੀ ਆ ਕਿ ਉਹ ਗ੍ਰੀਨ ਕਾਰਡ ਦੀ ਜਿਹੜੀ ਬੈਕਲੌਗ ਤੇ ਆਰ ਵੀਜ਼ਾ ਜਿਹੜਾ ਉਹ ਮੁੱਕ ਜਾਂਦਾ, 5 ਸਾਲ ਮੁੱਕ ਜਾਂਦੇ ਆ,
ਤੇ ਉਹਦੇ ਵਿੱਚ ਫਿਰ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਤੁਸੀਂ ਆਪਣੀ ਕੰਟਰੀ ਜਾਣਾ ਵਾ, ਉੱਥੇ ਸਾਲ ਤੋਂ ਵੱਧ ਬਾਹਰ ਰਹਿਣਾ ਤੇ ਫਿਰ ਦੁਬਾਰਾ ਉਹ ਤੁਸੀਂ ਐਕਟੀਵੇਟ ਕਰ ਸਕਦੇ ਆ। ਜਾਂ ਤੁਸੀਂ ਜੇ ਅਮਰੀਕਾ ਰਹਿਣਾ, ਤੁਸੀਂ ਇੱਥੇ ਕੋਈ ਜਿਹੜਾ ਰਿਲੀਜੀਅਸ ਸਟੱਡੀਜ਼ ਦਾ ਜਾਂ ਹੋਰ ਕੋਈ ਸਟੂਡੈਂਟ ਵੀਜ਼ੇ ਤੇ ਤੁਸੀਂ ਕਨਵਰਟ ਕਰ ਸਕਦੇ ਆ। ਮਤਲਬ ਕਿ ਹੁਣ ਤੁਸੀਂ ਗ੍ਰੀਨ ਕਾਰਡ ਦੀ ਫਿਨਿਸ਼ ਲਾਈਨ ਤੱਕ ਪਹੁੰਚ ਨਹੀਂ ਸਕਦੇ ਕਿਉਂਕਿ ਡਿਲੇ ਚੱਲਦਾ, ਤੇ 5 ਸਾਲ ਦੇ ਵਿੱਚ ਨਹੀਂ ਜਿਹੜੀ ਗੱਲਬਾਤ ਬਣਦੀ ਹੈ, ਜਾਂ ਤਾਂ ਫਿਰ ਗੁਰਦੁਆਰਾ ਰਾਈਟ ਵੇ ਤੁਹਾਡਾ ਆਉਂਦੇ ਸਾਰ ਹੀ ਜਿਹੜਾ ਗ੍ਰੀਨ ਕਾਰਡ ਕਰ ਦੇਵੇ, ਮੇਬੀ ਫਿਰ ਤੁਸੀਂ ਪਹੁੰਚ ਜਾਓ। ਸੋ ਅਕਸਰ ਜਿਹੜਾ ਗੈਪ ਆ ਜਾਂਦਾ ਇਹਦੇ ਵਿੱਚ। ਹੁਣ ਕਈ ਵਾਰੀ ਕੀ ਹੁੰਦਾ ਕਿ ਰਾਗੀ ਵਗੈਰਾ ਜਿਹੜੇ ਉਹ ਡਰ ਜਾਂਦੇ ਆ ਕਿ ਨਹੀਂ ਮੈਂ ਅਮਰੀਕਾ ਛੱਡ ਕੇ ਨਹੀਂ ਜਾਣਾ। ਸੋ ਬੜੀ ਸਧਾਰਨ ਜੀ ਗੱਲ ਆ, ਜੇ ਤੁਹਾਡਾ ਗ੍ਰੀਨ ਕਾਰਡ ਹੋਇਆ, ਤੁਸੀਂ ਜੇ ਤੁਹਾਡਾ ਵੀਜ਼ਾ ਮੁੱਕ ਗਿਆ, ਤੁਸੀਂ ਕੋਈ ਪੰਗੇ ਦੇ ਵਿੱਚ ਨਹੀਂ ਪੈਣਾ, ਛੱਡ ਕੇ ਜਾਣਾ ਅਮਰੀਕਾ। ਜਦੋਂ ਤੁਹਾਡੇ ਗ੍ਰੀਨ ਕਾਰਡ ਦੀ ਵਾਰੀ ਆਊਗੀ, ਤੁਸੀਂ ਉੱਥੋਂ ਦੀ ਆਪਣਾ ਜਿਹੜਾ ਇਮੀਗ੍ਰੈਂਟ ਵੀਜ਼ਾ ਸਟੈਂਪ ਲੈ ਕੇ ਤੁਸੀਂ ਵਾਪਸ ਆ ਸਕਦੇ ਆ। ਇਹਦੇ ਵਿੱਚ ਕਈ ਵਾਰੀ ਬੰਦਾ ਜਿਹੜਾ ਹੈਗਾ ਉਹ ਨਾ ਟਿਕ ਜਾਂਦਾ ਇੱਥੇ ਕਿ ਚੱਲ ਦੇਖਦੇ ਆ, ਮੈਂ ਗ੍ਰੀਨ ਕਾਰਡ ਦੀ ਵੇਟ ਕਰ ਲਾਂ, ਮੇਰਾ ਪੈਂਡਿੰਗ। ਸੋ ਪੈਂਡਿੰਗ ਗ੍ਰੀਨ ਕਾਰਡ ਜਿਹੜਾ 485 ਜਦੋਂ ਪੈਂਡਿੰਗ ਹੁੰਦਾ ਉਦੋਂ ਬੰਦਾ ਰਹਿ ਸਕਦਾ, ਪਰ ਕੱਲਾ 360 ਜਿਹੜਾ ਤੁਹਾਡਾ ਫਾਈਲ ਹੋਇਆ ਵਾ ਜਾਂ ਕੱਲਾ 360 ਅਪਰੂਵ ਹੋਇਆ, 485 ਤੁਹਾਡਾ ਜੇ ਫਾਈਲ ਨਹੀਂ ਹੋਇਆ, ਉਹ ਤੁਹਾਨੂੰ ਰਹਿਣ ਦੀ ਜਿਹੜੀ ਇਜਾਜ਼ਤ ਨਹੀਂ ਦਿੰਦਾ। ਸੋ ਜਿਹੜੀਆਂ ਚੀਜ਼ਾਂ ਸੀਗੀਆਂ ਇਹਨੂੰ ਤੁਸੀਂ ਦੁਬਾਰਾ ਇੱਕ ਵਾਰੀ ਸੁਣ ਸਕਦੇ ਆ, ਇਹੀ ਚੀਜ਼ ਜਿਹੜੀ ਰਿਵਾਈਂਡ ਕਰਕੇ ਜੀ। ਤੇ ਇਹ ਜਿਹੜੇ ਜ਼ਿਆਦਾਤਰ ਮੈਂ ਜਿਹੜੀਆਂ ਪ੍ਰੋਬਲਮ ਦੇਖੀਆਂ ਗੁਰਦੁਆਰੇ ਵਾਲਿਆਂ ਦੇ ਕੇਸਾਂ ਦੇ ਵਿੱਚ ਇਹ ਸੀਗੀਆਂ, ਤੇ ਪੈਰਾਲੀਗਲ ਵਗੈਰਾ ਗਾਈਡ ਵਗੈਰਾ ਨਹੀਂ ਜਿਹੜੀ ਸਹੀ ਤਰੀਕੇ ਨਾਲ ਜਿਹੜੀ ਕਰਦੇ ਸੀਗੇ, ਤੇ ਇਹ ਚੀਜ਼ ਦਾ ਜਿਹੜਾ ਤੁਸੀਂ ਧਿਆਨ ਰੱਖਿਓ। ਇੱਕ ਹੋਰ ਚੀਜ਼ ਮੈਂ ਜਿਹੜੀ ਦੇਖੀ ਸੀਗੀ ਕਿ ਕਈ ਜਿਹੜੇ ਲੋਕਾਂ ਨੇ ਅਸਾਈਲਮ ਉਰੇ ਲਾਏ ਆ, ਮੰਨ ਲਓ ਕਿ ਹਸਬੈਂਡ ਵਾਈਫ ਸੀਗੇ, ਵਾਈਫ ਮਗਰ, ਹੁਣ ਉਹ ਕਈਆਂ ਦੇ ਕੇਸਾਂ ਦੇ ਵਿੱਚ ਆਪਾਂ ਦੇਖੀਦਾ ਕਿ ਜਿਹੜਾ ਸਪਾਊਸ ਇੰਡੀਆ ਚ, ਉਹ ਵੀ ਹੁਣ ਆਰ ਵੀਜ਼ਾ ਗੁਰਦੁਆਰੇ ਵਾਲੇ ਰਾਹ ਚੋਂ ਉਰੇ ਆ ਰਿਹਾ, ਕਿ ਪਹਿਲਾਂ ਜਿੱਦਾਂ ਹਸਬੈਂਡ ਆਇਆ ਸੀਗਾ, ਤੇ ਉਹਨਾਂ ਨੂੰ ਆਪਾਂ ਕਈ ਵਾਰੀ ਦੇਖ ਰਹੇ ਆ ਕਿ ਜਿਹੜੇ ਪੈਰਾਲੀਗਲ ਵਗੈਰਾ ਹੈਗੇ ਆ, ਮੈਂ ਲੈਣ ਨੂੰ ਤਾਂ ਮੈਂ ਨਾਂ ਵੀ ਇਹਨਾਂ ਦੇ ਲੈ ਸਕਦਾ ਵਾ, ਇੱਧਰ ਉੱਧਰ ਜਿਹੜੇ ਇਹ ਸੈਕਰਾਮੈਂਟੋ ਵਾਲੇ ਏਰੀਆ ਚ ਕੰਮ ਜਿਹੜੇ ਕਰਦੇ ਆ, ਪਰ ਉਹ ਆਪਣੇ ਕੋਈ ਇਹ ਇਰਾਦਾ ਨਹੀਂ ਕਿ ਕਿਸੇ ਨੂੰ, ਪਰ ਇਹ ਕਈ ਵਾਰੀ ਨਾ ਉਹਨਾਂ ਨੂੰ ਸਲਾਹ ਦੇ ਦਿੰਦੇ ਆ, ਕੀ ਕਹਿੰਦੇ ਆ ਕਿ ਜਿਹੜਾ ਬੰਦਾ ਇੰਡੀਆ ਵੀਜ਼ਾ ਸਟੈਂਪ ਲਵਾਉਣ ਗਿਆ, ਉਹਨੂੰ ਕਹਿੰਦੇ ਆ ਕਿ ਤੂੰ ਆਪਣੇ ਘਰ ਵਾਲੇ ਦੱਸਣਾ ਨਹੀਂ ਹੈਗਾ। ਤੇ ਤੁਸੀਂ ਦੇਖੋ ਕਿ ਕੰਪਿਊਟਰ ਸਿਸਟਮ ਆ, ਘਰ ਵਾਲੇ ਨੇ ਵੀ ਲਿਖਿਆ ਹੋਇਆ, ਠੀਕ ਆ, ਇੰਡੀਅਨ ਹੁਣ ਲੇਡੀ ਆ, ਉਹਦੇ ਜਵਾਕ ਵਗੈਰਾ ਵੀ ਜਿਹੜੇ ਹੈਗੇ ਆ, ਤੁਸੀਂ ਇਹ ਜਿਹੜੀਆਂ ਚੀਜ਼ਾਂ ਨਾ ਦੱਸਣ ਵਾਲੀ ਤੇ ਗੱਲ ਹੀ ਨਹੀਂ ਕੋਈ ਹੈਗੀ। ਕੰਪਿਊਟਰਾਈਜ਼ ਸਿਸਟਮ ਹੈਗਾ, ਇਹ ਸਾਰੇ ਜਿਹੜੇ ਪੈਰਾਲੀਗਲ ਇਹ ਸ਼ਾਰਟ ਸਾਈਟਡ ਹੈਗੇ ਆ, ਇਹਨਾਂ ਨੇ ਆਪਣਾ ਉਹਨਾਂ ਜਿਹੜਾ ਵੇਖਣਾ ਹੁੰਦਾ, ਤੇ ਕੱਲ ਨੂੰ ਹੁਣ ਬੰਦੇ ਦਾ ਭਾਵੇਂ ਇਧਰੋਂ ਅਸਾਈਲਮ ਪ੍ਰੂਵ ਹੋ ਜਾਵੇ, ਫੇਰ ਪ੍ਰੋਬਲਮ ਆ, ਠੀਕ ਆ, ਘਰ ਵਾਲੀ ਨੂੰ ਨਿਕਲਣਾ ਤੂੰ ਝੂਠ ਬੋਲਿਆ ਸੀਗਾ। ਆਰ ਵੀਜ਼ਾ ਜੇ ਉਹਦਾ ਅਪਰੂਵ ਹੋ ਗਿਆ ਅੱਗੋਂ ਦੀ, ਫੇਰ ਉਹੀ ਪ੍ਰੋਬਲਮ ਆ ਕਿ ਗ੍ਰੀਨ ਕਾਰਡ ਕਿੱਦਾਂ ਆਊਗਾ, ਕਿਉਂਕਿ ਫਾਰਮ ਤੁਹਾਡੇ ਕੋਲ ਕਲੀਅਰਲੀ ਪੁੱਛ ਰਿਹਾ ਕਿ ਹਸਬੈਂਡ ਵਾਈਫ ਦਾ ਨਾਮ ਜਿਹੜਾ ਡਿਸਕਲੋਜ਼ ਕਰਨਾ। ਸੋ ਜਿਹੜੇ ਆ ਲੋਕੀ ਆ ਜਿਹੜੇ ਤੁਹਾਨੂੰ ਸ਼ਾਰਟਕਟ ਦੱਸਦੇ ਆ ਕਿ ਨਹੀਂ ਆਪਣੇ ਘਰ ਬਾਰੇ ਨਾ ਦੱਸੀ ਕਿ ਅਮਰੀਕਾ ਦੇ ਵਿੱਚ ਉਹ ਹੈਗਾ ਵਾ, ਉਹ ਤੁਸੀਂ ਦੇਖੋ ਕਿ ਬਿਲਕੁਲ ਮੂਰਖਤਾ ਵਾ, ਇੱਕ ਪ੍ਰੋਬਲਮ ਆ, ਠੀਕ ਆ, ਸਾਰਾ ਕੰਪਿਊਟਰਾਈਜ਼ ਸਿਸਟਮ ਆ। ਇੰਨਾ ਸ਼ਾਰਟ ਤੁਸੀਂ ਦੇਖਣਾ ਕਿ ਵੀਜ਼ਾ ਲੱਗਿਆ, ਕੱਲ ਨੂੰ ਤੁਹਾਨੂੰ ਗ੍ਰੀਨ ਕਾਰਡ ਵੀ ਚਾਹੀਦਾ, ਉਹ ਵੀ ਚਾਹੀਦਾ। ਹੁਣ ਏਦਾਂ ਥੋੜਾ ਕਿ ਆਪਣੇ ਆਪ ਹੀ ਘਰ ਵਾਲਾ ਜਾਂ ਜਵਾਕ, ਕਿਉਂਕਿ ਉਹਦੇ ਵਿੱਚ ਸਾਰਾ ਲਿਖਿਆ ਹੈ ਕਿ ਜਵਾਕ ਦੇ ਫਾਦਰ ਦਾ ਕੀ ਨਾਮ ਆ, ਵਿਆਹ ਕਦੋਂ ਕਰਾਇਆ ਸੀਗਾ, ਡਿਵੋਰਸ ਕਦੋਂ ਕਰਾਇਆ ਸੀਗਾ। ਸੋ ਉਹ ਚੀਜ਼ਾਂ ਤੋਂ ਜਰਾ ਬਚ ਕੇ ਰਹਿਣਾ, ਤੇ ਜਿਹੜੀ ਵੀ ਇਨਫੋਰਮੇਸ਼ਨ ਆ, ਭਾਵੇਂ ਵੀਜ਼ਾ ਤੁਹਾਡਾ ਲੱਗੇ ਭਾਵੇਂ ਨਾ ਲੱਗੇ, ਪਰ ਜਿਹੜਾ ਆਪਣਾ ਡੇਟਾ ਹਮੇਸ਼ਾ ਜਿਹੜਾ ਸਹੀ ਦੇਣਾ, ਕਿਉਂਕਿ ਬਾਅਦ ਚ ਬੜੀ ਪ੍ਰੋਬਲਮ ਆਉਂਦੀ ਹੈ, ਕੇਸ ਕੂਸ ਪਾਸ ਹੋਣ ਤੋਂ ਬਾਅਦ ਵੀ ਜਿਹੜਾ ਸੀਗਾ ਇਹ ਸਮੱਸਿਆਵਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਜੀ। ਆਪਣੇ ਅਗਲੇ ਹੁਣ ਕਾਲਰਸ ਦੇ ਵੱਲ ਆਪਾਂ ਵਧਦੇ ਹਾਂ। ਸਤਨਾਮ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ ਜੀ? ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ ਵੀ ਮੇਰੇ ਹਸਬੈਂਡ ਆਏ ਸੀਗੇ ਸਭ ਦਾ ਆਪਣਾ 2000 ਚ ਆਏ ਸੀਗੇ, ਤੇ 2002 ਚ ਅਸੀਂ ਆਏ ਸੀ, ਅਸਾਈਲਮ ਕੇਸ ਕੀਤਾ ਸੀਗਾ ਉਹਨਾਂ ਨੇ, ਤੇ ਵੈਸੇ ਅਸੀਂ ਸਿਟੀਜ਼ਨ ਆ। ਤੇ ਮੈਂ ਸੋਚਦੀ ਸੀ ਵੀ ਜਿਵੇਂ ਹੁਣ ਅੱਜ ਕੱਲ ਵੀ ਜਿਵੇਂ ਕਹਿੰਦੇ ਨੇ ਵੀ ਸਿਟੀਜ਼ਨਾਂ ਨੂੰ ਵੀ ਪਰੇਸ਼ਾਨ ਕਰਦੇ ਨੇ, ਤੇ ਮੈਂ ਇੰਡੀਆ ਜਾਣਾ ਚਾਹੁੰਦੀ ਸੀ, ਤੇ ਵੀ ਸਿਟੀਜ਼ਨ ਹੋਇਆ ਨੂੰ ਵੀ ਮੈਨੂੰ 2014 ਦੀ ਹੋਏ ਆ, ਤੇ ਮੇਰੇ ਹਸਬੈਂਡ ਦੀ ਡੈਥ ਹੋ ਗਈ ਹੋਈ ਹੈ। ਤੇ ਤੁਸੀਂ ਅਸਾਈਲਮ ਲਿਆ ਸੀਗਾ ਕਿ ਹਸਬੈਂਡ ਦਾ ਹੀ ਸੀਗਾ? ਮੇਰੇ ਹਸਬੈਂਡ ਨੇ ਲਾਇਆ ਸੀਗਾ। ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ, ਹਨਾ? ਅੱਛਾ ਜੀ। ਨਹੀਂ, ਮੈਂ ਪੁੱਛ ਰਿਹਾ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸੀ? ਨਹੀਂ, ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਅਸੀਂ 2014 ਚ ਮੈਂ ਸਿਟੀਜ਼ਨ ਵੀ ਹੋ ਗਈ ਸੀਗੀ ਉਹਨਾਂ ਦੇ ਹੁੰਦੇ ਹੀ। ਹਾਂਜੀ, ਨਹੀਂ ਫਿਰ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਤੁਹਾਨੂੰ ਕੋਈ ਰਿਸਕ ਨਹੀਂ ਸੀਗਾ, ਤਾਂ ਤੁਸੀਂ ਤਾਂ ਜਾ ਸਕਦੇ ਆ, ਤੁਹਾਡਾ ਤਾਂ ਨਹੀਂ ਕੋਈ ਇਹਦੇ ਵਿੱਚ ਹੈਗਾ। ਠੀਕ ਹੈ ਜੀ। ਅੱਛਾ ਜੀ। ਦੂਸਰਾ ਇੱਕ ਮੇਰਾ ਕੁਐਸਚਨ ਹੋਰ ਸੀ ਕਿ ਮੈਂ OCI ਕਾਰਡ ਅਪਲਾਈ ਕਰ ਸਕਦੀ ਹਾਂ ਆਪਣਾ? ਉਹ ਇੰਡੀਆ ਵਾਲੇ ਜਿਹੜੇ ਕਰਦੇ ਉਹਨਾਂ ਨੂੰ ਪੁੱਛਿਓ ਜੀ, ਇੱਥੇ ਨਹੀਂ ਆਪਾਂ ਨੂੰ ਜਾਣਕਾਰੀ। ਗੁਰਦੇਵ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ ਕਿ ਇੱਕ ਜਿਹੜਾ ਟਰੰਪ ਨੇ ਆਰਡੀਨੈਂਸ ਜਾਰੀ ਕੀਤਾ ਸੀਗਾ ਵੀ ਜੇ ਕੋਈ ਸਿਟੀਜ਼ਨ ਕੱਚੇ ਨਾਲ ਵਿਆਹ ਕਰਾਊਗਾ ਤਾਂ ਉਹਨੂੰ ਸਜ਼ਾ ਹੋਊਗੀ, ਕੀ ਉਹ ਲਾਗੂ ਹੋਇਆ ਜਾਂ ਐਵੇਂ ਖਬਰ ਹੈ? ਨਹੀਂ, ਏਦਾਂ ਦਾ ਨਹੀਂ ਹੈਗਾ। ਵਿਆਹ ਤਾਂ ਜਿਹੜਾ ਮਰਜ਼ੀ ਬੰਦਾ ਜਿੰਨਾ ਮਰਜ਼ੀ ਕਰਾ ਸਕਦਾ, ਬਸ ਫਰਾਡ ਨਹੀਂ ਵਿਆਹ ਹੋਣਾ ਚਾਹੀਦਾ। ਉਦਾਂ ਤਾਂ ਕੱਚੇ ਨਾਲ ਕਰਾ ਸਕਦਾ ਬੰਦਾ ਕੋਈ ਐਸਾ, ਉਹ ਤਾਂ ਬਥੇਰੇ ਲੋਕਾਂ ਨੇ ਕਰਾਏ ਹੋਏ। ਠੀਕ ਹੈ ਜੀ, ਥੈਂਕ ਯੂ ਜੀ। ਇਦਾਂ ਦਾ ਮੈਨੂੰ ਲੱਗਦਾ ਕੋਈ ਆਰਡੀਨੈਂਸ ਸੀਗਾ ਨਹੀਂ। ਉਹ ਇਹ ਕਹਿੰਦੇ ਸੀ ਵੀ ਅਸੀਂ ਵਿਆਹ ਦੀ ਜਾਣਕਾਰੀ ਜ਼ਿਆਦਾ ਲੈਣੀ ਆ,
ਉਸ ਦੇ ਵਿੱਚ ਵੀ ਅਸਲੀ ਆ ਕਿ ਨਕਲੀ ਆ, ਵਿਆਹ ਕਰਾਉਣ ਤੋਂ ਨਹੀਂ ਕਿਸੇ ਨੂੰ ਵੀ ਇਹਨਾਂ ਨੇ ਰੋਕਿਆ। ਹਾਂਜੀ ਉਹਦੇ ਆਪਣੇ 3 ਵਿਆਹ ਆ, ਉਹਨੇ ਕਿਉਂ ਰੋਕਣਾ ਕਿਸੇ ਨੂੰ? ਨਹੀਂ ਉਹ ਨਹੀਂ, ਏਦਾਂ ਨਹੀਂ, ਲੀਗਲੀ ਇਹ ਚੀਜ਼ ਨਹੀਂ ਲੋਕ ਸਕਦੇ। ਉਹ ਤਾਂ ਹੁਣ ਤੁਸੀਂ ਦੇਖੋ ਕਿ ਇਵਨ ਅਮਰੀਕਾ 'ਚ ਵੀ ਬੰਦਾ ਜੇਲ੍ਹ 'ਚ ਵੀ ਜਿਹੜਾ ਬੰਦ ਹੁੰਦਾ, ਉਹਨਾਂ ਵੀ ਲੋਕੀ ਜਿਹੜੇ ਸੈਰਮਨੀ ਵਗੈਰਾ ਕਰ ਲੈਂਦੇ। ਵਿਆਹ ਕਰਾਉਣ ਤੋਂ ਤਾਂ ਨਹੀਂ ਕੋਈ ਕਿਸੇ ਨੂੰ ਰੋਕ ਸਕਦਾ। ਫਰਾਡ ਨਹੀਂ ਬਸ ਹੋਣਾ ਚਾਹੀਦਾ। ਉਹਨੇ ਆਪ ਇਮੀਗ੍ਰੈਂਟ ਨਾਲ ਵਿਆਹ ਕਰਾਇਆ। ਉਹਨੂੰ ਜਿਹੜੀ ਫਸਟ ਲੇਡੀ ਆ ਉਹ ਵੀ ਤਾਂ ਬਾਹਰੋਂ ਹੀ ਆਈ ਸੀ ਵੀਜ਼ੇ ਤੇ, ਉਹਨੇ ਸਿਟੀਜ਼ਨ ਨਾਲ ਵਿਆਹ ਕਰਾਇਆ ਆ। ਹਾਂਜੀ ਅਵਤਾਰ ਸਿੰਘ ਜੀ। ਹਾਂਜੀ ਹਾਂਜੀ ਪੁੱਛੋ ਜੀ ਕੀ ਸਵਾਲ? ਸਵਾਲ ਭਾਈ ਇਹ ਆਪਣਾ ਮੇਰੀ ਫਿਲਮ ਦਾ ਕੇਸ ਪਾਸ ਹੋ ਗਿਆ ਜੀ। ਮੇਰੀ ਇੰਟਰਵਿਊ ਦੇ ਮੇਰੇ ਨਿਆਣੇ 4 ਸੀ, 2 ਗੁੱਡੀਆਂ ਕਨੇਡੇ ਆ ਤੇ 2 ਇੰਡੀਆ ਸੀਗੇ, ਬੈਫ ਤੇ ਮੁੰਡਾ। ਉਹਨਾਂ ਦੀ ਡੇਟ ਸੀਗੀ ਜਨਵਰੀ ਆਪਣੇ 23 ਦੀ। ਉਹ 2 ਦੇ ਕੁੜੀਆਂ ਤੋਂ ਪਹੁੰਚ ਨਹੀਂ ਰਿਹਾ ਯਾਰ, ਇਹਨਾਂ ਦਾ ਕੋਰਸ ਕੀਤਾ ਸੀਗਾ, ਉਹ ਸਾਡੀ ਵੀ ਦੇਖ ਨਹੀਂ ਦਿੰਦੇ ਸੀ ਦੋਨਾਂ ਨੇ। ਉਹ ਅਸੀਂ ਇੰਟਰਵਿਊ ਇੱਥੇ ਕਿਸੇ ਨੇ ਫਰੀਮਨ ਮੈਨੂੰ ਗੁਰਦੁਆਰੇ ਕਹਿ ਦਿੱਤਾ ਤੇ ਕਹਿੰਦੇ ਕਨੇਡੇ ਕਰਾ ਦੇ, ਭੇਜ ਦੇ। ਉਹ ਕਨੇਡੇ ਭਾਈ 1.5 ਸਾਲ ਹੋ ਗਿਆ, ਸਾਨੂੰ ਕੁਝ ਨਹੀਂ ਪਤਾ ਲੱਗਾ। ਗੁੱਡੀਆਂ ਹੁਣ ਓਦਾਂ PR ਹੋ ਗਈਆਂ। ਹਾਂਜੀ ਰੇਂਜ ਉਹਨਾਂ ਦੀ ਹੋ ਗਈ ਹੈ। ਮੁੰਡਿਆਂ ਦੀ ਕਹਿੰਦੇ ਪੁੱਛਦੇ ਆ, ਮੁੰਡਿਆਂ ਦੀ ਹੋ ਗਈ ਇੰਟਰਵਿਊ? ਮੁੰਡਿਆਂ ਤੇ ਹਾਂ ਮੇਰੀ ਵਾਈਫ ਆ ਗਿਆ ਸੀ, ਉਹਨਾਂ ਨੂੰ ਵੀ ਸਾਲ ਹੋ ਗਿਆ ਜੀ, ਅੱਜ 1 ਸਾਲ 2 ਦਿਨ। ਕੁੜੀਆਂ ਜਿਹੜੀਆਂ ਕੈਨੇਡਾ, ਅੱਛਾ ਉਹਨਾਂ ਦੀ ਇੰਟਰਵਿਊ ਨਹੀਂ ਆ ਰਹੀ? ਹਾਂਜੀ ਉਹਨਾਂ ਦੀ ਇੰਟਰਵਿਊ ਨਹੀਂ ਭਾਜੀ ਆ ਰਹੀ। ਆਪਾਂ ਗੁਰਦੁਆਰੇ ਟੱਕਰੇ ਵੀ ਸੀਗੇ ਭਾਜੀ। ਹਾਂਜੀ ਹਾਂਜੀ ਜੀ ਹਾਂਜੀ ਭਾਜੀ। ਉਹ ਫਿਰ ਕੈਨੇਡਾ ਦਾ ਤੁਹਾਨੂੰ ਪਤਾ ਥੋੜਾ ਸਲੋ ਆ ਪ੍ਰੋਸੈਸ, ਤੇ ਹੁਣ ਤਾਂ ਆਪਾਂ ਉਹਨੂੰ ਜੇ ਚੱਕ ਕੇ ਇੰਡੀਆ ਨੂੰ ਲੈ ਕੇ ਜਾਈਏ ਹੋਰ ਜ਼ਿਆਦਾ ਡਿਲੇ ਹੋ ਜਾਣਾ। ਹੁਣ ਤਾਂ ਮਤਲਬ ਤੁਸੀਂ ਸਟਕ ਆ ਇਸ ਪ੍ਰੋਸੈਸ ਮੇਰੇ ਹਿਸਾਬ। ਅਵਤਾਰ ਸਿੰਘ ਜੀ ਵੇਟ ਕਰਨੀ ਪੈਣੀ ਆ ਹੁਣ ਵੀ। ਜਦੋਂ ਨੰਬਰ ਆਇਆ, ਜੇ ਫੇਰ ਮੂਵ ਹੁੰਦੇ ਆ ਤਾਂ ਫਿਰ ਡਿਲੇ ਹੋਊਗਾ ਹੋਰ। ਮੈਂ ਜਿਹੜੀ ਕਾਂਗਰਸ ਵਾ ਉੱਥੇ ਵੀ ਹੋ ਗਿਆ 10-12 ਦਿਨ ਮੈਂ ਐਪਲੀਕੇਸ਼ਨ ਦੇ ਕੇ ਆਇਆ ਸੀ, ਮੈਨੂੰ ਦੱਸਿਆ ਸੀ ਕਿ ਲੋਰ ਨੇ। ਹਾਂਜੀ ਉਹ ਪਰ ਹੁਣ ਮਰਜ਼ੀ ਉਹਨਾਂ ਦੀ ਆ ਕਿ ਕਿੱਦਾਂ ਉਹਨਾਂ ਨੇ ਕਰਨਾ ਨਾ। ਕੈਨੇਡਾ ਵੈਸੇ ਵੀ ਸਲੋ ਆ, ਭਾਵੇਂ ਤੁਸੀਂ ਫਿਆਂਸੇ ਵੀਜ਼ਾ ਕਰ ਲਓ, ਵਿਆਹ ਵਾਲਾ ਕਰ ਲਓ, ਸਲੋ ਆ ਇਹ। ਇਹ ਲੋਕ ਉਦਾਂ ਮੈਨੂੰ ਕਿਸੇ ਨੇ ਕਿਹਾ ਜੀ ਅਪਡੇਟ ਹੋ ਸਕਦਾ, ਜਿੱਦਾਂ ਉਹ PR ਵਾ ਇੱਧਰ ਆ ਸਕਦੀਆਂ ਉਹਨਾਂ ਨੇ। PR ਆ, ਸਿਟੀਜ਼ਨ ਨਹੀਂ ਆ ਨਾ ਕੈਨੇਡਾ ਦੇ। ਵਿਜ਼ਿਟ ਕਰਨ ਤਾਂ ਆ ਸਕਦੇ। ਹਾਂਜੀ ਮਿਲਣ ਆ ਸਕਦੇ ਆ, ਪਰ ਉਹ ਸਿਟੀਜ਼ਨ ਨਹੀਂ ਆ। ਨਹੀਂ ਤਾਂ ਸਿਟੀਜ਼ਨ ਦੇ ਲਈ ਤਾਂ ਹੋਰ ਚੀਜ਼ ਥੋੜੀ ਹੋ ਜਾਂਦੀ ਆ। ਪਰ ਬਾਕੀ ਅਵਤਾਰ ਸਿੰਘ ਜੀ ਹੌਸਲਾ ਰੱਖੋ, ਕੋਈ ਨਹੀਂ। ਜਿੱਥੇ ਇੰਨਾ ਚਿਰ ਇੰਤਜ਼ਾਰ ਕੀਤਾ, ਥੋੜਾ ਜਿਹਾ ਹੋਰ ਤੇ ਆ ਜਾਊਗਾ ਜੀ ਨੰਬਰ ਉਹਨਾਂ ਦਾ ਵੀ। ਹਾਂਜੀ ਜੀ ਨਵੀ ਜੀ ਸਰ ਮੇਰਾ ਨਾ ਕੇਸ ਲੱਗਾ ਓਹਾਇਓ ਦੇ ਵਿੱਚ ਅਸਾਈਲਮ ਦਾ। ਤੇ ਸਰ ਉਹ ਇੰਟਰ ਵਿਦਆਊਟ ਇੰਸਪੈਕਸ਼ਨ ਹੀ ਹੋਇਆ ਸੀ। ਫਿਰ ਸਰ ਮੇਰਾ ਵਿਆਹ ਹੋ ਗਿਆ ਤੇ I-130 ਸਰ ਅਪਰੂਵ ਹੋ ਗਿਆ ਤੇ ਵਕੀਲ ਨੇ ਐਡਮਿਨਿਸਟ੍ਰੇਸ਼ਨ ਕਲੋਜ਼ਰ ਕਰਾ ਦਿੱਤਾ। ਉਸ ਤੋਂ ਬਾਅਦ ਸਰ ਜੀ 601 ਵੇਵਰ ਲਾਇਆ ਸੀ, ਪਰ ਸਰ ਉਹ ਵੀ ਅਪਰੂਵ ਹੋ ਗਿਆ। ਤੇ ਸਰ ਬਾਅਦ ਵਿੱਚ NVC ਨੇ ਡਾਕੂਮੈਂਟਰੀ ਕੁਆਲੀਫਾਈਡ ਕਰ ਦਿੱਤਾ ਕੇਸ। ਤੇ ਹੁਣ ਸਰ ਜੀ ਗੱਲ ਹੈਗੀ ਹੈ, ਉਹ ਕੇਸ ਅਜੇ ਬੰਦ ਨਹੀਂ ਕਰਾ ਰਿਹਾ ਹੈਗਾ। ਕਹਿੰਦਾ ਕਿ ਇੰਟਰਵਿਊ ਅਜੇ ਤੇਰੀ ਪਤਾ ਨਹੀਂ ਕਦੋਂ ਆਣੀ। ਜੇ ਹੁਣ ਕੇਸ ਬੰਦ ਕਰਾਤਾ, ਜੱਜ ਨੇ ਤੈਨੂੰ 4 ਮਹੀਨੇ ਦੇਣੇ ਆ ਕੰਟਰੀ ਲੀਵ ਕਰਨ ਨੂੰ, ਤੇ ਅੱਜ 5 ਮਹੀਨੇ ਹੋ ਗਏ ਸਰ ਡਾਕੂਮੈਂਟਰੀ ਕੁਆਲੀਫਾਈ ਹੋਏ ਨੂੰ। ਤੇ ਸਰ ਉਹ ਸਹੀ ਜਾ ਰਿਹਾ ਮਤਲਬ ਜੋ ਉਹਨੇ ਕਿਹਾ ਹੈਗਾ ਵਾ? ਦੇਖੋ ਏਦਾਂ ਹੁੰਦਾ ਕਿ ਤੁਹਾਨੂੰ 2 ਚੀਜ਼ਾਂ ਹੁੰਦੀਆਂ। ਉਹ ਵਲੰਟਰੀ ਡਿਪਾਰਚਰ ਦੇ ਲਈ ਹੁੰਦਾ ਕਿ ਜੱਜ ਟਾਈਮ ਦਿੰਦਾ ਹੁੰਦਾ, ਮੈਕਸੀਮਮ 120 ਦਿਨ ਦਾ। ਪਰ ਤੁਸੀਂ ਜਿਹੜਾ ਆਪਣਾ ਕੇਸ ਆ, ਜਦੋਂ ਤੁਸੀਂ ਟਰਮੀਨੇਟ ਕਰਾ ਕੇ ਜਾਣਾ, ਮੋਸ਼ਨ ਟੂ ਟਰਮੀਨੇਟ ਕਰਾ ਕੇ ਜਾਣਾ, ਤੇ ਜਿਹੜੇ ਵੇਟ ਤੁਸੀਂ ਕਰ ਸਕਦੇ ਆ। ਜਦੋਂ ਤੁਹਾਡੀ ਇੰਟਰਵਿਊ ਆ ਜਾਂਦੀ ਹੈ ਉਦੋਂ ਤੁਸੀਂ ਕਰਾ ਲਓ, ਪਰ ਫਿਰ ਬਾਅਦ ਚ ਤੁਹਾਡਾ ਚੱਕਰ ਇਹ ਪੈ ਜਾਣਾ ਕਿ ਉਰਿਓਂ ਜੱਜ ਦੇ ਵੱਲੋਂ ਵੀ ਡਿਲੇ ਹੋਣਾ। ਪਰ ਮੈਂ ਕਿਸੇ ਹੱਦ ਤੱਕ ਜਿਹੜਾ ਮਾਹੌਲ ਚੱਲਦਾ ਤੁਹਾਡੇ ਵਕੀਲ ਦੇ ਨਾਲ ਸਹਿਮਤ ਆ ਕਿ ਇੰਟਰਵਿਊ ਦਾ ਸਾਨੂੰ ਇੱਕ ਵਾਰੀ ਪਤਾ ਲੱਗ ਜਾਵੇ, ਉਦੋਂ ਮੋਸ਼ਨ ਟੂ ਟਰਮੀਨੇਟ ਕਰਾ ਕੇ ਬੰਦਾ ਜਾ ਸਕਦਾ। ਤੇ ਸਰ ਬੰਬਈ ਜਿਹੜਾ ਕੌਂਸੂਲੇਟ ਕਿੰਨੇ ਚਿਰ ਚ ਕਰ ਰਹੀ? ਮੋਟਾ ਹਿਸਾਬ ਕਿਤਾਬ ਹੈਗਾ ਇਹਨਾਂ ਦਾ? ਕੋਈ ਸਾਲ ਲੱਗ ਰਿਹਾ, 1.5 ਸਾਲ? ਹੁਣ 5 ਮਹੀਨੇ ਸਰ ਹੋ ਗਏ ਨੇ ਡਾਕੂਮੈਂਟਰੀ ਕੁਆਲੀਫਾਈ ਹੋਏ। ਸਿਟੀਜ਼ਨ ਨਾਲ ਵਿਆਹ ਕਰਾਇਆ ਨਾ ਤੁਸੀਂ? ਸਿਟੀਜ਼ਨ, ਹਾਂਜੀ ਦੇਖੋ ਸਿਟੀਜ਼ਨ ਨਾਲ ਵਿਆਹ ਕਰਾ ਕੇ ਉਦਾਂ ਲੀਗਲੀ ਤੇ ਕੋਈ ਵੇਟ ਨਹੀਂ ਹੁੰਦੀ ਵੀਜ਼ੇ, ਕਿਉਂਕਿ ਇਹਦੇ ਵਿੱਚ ਅਨਲਿਮਿਟਿਡ ਹੀ ਹੁੰਦੇ ਆ ਜਿਹੜੇ US ਸਿਟੀਜ਼ਨ ਦੇ ਸਪਾਊਸ ਹੈਗੇ ਆ। ਤੇ ਇਹ ਬੇਸਿਕਲੀ ਉਹਨਾਂ ਦੇ ਇੰਟਰਨਲ ਪ੍ਰੋਸੈਸ ਹੀ ਹੈ, ਜਿਹੜਾ ਕਿੰਨੀ ਦੇਰ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਹੁਣ ਤੁਹਾਨੂੰ ਪਤਾ ਸਿਸਟਮ ਕਾਫੀ ਜਿਹੜਾ ਉਤਲ ਪੁਤਲ ਹੋਇਆ, ਨਵੀਂ ਸਰਕਾਰ ਆ, 100 ਦਿਨ ਹੀ ਇਹਨਾਂ ਨੂੰ ਹੋਇਆ। ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਕਿ ਜਿੱਦਾਂ ਤੁਹਾਡੇ ਵਾਲੇ ਜਿਹੜੇ ਕੇਸ ਆ, ਕਿੰਨੀ ਦੇਰ ਜਿਹੜੀ ਲੱਗਣੀ ਹੈ ਜੀ। ਤੇ ਸਰ ਇਹ ਕੇਸ ਮੈਂ ਕੱਲ ਇੰਡੀਆ ਜਾਣਾ ਵੀ, ਇਹਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ? ਬਸ ਇਹ ਹੈ ਕਿ ਜਦੋਂ ਤੁਸੀਂ ਇੱਥੇ ਕੱਚੇ ਹੁੰਦੇ ਹੋ ਉਦੋਂ ਤੁਹਾਨੂੰ ਫੜਿਆ ਜਾ ਸਕਦਾ। ਮਤਲਬ ਕਿ ਇਹ ਹੈ ਕਿ ਤੁਸੀਂ ਟਰਮਿਨੇਟ ਕਰਾ ਕੇ ਨਾਲ ਹੀ ਤੁਸੀਂ ਚੱਲ ਜਾਣਾ, ਮਤਲਬ ਕਿ ਫੇਰ ਨਹੀਂ ਤੁਹਾਨੂੰ ਪ੍ਰੋਬਲਮ ਆਉਣੀ ਕੋਈ। ਠੀਕ ਹੈ ਜੀ, ਥੈਂਕ ਯੂ। ਤੇ ਤੁਸੀਂ ਇਹਦੇ ਵਿੱਚ ਇੱਕ ਚੀਜ਼ ਆ, ਜੇ ਤੁਸੀਂ ਮਤਲਬ ਇੰਡੀਆ ਵੀ ਵੇਟ ਕਰ ਸਕਦੇ ਹਨ, ਤੁਸੀਂ ਹੁਣ ਵੀ ਆਪਣਾ ਜਿਹੜਾ ਕੇਸ ਆ ਟਰਮੀਨੇਟ ਕਰਾ ਕੇ ਇੰਡੀਆ ਜਾ ਕੇ ਵੇਟ ਕਰ ਸਕਦੇ ਆ। ਜੇ ਤੁਸੀਂ ਉਹ ਤੁਹਾਨੂੰ ਕੋਈ ਇਤਰਾਜ਼ ਨਹੀਂ ਕਿ 2-4 ਮਹੀਨੇ ਤੁਸੀਂ ਇੰਡੀਆ ਵੇਟ ਕਰ ਸਕਦੇ ਆ। ਤੇ ਹੁਣ ਕਿਉਂਕਿ ਕੋਰਟ ਨੇ ਵੀ ਜਿਹੜਾ ਟਾਈਮ ਲੈਣਾ ਵਾ,
ਤੇ ਤੁਸੀਂ ਹੁਣ ਵੀ ਜਿਹੜਾ ਆਪਣੇ ਵਕੀਲ ਨੂੰ ਕਹਿ ਕੇ ਜੇ ਤੁਸੀਂ ਉਸ ਚੀਜ਼ ਨਾਲ ਸਹਿਮਤ ਆ ਕਿ ਤੁਸੀਂ ਐਡੇ ਭੰਬਲ ਭੂਸੇ 'ਚ ਨਹੀਂ ਪੈਣਾ, ਤੁਸੀਂ ਹੁਣ ਵੀ ਸਿੱਧੇ ਆਪਣਾ ਕੇਸ ਜਿਹੜਾ ਟਰਮੀਨੇਟ ਕਰਾਓ, ਤੇ ਜਦੋਂ ਵੀ ਟਰਮੀਨੇਟ ਹੁੰਦਾ ਤੁਸੀਂ ਚੱਲ ਜਾਓ ਆਪਣਾ ਇੰਡੀਆ, ਉੱਥੇ ਵੇਟ ਕਰ ਲਓ ਥੋੜੀ ਦੇਰ, ਹੈ ਨਾ, ਉਹ ਤਾਂ ਵੀਜ਼ਾ ਲੱਗ ਹੀ ਜਾਣਾ ਤੁਹਾਡਾ। ਜੀ ਆਪਣੇ ਅਗਲੇ ਕਾਲਰ ਨੇ ਹਰਨੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਆ ਕਿ ਮੇਰੇ ਹਸਬੈਂਡ 15 ਸਾਲ ਪਹਿਲਾਂ ਜਿੱਦਾਂ ਆਪਣੀ ਮਮ ਦੇ ਨਾਲ ਸਿਟੀਜ਼ਨ ਹੋਏ ਸੀਗੇ, ਤੇ ਪਰ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਸਿਟੀਜ਼ਨ ਦਾ ਜਿਹੜਾ ਪਾਸਪੋਰਟ ਸੀ ਉਹਨਾਂ ਦੀ ਮੰਮੀ ਨੇ ਉਹ ਬਣਵਾ ਦਿੱਤਾ ਸੀ, ਤੇ ਉਹਨਾਂ ਨੇ ਸਰਟੀਫਿਕੇਟ ਨਹੀਂ ਲਿਆ ਉਦੋਂ। ਤੇ ਹੁਣ ਜਿੱਦਾਂ ਇੰਨਾ ਚੱਲ ਰਿਹਾ ਵਾ ਨਾ ਕਿ ਟਰੰਪ ਦਾ, ਦਿਨ ਆਪਾਂ ਸੋਚਦੇ ਹਾਂ ਕਿ ਜੇ ਅਸੀਂ ਨੈਕਸਟ ਈਅਰ ਇੰਡੀਆ ਵੀ ਜਾਂਦੇ ਹਾਂ ਕੋਈ ਪ੍ਰੋਬਲਮ ਨਾ ਆਵੇ, ਹਨਾ। ਤੇ ਜੇ ਹੁਣ ਆਪਾਂ ਸਿਟੀਜ਼ਨ ਦਾ ਸਰਟੀਫਿਕੇਟ ਉੱਥੋਂ ਅਪਲਾਈ ਕਰਦੇ ਹਾਂ, ਉਹਦੇ 'ਚ ਉਹ ਕੁਐਸਚਨ ਪੁੱਛਦੇ ਆ ਕਿ ਉਹ ਸਟੋਲਨ ਆ ਤੁਹਾਡਾ, ਹਨਾ, ਵੀ ਜਾਂ ਕੋਈ ਡੈਮੇਜ ਹੋ ਗਿਆ ਕੁਛ ਵੀ, ਬਟ ਹੁਣ ਉਹਦੇ ਵਿੱਚ ਉਹ ਰੀਜ਼ਨ ਕੀ ਪਾਈਏ? ਮੈਨੂੰ ਤੁਹਾਡਾ ਸਵਾਲ ਨਹੀਂ ਸਮਝ ਆਇਆ, ਇੱਕ ਵਾਰੀ ਮਾੜਾ ਜਿਹਾ ਦੱਸਿਓ ਕੀ ਚੀਜ਼ ਬਣਾਈ ਸੀਗੀ, ਕੀ ਪਾਸਪੋਰਟ ਬਣਵਾ ਲਿਆ, ਜਿਹੜਾ ਨੈਚੁਰਲਾਈਜ਼ਡ ਵਾਲਾ ਹੁੰਦਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਸਰਟੀਫਿਕੇਟ, ਉਹ ਨਹੀਂ ਬਣਵਾਇਆ ਕਹਿੰਦੇ। ਨਹੀਂ, ਪਾਸਪੋਰਟ ਹੀ ਬਣਵਾਇਆ ਸੀ, ਸਰਟੀਫਿਕੇਟ ਨਹੀਂ ਹੈਗਾ ਉਹਨਾਂ ਦੇ ਕੋਲੇ, ਜਿੱਦਾਂ ਜਿਹੜਾ ਸਿਟੀਜ਼ਨ ਦਾ। ਨਹੀਂ, ਸਰਟੀਫਿਕੇਟ ਕੀ ਲੂਜ਼ ਕਰਤਾ ਉਹਨਾਂ ਨੇ, ਬਣਵਾਇਆ ਹੀ ਨਹੀਂ ਉਹਨਾਂ ਕਹਿੰਦੇ। ਦੀ ਮਮ ਦੇ ਨਾਲ ਸਿਟੀਜ਼ਨ ਹੋਏ ਸੀਗੇ ਨਾ। ਠੀਕ ਹੈ ਠੀਕ ਹੈ ਠੀਕ ਹੈ। ਨਹੀਂ ਹਾਂਜੀ, ਪਾਸਪੋਰਟ ਜਿਹੜਾ ਹੈਗਾ ਉਹ ਪ੍ਰੂਫ ਹੈਗਾ ਤੁਹਾਡਾ ਸਿਟੀਜ਼ਨਸ਼ਿਪ ਦਾ, ਯੂ ਆਰ ਫਾਈਨ। ਹਾਂਜੀ, ਤੇ ਬਸ ਉਹੀ ਨਾਲ ਲਾ ਕੇ ਭੇਜ ਦੀ ਇਕੱਲਾ ਫਾਰਮ ਭਰ ਕੇ। ਹਾਂਜੀ ਹਾਂਜੀ, ਜੇ ਤੁਸੀਂ ਇਹ ਕਹਿ ਰਹੇ ਕਿ ਉਹਨਾਂ ਨੇ ਟਰੈਵਲ ਕਰਨਾ ਤੇ ਇਕੱਲਾ ਪਾਸਪੋਰਟ ਜਿਹੜਾ ਉਹ ਵੈਸੇ ਅਟਾਰਨੀ ਜਨਰਲ ਕਹਿੰਦੇ ਜੋ ਜਿਹੜਾ ਸਰਟੀਫਿਕੇਟ ਆਫ ਸਿਟੀਜ਼ਨਸ਼ਿਪ ਉਹ ਬਣਵਾਉਣਾ ਚਾਹੁੰਦੇ ਆ, ਤੇ ਹਾਂਜੀ ਉਹਦੇ ਵਿੱਚ ਕਹਿੰਦੇ ਵੀ ਆਪਸ਼ਨ ਨਹੀਂ ਆਉਂਦੀ ਵੀ ਕਦੀ ਬਣਵਾਇਆ ਨਹੀਂ, ਵੀ ਗਵਾਚਾ ਆ ਜਾਂ ਉਦਾਂ ਉਹਦੀ ਆਪਸ਼ਨ ਆਉਂਦੀ, ਉੱਥੇ ਰੀਜ਼ਨ ਕੀ ਦੇਣ ਵੀ ਕਿਉਂ ਹੁਣ ਬਣਵਾਉਣਾ। ਅੱਛਾ ਠੀਕ ਹੈ। ਨਹੀਂ ਕੁਝ ਵੀ ਨਹੀਂ, ਇਹ ਤਾਂ ਜਿੱਦਾਂ N600 ਫਾਰਮ ਤੁਸੀਂ ਭਰਨਾ ਹੁੰਦਾ ਤੇ ਉਹਦੇ ਵਿੱਚ ਇਹੀ ਸੀਗਾ ਕਿ ਆਪਣੀ ਇੱਕ ਸਟੇਟਮੈਂਟ ਤੁਸੀਂ ਲਾ ਸਕਦੇ ਆ ਕਿ ਮੈਂ ਮਦਰ ਦੇ ਨਾਲ ਹੀ ਜਿਹੜਾ ਸੀਗਾ ਨੈਚੁਰਲਾਈਜ਼ ਹੋਈ ਆ, ਤੇ ਤਾਂ ਕਰਕੇ ਮੈਂ ਸਿਟੀਜ਼ਨਸ਼ਿਪ ਜਿਹੜਾ ਸਰਟੀਫਿਕੇਟ ਕਦੀ ਲੈਣ ਦੀ ਲੋੜ ਨਹੀਂ ਪਈ, ਬਸ ਇੰਨਾ ਲਿਖਣਾ ਬਸ। ਹਾਂ, ਇਹ ਚੀਜ਼ ਲਿਖ ਕੇ ਨਾਲ ਆਪਣੇ ਵੱਲੋਂ ਸੈਲਫ ਅਟੈਸਟਡ ਜਿਹੜੀ ਉਹ ਚਿੱਠੀ ਲਿਖ ਕੇ ਜਿਹੜੀ ਉਹ ਲਾ ਦੋ ਉਹਨਾਂ ਦੇ ਨਾਲ। ਅਗਲੇ ਜਿਹੜੇ ਕਾਲਰ ਨੇ ਜੀ 559 ਦੇ ਵਿੱਚ। ਭਾਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਕੁਐਸਚਨ ਇਹ ਸੀ, ਮੈਂ ਨਾ ਸਾਇਲਮ ਤੇ ਆਇਆ ਸੀਗਾ, ਸਾਇਲਮ ਮੇਰਾ ਗ੍ਰਾਂਟਡ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਮੇਰੀ ਮੈਰਿਜ ਵੀ ਹੋਈ ਸੀ ਸਿਟੀਜ਼ਨ ਨਾਲ, ਤੇ ਮੈਰਿਜ ਨੂੰ ਵੀ 10 ਸਾਲ ਹੋ ਗਏ। ਉਸ ਤੋਂ ਬਾਅਦ ਮੈਂ ਕੰਟਰੀ ਵੀ ਆਊਟ ਕਰ ਲਈ ਸੀ, I-94 ਵੀ ਮਿਲ ਗਿਆ, ਤੇ ਹੁਣ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤੇ ਉਹਦੇ ਵਿੱਚ ਪੁੱਛਣਾ ਸੀਗਾ ਕਿ ਜਿਹੜੀ ਐਂਟਰੀ ਹੈ ਆਪਣੀ ਹਜੇ ਲੀਗਲ ਮੰਨਦੇ ਨੇ, ਕੋਈ ਲਾਅ ਤੇ ਚੇਂਜ ਤਾਂ ਨਹੀਂ ਹੋਇਆ ਕੋਈ ਏਦਾਂ ਕਿ ਜਿਹੜੀ ਕੰਟਰੀ ਆਊਟ ਕਰਕੇ ਆਇਆ ਮੈਂ? ਤੁਸੀਂ ਕਹਿ ਰਹੇ ਕਿ ਅਸਾਈਲਮ ਤੁਹਾਡਾ ਗ੍ਰਾਂਟ ਹੋਇਆ, ਟਰੈਵਲ ਡਾਕੂਮੈਂਟ ਵਗੈਰਾ ਹੈਗਾ, ਤੇ ਤੁਸੀਂ ਗਏ ਨਹੀਂ, ਕੰਟਰੀ ਆਊਟ ਨਹੀਂ ਕੀਤਾ, ਕੱਚੇ ਹੀ ਸੀਗੇ ਉਹਦੇ, ਤੇ ਉਹਦੇ ਬੇਸ ਤੇ ਤੁਸੀਂ ਕਹਿ ਰਹੇ ਆ ਕਿ ਇੱਥੇ ਹੁਣ ਮੈਂ ਸਿਟੀਜ਼ਨ ਨਾਲ ਵਿਆਹ ਕਰਾ ਲਵਾਂ, ਇਹ ਕਹਿ ਰਹੇ ਆ? ਨਹੀਂ, ਸਿਟੀਜ਼ਨ ਨਾਲ ਮੇਰਾ ਵਿਆਹ ਹੋਇਆ ਜੀ, ਤੇ ਮੈਂ ਗ੍ਰੀਨ ਕਾਰਡ ਆਪਣੀ 130 ਅਪਰੂਵਲ ਮੇਰੀ ਹੋਈ ਸੀਗੀ, ਤੇ ਮੈਰਿਜ ਤੌਰ ਤੇ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤੇ ਉਹਦੇ 'ਚ ਪੁੱਛਣਾ ਸੀ ਕਿ ਉਹ ਐਂਟਰੀ ਨੂੰ ਮੰਨਦੇ ਨੇ, ਹੁਣ ਕੋਈ ਲਾਅ ਤਾਂ ਨਹੀਂ ਇਹਦਾ ਚੇਂਜ, ਜਿੱਦਾਂ ਕਿ ਤੁਸੀਂ ਪਹਿਲਾਂ ਜਿਹੜਾ ਸੀਗਾ ਉਹ ਕੱਚੇ ਆਏ ਸੀਗੇ ਤੇ ਗਏ ਨਹੀਂ ਦੁਬਾਰਾ ਕਦੀ ਨਾ? ਨਹੀਂ ਜੀ। ਹਾਂਜੀ, ਸੋ ਭਾਜੀ ਇਹਦੇ ਕਈ ਵਾਰੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਇਮੀਗ੍ਰੇਸ਼ਨ ਕਰ ਵੀ ਦਿੰਦੀ ਸੀ ਅਪਰੂਵ, ਬਟ ਇਹਦੀ ਜਿਹੜੀ ਇੰਟਰਪ੍ਰੀਟੇਸ਼ਨ ਇੱਧਰ ਨੂੰ ਜਾਂਦੀ ਆ ਕਿ ਤੇ ਸਰਕਾਰ ਜਿਹੜੀ ਆ ਉਹ ਇਹ ਕਹਿ ਸਕਦੀ ਆ ਕਿ ਜਿਹੜੀ ਇਨਸਪੈਕਸ਼ਨ ਤੇ ਐਡਮਿਸ਼ਨ ਤੁਹਾਡੀ ਜਿਹੜੀ ਹੋਣੀ ਚਾਹੀਦੀ ਸੀ ਨਾ, ਕਿ ਸਿਰਫ ਤੁਹਾਡਾ ਜਿਹੜਾ ਅਸਾਈਲਮ ਗ੍ਰਾਂਟ ਹੋਇਆ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀ ਇਨਸਪੈਕਸ਼ਨ ਤੇ ਐਡਮਿਸ਼ਨ ਹੋ ਗਈ ਆ, ਉਹਦਾ ਮਤਲਬ ਇਹੀ ਹੈ ਕਿ ਤੁਹਾਨੂੰ ਇੱਥੇ ਉਹਨਾਂ ਨੇ I-94 ਵਗੈਰਾ ਦੇ ਦਿੱਤਾ ਪਰ ਇਨਸਪੈਕਸ਼ਨ ਐਡਮਿਸ਼ਨ ਨਹੀਂ ਹੋਈ ਆ। ਉਹਦੇ ਵਿੱਚ ਐਜ਼ ਅ ਸੇਫਟੀ ਨੈਟ ਤੁਹਾਡਾ ਜਿਹੜਾ ਹੁੰਦਾ ਕਿ ਟਰੈਵਲ ਡਾਕੂਮੈਂਟ ਦੇ ਨਾਲ, ਹੁਣ ਇਹ ਤੁਹਾਡੇ ਤੇ ਹੈ ਕਿ ਐਡਵਾਈਜ਼ੇਬਲ ਕਿ ਤੁਸੀਂ ਉੱਦਾਂ ਕਰਨਾ ਕਿ ਨਹੀਂ ਕਰਨਾ। ਉਹ ਬੇਸਿਕਲੀ ਇਹ ਹੁੰਦਾ ਕਿ ਤੁਸੀਂ ਟਰੈਵਲ ਜਿਹੜਾ ਮੈਕਸੀਕੋ ਲੋਕੀ ਕਰਦੇ ਸੀਗੇ, ਐਂਟਰੀ ਸਿਕਿਉਰ ਕਰ ਲੈਂਦੇ ਸੀਗੇ, ਤੇ ਇਨਸਪੈਕਸ਼ਨ ਐਡਮਿਸ਼ਨ ਦੀ ਜਿਹੜੀ ਉਹਨਾਂ ਦੀ ਕਲੀਨ ਐਂਡ ਕਲੀਅਰ ਜਿਹੜਾ ਤੁਸੀਂ ਡਾਊਟ ਐਕਸਪ੍ਰੈਸ ਕਰਦੇ ਆ ਦੂਰ ਹੋ ਜਾਂਦਾ ਸੀਗਾ, ਤੇ ਉਸ ਹਿਸਾਬ ਨਾਲ ਕਰਦੇ ਸੀਗੇ। ਅੱਜ ਕੱਲ ਜਿਹੜਾ ਹੁਣ ਮਾਹੌਲ ਚੱਲਦਾ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਇਹ ਵੀ ਨਹੀਂ ਐਡਵਾਈਸ ਦੇ ਸਕਦੇ ਕਿ ਤੁਸੀਂ ਬਾਹਰ ਜਾ ਕੇ ਉੱਦਾਂ ਕਰੋ। ਸੋ ਇਹ ਹੈ ਕਿ ਤੁਸੀਂ 485 ਆਪਣੇ ਫਾਈਲ ਕਰਕੇ ਦੇਖ ਲਓ, ਦੋਨੋਂ ਬੇਸ ਤੇ, ਅਸਾਈਲਮ ਦੇ ਬੇਸ ਤੇ ਵੀ ਤੇ ਵਿਆਹ ਵਾਲੇ ਬੇਸ ਤੇ ਵੀ। ਅਲਟੀਮੇਟਲੀ ਤੇ ਤੁਹਾਡਾ ਫਾਈਨੈਂਸ਼ੀਅਲ ਗੈਂਬਲ ਹੀ ਹੈ ਇਹਦੇ ਵਿੱਚ, ਜੇ ਸਰਕਾਰ ਕਹਿੰਦੀ ਆ ਕਿ ਨਹੀਂ। ਮੈਂ ਟਰੈਵਲ ਕਰਕੇ ਆ ਗਿਆ ਭਾਜੀ, ਟਰੈਵਲ ਕਰਕੇ ਐਂਟਰੀ ਹੋ ਗਈ ਮੇਰੀ ਦੁਬਾਰਾ, ਫਿਰ ਕੋਈ ਪ੍ਰੋਬਲਮ ਨਹੀਂ ਭਾਜੀ। ਗ੍ਰੀਨ ਕਾਰਡ ਅਪਲਾਈ ਕੀਤਾ ਮੈਨੂੰ, ਉਹ ਸੋ ਇਹ ਫਿਰ ਹੁਣ ਇਨਸਪੈਕਟਡ ਬੰਨੇ ਜਾਣਗੇ ਜਦੋਂ ਦੁਬਾਰਾ ਇੱਕ ਵਾਰੀ ਐਂਟਰੀ ਹੋ ਗਈ। ਜੇ ਦੁਬਾਰਾ ਐਂਟਰ ਕੀਤੇ ਫਿਰ ਤੇ ਗ੍ਰੀਨ ਕਾਰਡ ਬਾਅਦ ਚ ਆ ਕੇ ਕੀਤਾ ਨਾ ਅਪਲਾਈ ਤੁਸੀਂ? ਹਾਂਜੀ ਜੀ ਹਾਂਜੀ, ਯੂ ਆਰ ਫਾਈਨ ਭਾਜੀ। ਜੀ ਆਪਣੇ ਅਗਲੇ ਜਿਹੜੇ ਕਾਲਰ ਨੇ ਕਰਨੈਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਜੀ 130 ਅਪਲਾਈ ਕੀਤਾ ਸੀ ਦਸੰਬਰ 2023 'ਚ,
ਅਤੇ I-485 15 ਜਨਵਰੀ 2024 ਚ 25 ਸੌਰੀ ਮੈਨੂੰ ਡੇਟਾ ਦਾ ਭਾਜੀ ਕਨਫਿਊਜ਼ ਹੋ ਗਿਆ, ਪਹਿਲਾਂ ਸਵਾਲ ਦੱਸਿਓ ਕੀ ਹੈਗਾ ਤੁਹਾਡਾ। ਦੁਬਾਰਾ ਬੋਲਿਓ ਜੀ। 130 2023 ਚ ਕੀਤਾ ਸੀ ਅਪਲਾਈ। ਓਕੇ। ਤੇ ਕਿਹਨੇ 15 ਕੀਤਾ ਸੀਗਾ? ਜਨਵਰੀ ਸਿਟੀਜ਼ਨ ਨੇ ਕਿਹਦੇ ਲਈ ਕੀਤਾ ਸੀਗਾ? ਮੈਂ ਗ੍ਰੀਨ ਕਾਰਡ ਵਾਸਤੇ ਜੀ। ਨਹੀਂ ਤੁਸੀਂ ਕੀਤਾ, ਤੁਸੀਂ ਐਜ਼ ਅ ਤੁਹਾਡੇ ਲਈ ਕੀਤਾ ਸੀ ਕਿਸੇ ਨੇ ਜਾਂ ਤੁਸੀਂ ਕਿਸੇ ਲਈ ਕੀਤਾ ਸੀ? ਨਹੀਂ, ਮੇਰੇ ਵਾਸਤੇ ਮੇਰੀ ਬੇਟੀ ਨੇ ਕੀਤਾ ਸੀ। ਬੇਟੀ ਨੇ ਕੀਤਾ ਸੀ, ਉਹ ਸਿਟੀਜ਼ਨ ਸੀਗੀ। ਹਾਂ 2000 ਹਾਂ ਉਹ ਸਿਟੀਜ਼ਨ ਸੀ। ਠੀਕ ਹੈ ਜੀ। ਉਹ ਫਿਰ ਮੇਰੀ ਬੇਟੀ ਨੇ ਮੇਰਾ 485 ਭਰ ਦਿੱਤਾ, ਮੈਂ ਇੱਥੇ ਆ ਗਿਆ, ਅਮਰੀਕਾ ਆ ਗਿਆ ਜੀ। ਓਕੇ। 15 ਜਨਵਰੀ 2025 ਨੂੰ ਮੇਰੀ ਐਕਸੈਪਟ ਹੋ ਗਈ ਸੀ ਐਪਲੀਕੇਸ਼ਨ। 5 ਫਰਵਰੀ 2025 ਨੂੰ ਮੇਰੇ ਫਿੰਗਰ ਪ੍ਰਿੰਟ ਹੋ ਗਏ। ਤੇ ਮੈਂ ਚਾਹੁੰਦਾ ਮੇਰੀ ਜਿਹੜੀ ਐਂਟਰੀ 6 ਮਹੀਨੇ ਦੀ ਸੀ, ਤੇ 30 ਮਈ 25 ਨੂੰ ਮੇਰਾ ਹੁਣ ਇਸੇ ਮਹੀਨੇ ਦੀ 30 ਤਰੀਕ ਨੂੰ ਮੇਰਾ ਜਿਹੜਾ ਵੀਜ਼ਾ ਖਤਮ ਹੋ ਜਾਣਾ, ਮਤਲਬ ਐਂਟਰੀ ਖਤਮ ਹੋ ਜਾਣੀ। ਤੁਸੀਂ 485 ਤੁਹਾਡਾ ਪੈਂਡਿੰਗ ਹੈਗਾ ਨਾ ਇਸ ਵੇਲੇ? ਹਾਂ 485 ਪੈਂਡਿੰਗ ਆ। 485 ਦੀ ਜਿਹੜੀ ਮੇਰੇ ਫਿੰਗਰ ਪ੍ਰਿੰਟ ਹੋ ਗਏ 5 ਫਰਵਰੀ ਨੂੰ। ਤੁਸੀਂ ਇੱਥੇ ਆ ਕੇ ਬਸ ਮੇਰਾ ਜੀ ਜਿਹੜੀ ਚੀਜ਼ ਮੈਂ ਪੁੱਛਦਾ ਉਹਦਾ ਸਵਾਲ ਦਿਓ, ਨਹੀਂ ਤਾਂ ਬੜੀ ਲੰਬੀ ਗੱਲ। 485 ਪੈਂਡਿੰਗ ਹੈਗਾ, ਹਾਂ ਜਾਂ ਨਾ? ਹਾਂ 485 ਪੈਂਡਿੰਗ ਆ। ਮੈਂ ਭਾਜੀ ਰੁਕ ਜਾਓ, ਜਿਹੜਾ ਸਵਾਲ ਪੁੱਛਦੇ ਬਸ ਉਹਦਾ ਜਵਾਬ ਦਿਓ। ਹਾਂਜੀ ਅਟਾਰਨੀ ਟਰਕਿਆਨਾ ਜੀ ਪੁੱਛੋ। ਅਮਰੀਕਾ 'ਚ ਕਦੋਂ ਐਂਟਰ ਕੀਤੇ ਸੀਗੇ ਲਾਸਟ ਟਾਈਮ? ਮੈਂ ਕੀਤਾ ਸੀ ਨਵੰਬਰ ਦੇ ਵਿੱਚ ਜੀ। ਨਵੰਬਰ 24? ਕਿਹੜੇ ਸਾਲ? ਨਵੰਬਰ 24 ਜੀ। ਜੀ ਠੀਕ ਆ। ਤੇ ਜਿਹੜਾ 485 ਸੀਗਾ ਉਹ ਕਦੋਂ ਫਾਈਲ ਕੀਤਾ ਸੀਗਾ? ਉਹ ਫਾਈਲ ਕਰਨ ਤੋਂ ਬਾਅਦ ਉਹਨੇ 485 ਮੈਂ ਦਸੰਬਰ 'ਚ ਫਾਈਲ ਕਰਤਾ ਸੀ। ਦਸੰਬਰ 'ਚ ਫਾਈਲ ਕਰਕੇ ਮਹੀਨੇ ਬਾਅਦ। ਤੁਹਾਡਾ ਇੱਕ ਕੰਸਰਨ ਆ ਜਾਂਦਾ ਪਹਿਲਾਂ 90 ਦਿਨ ਵਾਲਾ ਰੂਲ ਜਿਹੜਾ ਹੁੰਦਾ ਕਿ ਰਾਈਟ ਵੇ ਆਂਦੇ ਹੀ ਫਾਈਲ ਕਰਤਾ, ਉਹ ਤੁਹਾਡੇ ਅਗੇਂਸਟ ਜਾ ਸਕਦਾ ਵਾ। ਪਰ ਜੇ ਤੁਹਾਡਾ 485 ਹੁਣ ਫਾਈਲਡ ਐਂਡ ਪੈਂਡਿੰਗ ਹੈਗਾ, ਤੁਸੀਂ ਉਹਦੇ ਬੇਸ ਤੇ ਰੁਕ ਸਕਦੇ ਆ ਇੱਥੇ ਜਦ ਤੱਕ 485 ਪੈਂਡਿੰਗ ਹੈ ਜੀ। ਪ੍ਰਿੰਟ ਵੀ ਹੋ ਗਏ ਆ ਤੇ ਇਹਦਾ ਮਤਲਬ ਮੈਂ ਰੁਕ ਸਕਦਾ। ਹੁਣ ਤੁਹਾਨੂੰ ਦੱਸਦਾ ਹੈ, ਹੁਣ ਉਹੀ ਚੀਜ਼ ਬਾਰ-ਬਾਰ ਦੱਸਦੇ ਵੀ ਕੀ ਜਿਹੜਾ ਦੱਸਣਾ। ਸੋ ਯੈਸ, ਤੁਸੀਂ ਦੱਸਤਾ ਉਹਨਾਂ ਨੇ ਵੀ 485 ਪੈਂਡਿੰਗ ਆ, ਉਨੀ ਦੇਰ ਤੱਕ ਤੁਸੀਂ ਰੁਕ ਸਕਦੇ ਆ। ਬਾਕੀ ਜਿਹਨਾਂ ਨੂੰ ਨਹੀਂ ਪਤਾ ਉਹ ਇਹ ਆ ਕਿ ਜਿੱਦਾਂ ਹੁਣ ਇਹਨਾਂ ਨੇ ਆਪਣੀ ਐਗਜ਼ਾਮਪਲ ਦਿੱਤੀ ਨਾ, ਕਿ ਆਪਾਂ ਤਾਂ ਦੇਖੋ ਹੁਣ ਆਪਣੇ ਰੇਡੀਓ ਤੇ ਕਈ ਵਾਰੀ ਇਸ ਚੀਜ਼ ਦੀ ਗੱਲ ਕਰ ਚੁੱਕੇ ਆ ਕਿ I-130 ਪਹਿਲਾਂ ਹੀ ਇਹਨਾਂ ਦਾ ਅਪਰੂਵ ਸੀਗਾ ਤੇ ਨਵੰਬਰ 'ਚ ਇਹ ਆਏ ਤੇ ਆ ਕੇ ਇਹਨਾਂ ਨੇ ਦਸੰਬਰ 'ਚ ਰਾਈਟ ਵੇ ਜਿਹੜਾ ਫਾਈਲ ਕਰਤਾ ਗ੍ਰੀਨ ਕਾਰਡ। ਉੱਤੋਂ ਦੀ ਜਿਹੜੀ ਸਰਕਾਰ ਆ ਉਹ ਇਹ ਧਾਰਨਾ ਕੱਢ ਸਕਦੀ ਹੈ ਕਿ ਪਹਿਲਾਂ ਹੀ ਪਲੈਨਿੰਗ ਨਾਲ ਜਿਹੜੇ ਆਏ ਸੀਗੇ ਇੱਕ ਗ੍ਰੀਨ ਕਾਰਡ ਫਾਈਲ ਕਰਨਾ, ਉਹ ਇਹਨਾਂ ਦੇ ਅਗੇਂਸਟ ਜਾ ਸਕਦਾ। ਸੋ ਬੰਦਾ ਇਸ ਇਰਾਦੇ ਨਾਲ ਨਹੀਂ ਆ ਸਕਦਾ। ਬੰਦੇ ਦਾ ਜਿਹੜਾ ਇਰਾਦਾ ਉਹ ਇੱਥੇ ਆਉਣ ਤੋਂ ਬਾਅਦ ਹੀ ਜਿਹੜਾ ਚੇਂਜ ਹੋ ਸਕਦਾ ਅਮਰੀਕਾ ਆਉਣ ਤੋਂ ਬਾਅਦ। ਤੇ ਉਹਦੇ ਲਈ ਇਹਨਾਂ ਨੇ ਇੱਕ 90 ਡੇ ਰੂਲ ਰੱਖਿਆ ਹੁੰਦਾ ਕਿ ਜੇ 90 ਦਿਨ ਤੋਂ ਪਹਿਲਾਂ ਜੇ ਬੰਦਾ ਫਾਈਲ ਕਰਦਾ ਉਹਦਾ ਮਤਲਬ ਇਹ ਹੈ ਪਹਿਲਾਂ ਹੀ ਇਰਾਦਾ ਬਣਾ ਕੇ ਆਇਆ ਸੀਗਾ। 90 ਦਿਨ ਤੋਂ ਬਾਅਦ ਜਿਹੜਾ ਕਰਦਾ ਉਹਦਾ ਮਤਲਬ ਉਹਦਾ ਇਰਾਦਾ ਜਿਹੜਾ ਬਾਅਦ ਚ ਬਣਿਆ। ਸੋ ਇਹ ਸੀਗਾ ਕਿ ਹੁਣ ਜਿੱਦਾਂ ਜੇ ਤਾਂ ਇਹ ਕਿਸੇ ਵਕੀਲ ਕੋ ਗਏ ਹੁੰਦੇ ਨਾ, ਉਹਨੇ ਨਹੀਂ ਕਰਨਾ ਸੀਗਾ, ਉਹਨੇ ਉਹਨਾਂ ਨੂੰ ਆਹੀ ਚੀਜ਼ ਜਿਹੜੀ ਦੱਸਣੀ ਸੀਗੀ। ਤੇ ਜਦੋਂ ਤੁਸੀਂ ਪੈਰਾਲੀਗਲਾਂ ਪੂਰਾਲੀਗਲਾਂ ਕੋਲ ਜਾਂਦੇ ਆ, ਉਹ ਆਪਣਾ ਕੁਇਕ ਬਕ ਜਿਹੜਾ ਬਣਾਉਣ ਲਈ ਤੁਹਾਨੂੰ ਜਿਹੜੀ ਗਾਈਡੈਂਸ ਜਿਹੜੀ ਸਹੀ ਨਹੀਂ ਦਿੰਦੇ ਤੇ ਇਹ ਵਾਲੀ ਪ੍ਰੋਬਲਮ ਜਿਹੜਾ ਕਰਦੇ ਆ। ਤੇ ਜੋ ਹੁਣ ਸਰਕਾਰ ਦਾ ਮਾਹੌਲ ਜਿਹੜਾ ਚੱਲਦਾ ਉਹ ਇਹ ਚੀਜ਼ ਨੂੰ ਮਿਸਰੈਪ੍ਰੈਜ਼ੈਂਟੇਸ਼ਨ ਜਿਹੜਾ ਮੰਨ ਸਕਦੀ ਆ। ਠੀਕ ਆ। ਸੋ ਇਹ ਚੀਜ਼ ਸੀਗੀ ਕਿ ਨਾ ਪੰਗੇ ਲਿਆ ਕਰੋ ਤੇ ਇਹ ਪੈਰਾਲੀਗਲਾਂ ਦਾ ਖੇੜਾ ਛੱਡੋ ਤੁਸੀਂ। ਹਾਂਜੀ ਸੁਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਧੰਨਵਾਦ, ਬਹੁਤ ਵਧੀਆ ਤੁਸੀਂ ਟੌਪਿਕ ਵੀ ਲਿਆਉਂਦੇ ਆ ਤੇ ਹਰ ਸ਼ਨੀਵਾਰ ਵਧੀਆ ਤੁਹਾਡੇ ਪ੍ਰੋਗਰਾਮ ਹੁੰਦੇ ਆ। ਧੰਨਵਾਦ ਜੀ। ਬੜੀ ਨੌਲੇਜ ਮਿਲਦੀ ਹੈਗੀ ਆ। ਨੀਮ ਹਕੀਮ ਖਤਰਾ ਜਾਂ ਭਰਾਵਾਂ ਦਾ ਜਿਹਦਾ ਪੈਰਾਲੀਗਲ ਦਾ ਹਿਸਾਬ ਜੀ। ਮੈਨੂੰ ਗੱਲ ਨਹੀਂ ਸੁਣੀ ਭਾਜੀ ਪਿੱਛੇ। ਹਾਂਜੀ ਕੋਈ ਨਹੀਂ। ਨੀਮ ਹਕੀਮ ਖਤਰੇ ਜਾਣ ਵੀ ਪਤਾ ਨਹੀਂ ਹੁੰਦਾ ਨਾ ਵੀ ਕਈ ਵਾਰੀ ਦਵਾਈ ਕਿਹੜੀ ਦੇ ਦੇਵੇ ਤੇ ਉਹਦਾ ਸਾਈਡ ਇਫੈਕਟ ਕੀ ਹੋ ਜਾਂਦਾ ਦੂਜੇ ਪਾਸਿਓਂ। ਤੇ ਹਾਂਜੀ ਸਵਾਲ ਪੁੱਛ ਲਓ ਸੁਖਵਿੰਦਰ ਭਾਜੀ ਜੀ। ਸਵਾਲ ਨਹੀਂ, ਵੈਸੇ ਮੈਂ ਪੁੱਛਿਆ ਵੀ ਜਿਹੜੇ ਜਿੱਦਾਂ ਹੁਣ ਗੁਰੂ ਘਰਾਂ ਜਿਹੜੇ ਤੁਸੀਂ ਕਹਿੰਦੇ ਵੀ ਲੜਾਈਆਂ ਹੁਣ ਦੇ ਲੋਕੀ ਲੜਾਈ ਨਾ ਕਰਨ ਜਾਂ ਵਾਇਲੈਂਸ ਨਾ ਕਰਨ, ਕੋਈ ਤਾਂ ਗੁਰੂ ਘਰਾਂ 'ਚ ਲੜਾਈਆਂ ਹੁੰਦੀਆਂ ਉਹਨਾਂ ਦਾ ਵੀ ਕੋਈ ਹੱਲ ਹੈਗਾ ਜੀ, ਜਿਹਦਾ ਉਹ ਤਲਵਾਰਾਂ ਤੋਂ ਲੈ ਕੇ ਕੱਢਦੇ ਆ ਜਾਂ ਕੁਛ ਇੱਦਾਂ ਦਾ? ਉਹ ਤਾਂ ਦੇਖੋ ਉਹਨਾਂ ਦੀਆਂ ਆਪਸੀਆਂ ਹੈ। ਉਹ ਤਾਂ ਇੱਕ ਦੂਜੇ ਨੂੰ ਜਿਹੜਾ ਵੀ ਕੋਈ ਕੁੱਟਮਾਰ ਕਰੂਗਾ ਉਹ ਤਾਂ ਫਿਰ ਉਹਦੇ ਕ੍ਰਿਮੀਨਲ ਜਿਹੜੀ ਐਕਟੀਵਿਟੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਚਾਰਜ ਕਰਨਾ ਆ। ਹੱਲ ਤਾਂ ਘਰੇ ਨਹੀਂ ਹੁੰਦਾ ਜੀ, ਗੁਰਦੁਆਰਿਆਂ 'ਚ ਆਪਾਂ ਕਿੱਦਾਂ ਕਿਸੇ ਨੂੰ ਜਿਹੜਾ ਉਹ ਕਹਿ ਸਕਦੇ ਹਾਂ। ਇਹ ਤਾਂ ਕੰਮ ਔਖਾ ਹੀ। ਮੈਂ ਕਿਹਾ ਕਮੈਂਟ ਤੇ ਆਪਾਂ ਹਰੇਕ ਟੌਪਿਕ ਤੇ ਦੇ ਦਈਏ ਪਰ ਸਾਡੇ ਜਿਹੜਾ ਸਕੋਪ ਤੋਂ ਬਾਹਰ ਹੋ ਜਾਂਦਾ ਵਾ। ਹਾਂ। ਤੇ ਸਾਡੇ ਪਹਿਲਾਂ ਹੀ ਦੁਸ਼ਮਣ ਬਥੇਰੇ ਆ, ਤੁਸੀਂ ਕਿੱਥੇ ਮੈਨੂੰ ਮੁਸੀਬਤਾਂ 'ਚ ਪਾਈ ਫਿਰਦੇ ਆ ਏਦਾਂ ਦੇ ਟੈਕਨੀਕਲ ਸਵਾਲ ਨਾਲ। ਤੇ ਬਸ ਇਹੀ ਏਦਾਂ ਨਹੀਂ ਕਰਨਾ ਚਾਹੀਦਾ, ਇਹੀ ਕਹਿ ਸਕਦੇ ਹਾਂ। ਹੋਰ ਇਹਦੇ ਵਿੱਚ ਕੀ ਕਹਿ ਸਕਦੇ? ਬਿਲਕੁਲ ਬਿਲਕੁਲ। ਲੜਨਾ ਘਰੇ ਨਹੀਂ ਚਾਹੀਦਾ, ਬਾਹਰ ਵੀ ਕਾਤੇ ਲੜਨਾ। ਸਹੀ ਗੱਲ ਹੈ ਜੀ। ਪਰਮਿੰਦਰ ਜੀ।
ਹਾਂਜੀ ਪਰਮਿੰਦਰ ਜੀ, ਪੁੱਛੋ ਜੀ ਸਵਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਸਵਾਲ ਇਹ ਸੀ, ਮੈਂ ਇਨਲੀਗਲ ਆਈ ਸੀ ਤੇ ਮੇਰੇ ਹਸਬੈਂਡ ਸਿਟੀਜ਼ਨ ਸੀ ਤੇ ਕਿਹੜੇ ਸਾਲ ਦੀ? ਮੇਰਾ ਹੁਣ, ਹਾਂਜੀ ਕਿਹੜੇ ਸਾਲ? ਮੈਂ ਤਾਂ 2002 ਚ ਆਈ ਸੀ ਤੇ ਹਸਬੈਂਡ ਸਿਟੀਜ਼ਨ ਹੋਏ ਸੀ 2015 ਚ, ਫਿਰ 16 ਚ ਉਹਨਾਂ ਮੇਰਾ ਕੇਸ ਲਾਤਾ ਸੀ। ਠੀਕ ਹੈ ਜੀ, ਠੀਕ ਹੈ ਜੀ। ਤੇ ਫਿਰ ਮੇਰਾ ਸਾਰਾ ਮੈਂ ਕੁਝ ਹੁਣ ਹੋ ਗਿਆ ਆ। ਇੱਕ ਚੀਜ਼ ਇੱਕ ਮਿੰਟ, ਹਸਬੈਂਡ ਪੱਕੇ ਕਿਹੜੇ ਤਰੀਕੇ ਨਾਲ ਹੋਏ ਸੀਗੇ? ਵਿਆਹ ਕਰਾ ਕੇ ਪੱਕੇ ਹੋਏ ਸੀਗੇ? ਇੱਕ ਸਾਲਮ ਨਾਲ ਪੱਕੇ? ਬ੍ਰਦਰ ਬ੍ਰਦਰ ਨੇ ਅਪਲਾਈ ਕੀਤਾ ਸੀ। ਬ੍ਰਦਰ ਨੇ ਅਪਲਾਈ ਕੀਤਾ ਸੀ। ਬ੍ਰਦਰ ਨੇ ਅਪਲਾਈ ਕੀਤਾ ਸੀ, ਠੀਕ ਹੈ, ਠੀਕ ਹੈ ਜੀ। ਤੇ ਹਸਬੈਂਡ ਦੀ ਜਾਨੀ ਕਿ ਇੱਥੇ ਐਂਟਰੀ ਪਹਿਲਾਂ ਲੀਗਲ ਹੀ ਸੀਗੀ। ਮੈਂ ਬਾਅਦ ਚ ਬੇਟੇ ਨਾਲ ਆਈ ਸੀ ਤੇ ਬੇਟਾ ਜਦੋਂ ਹਸਬੈਂਡ ਹੋਏ ਸੀ ਗ੍ਰੀਨ ਕਾਰਡ, ਉਦੋਂ ਨਾਲ ਹੀ ਬੇਟਾ ਹੋ ਗਿਆ ਸੀ ਤੇ ਮੇਰਾ ਵਕੀਲ ਨੇ ਗਲਤ ਕਰਤਾ ਕਿ ਮੇਰਾ ਨਾਂ ਹੀ ਨਹੀਂ ਪਾਇਆ ਸੀ। ਹਾਂਜੀ, ਤੁਸੀਂ ਪਰ ਕੱਚੇ ਆਏ ਸੀ ਨਾ, ਤੁਸੀਂ ਪੱਕੇ ਨਹੀਂ ਹੋ ਸਕਦੇ ਸੀ। ਹਸਬੈਂਡ ਨੇ ਫਿਰ 130 ਅਪਰੂਵ ਕਰਾ ਲਿਆ ਤੁਹਾਡਾ? ਹਾਂਜੀ, ਮੇਰਾ ਉਹੀ ਮੈਂ ਪੁੱਛ ਰਹੀ, ਮੇਰਾ ਸਾਰਾ ਕੁਝ ਹੋ ਗਿਆ। NVC ਵੱਲੋਂ ਆ ਗਈ ਹੈ ਲੈਟਰ ਕਿ ਤੁਹਾਨੂੰ ਹੁਣ ਇੰਟਰਵਿਊ ਭੇਜੀ ਜਾਏਗੀ, ਮੈਨੂੰ ਜਾਣਾ ਪੈਣਾ ਇੰਡੀਆ, ਹਨਾ। ਤੇ ਵੇਵਰ ਕਰਾ ਲਿਆ ਤੁਸੀਂ? 601A ਵੇਵਰ ਹੁੰਦਾ? ਹਾਂਜੀ, ਵੇਵਰ ਅਪਰੂਵ ਹੋ ਗਈ, ਸਾਰਾ ਕੁਝ ਹੋ ਗਿਆ। ਠੀਕ ਹੈ। ਜਿਹੜਾ ਤੁਸੀਂ ਕਹਿੰਦੇ ਨਾਮ ਨਹੀਂ ਪਾਇਆ ਸੀਗਾ, ਤੁਹਾਡਾ ਕੀ ਮਤਲਬ ਹੈਗਾ? ਨਾਮ ਕਿਚ ਨਹੀਂ ਪਾਇਆ ਸੀ? ਮਤਲਬ ਹਸਬੈਂਡ ਨੇ ਇਹ ਨਹੀਂ ਦੱਸਿਆ ਕਿ ਘਰ ਵਾਲੀ ਉਰੇ ਹੈਗੀ ਆ? ਨਹੀਂ, ਇਹ ਪਤਾ ਸੀ ਘਰ ਵਾਲੀ ਹੈਗੀ, ਪਰ ਜਦੋਂ ਉਹ ਵਕੀਲ ਨੇ ਕੀਤਾ ਸੀ ਨਾ, ਜਸਪ੍ਰੀਤ ਵਕੀਲ ਸੀਗੇ, ਉਹਨਾਂ ਨੇ ਜਦੋਂ ਕੀਤਾ, ਨਾਮ ਨਾ ਲਓ ਜੀ ਕਿਸੇ ਵਕੀਲ ਦਾ। ਇਹ ਮੈਨੂੰ ਕਾਲ ਕਰਨੀ ਉਹ ਪੈਣੀ ਹੈ ਹੁਣ ਦੇਖੋ ਕਿੱਦਾਂ ਗੱਲ ਹੁੰਦੀ ਆ ਕਿ ਮੈਂ ਹੁਣ ਬੋਲਿਆ ਤਾਂ ਗਿਆ, ਮੈਂ ਨਾ ਬੋਲਿਆ ਤਾਂ ਗਿਆ। ਸੋ ਇਹ ਆ ਕਿ ਇਹ ਤੁਸੀਂ ਮੈਂ ਟੌਪਿਕ ਤੇ ਆਪਣਾ ਤੁਹਾਡਾ ਜਵਾਬ ਨਹੀਂ ਦੇ ਸਕਦਾ ਹੈ ਕਿੱਦਾਂ, ਠੀਕ ਹੈ? ਤੁਸੀਂ ਕਿਸੇ ਵਕੀਲ ਦਾ ਨਾਂ ਨਹੀਂ ਲੈਣਾ ਜਦੋਂ ਵੀ ਕਿਸੇ ਨੇ ਵੀ ਸਵਾਲ ਲੈਣਾ। ਆਪਣਾ ਨਾ ਗੱਲ ਹੋ ਜਾਂਦੀ ਹੈ ਕਿ ਸੋ ਇਹ ਭੈਣ ਜੀ ਮੈਨੂੰ ਟੌਪਿਕ ਨੂੰ ਇੱਥੇ ਖਤਮ ਕਰਨਾ ਪੈਣਾ। ਸੌਰੀ ਜੀ, ਹੁਣ ਤੁਹਾਡਾ ਜਵਾਬ ਨਹੀਂ ਦਿੱਤਾ ਜਾ ਸਕਦਾ। ਜਨਰਲ ਸਵਾਲ ਪੁੱਛਣਾ ਆ, ਕੋਈ ਵੀ ਤੁਹਾਡਾ ਵਕੀਲ ਆ, ਕੋਈ ਵੀ ਤੁਹਾਡਾ ਪੈਰਾਲੀਗਲ ਕਿਹਦੇ ਤੋਂ ਪੇਪਰ ਪਾਇਆ, ਕਿਸੇ ਦਾ ਪਰਸਨਲੀ ਨਾਂ ਨਹੀਂ ਲੈਣਾ। ਨਾ ਲਓਗੇ ਤਾਂ ਫਿਰ ਉਹਦਾ ਜਵਾਬ ਨਹੀਂ ਮਿਲ ਸਕਦਾ। ਅਗਲਿਆਂ ਨੇ ਕਹਿਣਾ ਵੀ ਕਿਤੇ ਜਾਣ ਕੇ ਉਹਨਾਂ ਦੇ ਉਲਟ ਬੋਲਦੇ ਆ, ਜਾਂ ਜਾਣ ਕੇ ਆਹ ਚੀਜ਼ ਕਹਿੰਦੇ ਆ, ਹੱਕ 'ਚ ਬੋਲਦੇ ਉਲਟ ਬੋਲਦੇ, ਐਵੇਂ ਜਿੱਦਾਂ ਉਹ ਕਿਹਾ ਵੀ ਦੁਸ਼ਮਣ ਅੱਗੇ ਬਥੇਰੇ ਆ ਲੱਤਾਂ ਖਿੱਚਣ ਨੂੰ। ਜੀ ਬਾਕੀ ਜਸਪ੍ਰੀਤ ਜੀ, ਮੈਨੂੰ ਪਤਾ ਤੁਸੀਂ ਤੁਹਾਡੇ ਤੱਕ ਇਹ ਆਡੀਓ ਜੀ ਕਿਸੇ ਨੇ ਪਹੁੰਚਾ ਦੇਣੀ ਆ। ਤੁਸੀਂ ਜਿਹੜਾ ਪੂਰਾ ਕਲਿੱਪ ਸੁਣਿਓ, ਸਾਡਾ ਕੋਈ ਤੁਹਾਡੇ ਵੱਲ ਵਿਸ਼ੇਸ਼ ਦੁਸ਼ਮਣੀ ਨਹੀਂ ਹੈਗੀ। ਪਰ ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਕਹੂੰਗਾ, ਤੁਹਾਡੇ ਕੁਝ ਆਫਿਸ ਦੇ ਮੈਨੂੰ ਪੈਰਾਲੀਗਲ ਮਿਲੇ ਸੀਗੇ ਕੱਲ ਨੂੰ ਅਸਾਈਲਮ ਆਫਿਸ ਦੇ ਵਿੱਚ, ਤੇ ਉਹ ਥੋੜੀ ਜਿਹੀ ਮੈਨੂੰ ਲੱਗਿਆ ਕਿ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਹੈਗੀ ਆ। ਤੁਹਾਨੂੰ ਵਕੀਲ ਭੇਜਣਾ ਚਾਹੀਦਾ। ਅਸਾਈਲਮ ਆਫਿਸ ਤੁਸੀਂ ਏਦਾਂ ਪੈਰਾਲੀਗਲ ਆਪਣੇ ਕਲਾਇੰਟ ਨਾਲ ਨਹੀਂ ਭੇਜ ਸਕਦੇ। ਸੋ ਪਲੀਜ਼, ਉਹ ਫਿਰ ਨਾ ਬਾਕੀ ਸਾਰੀ ਕਮਿਊਨਿਟੀ ਲਈ ਪ੍ਰੋਬਲਮ ਬਣ ਜਾਂਦੀ ਹੈ। ਸੁਖਵਿੰਦਰ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮਾਤਾ ਦਾ ਨਾਂ ਗੁਰਮੀਤ ਕੌਰ ਹੈ, ਇੰਡੀਆ ਰਹਿੰਦੇ ਨੇ। ਪਾਸਪੋਰਟ ਦੇ ਪਹਿਲੇ ਪੇਜ ਤੇ ਸਪੈਲਿੰਗ ਹੈਗੇ ਨੇ MIT, ਲਾਸਟ ਪੇਜ ਤੇ ਹੈਗੇ ਨੇ ਆਲਸੋ ਨੋਨ ਐਜ਼ EET। ਲਾਸਟ ਟਾਈਮ ਜਦੋਂ ਵੀਜ਼ਾ ਅਪਲਾਈ ਕੀਤਾ ਸੀ ਇਹਨਾਂ ਨੇ, ਵਿਜ਼ਿਟਰ ਵੀਜ਼ਾ 5-6 ਸਾਲ ਪਹਿਲਾਂ, ਉਦੋਂ IT ਦੇ ਨਾਲ ਕੀਤਾ ਸੀ, MIT ਜੀ। ਤੇ ਮੈਂ ਇੱਥੇ ਗ੍ਰੀਨ ਕਾਰਡ ਆ, ਮੇਰੇ ਡਾਕੂਮੈਂਟਸ ਤੇ EET ਹੈ ਤੇ ਉਹਨਾਂ ਦਾ ਰੀਨਿਊ ਕਰਨਾ ਪਾਸਪੋਰਟ ਹੁਣ। ਤੇ ਹੁਣ ਇੰਡੀਆ 'ਚ ਦੋਵਾਂ ਨਾਂ ਨਾਲ ਨਹੀਂ ਹੁੰਦਾ ਪਾਸਪੋਰਟ, ਇੱਕ ਨਾਲ ਹੀ ਹੁੰਦਾ ਹੈ। ਤੇ ਕਿਹੜੇ ਨਾਲ ਕੀਤਾ ਜਾਵੇ ਜੇ ਪਹਿਲਾਂ ਇਹ ਦੱਸੋ ਕਿ ਤੁਸੀਂ EET ਲਗਾਇਆ, ਪਰ ਉਹਨਾਂ ਨੇ ਜਿਹੜੇ ਆਪਣੇ ਡਾਕੂਮੈਂਟ ਜਿੰਨੇ ਵੀ ਕੀਤੇ ਆ, ਉਹਨਾਂ ਨੇ ਕਦੀ EET ਯੂਜ਼ ਕੀਤਾ ਕਿ ਉਹਨਾਂ ਨੇ IT ਰੱਖਿਆ ਹਮੇਸ਼ਾ ਦੂਜੇ ਡਾਕੂਮੈਂਟਸ ਤੇ? ਹਾਂਜੀ, ਨਹੀਂ, ਮਤਲਬ ਉਹਨਾਂ ਨੇ ਕਦੀ, ਮਤਲਬ ਉਹਨਾਂ ਨੇ ਇੱਕੋ ਹੀ ਨਾਮ ਯੂਜ਼ ਕੀਤਾ ਕਿ ਉਹਨਾਂ ਨੇ ਵੀ ਦੋ ਨਾਮ ਇਹ ਯੂਜ਼ ਕੀਤੇ ਆ? ਉਹਨਾਂ ਦੇ ਪਾਸਪੋਰਟ ਤੇ IT ਹੈਗਾ, EET ਵੀ ਹੈਗਾ, ਹਨਾ, ਪਰ ਬਾਕੀ ਡਾਕੂਮੈਂਟਸ ਤੇ ਮੋਸਟਲੀ EET ਹੈ, ਬਹੁਤ ਘੱਟ ਡਾਕੂਮੈਂਟਸ ਤੇ IT ਹੈ। ਠੀਕ ਹੈ ਭਾਜੀ, ਮੇਰੇ ਹਿਸਾਬ ਨਾਲ ਇਹ ਇੰਨੀ ਪ੍ਰੋਬਲਮ ਨਹੀਂ ਪੈਣੀ ਚਾਹੀਦੀ। ਸੋ ਜਿਹੜਾ ਪਾਸਪੋਰਟ ਵਗੈਰਾ ਉਹਨਾਂ ਦਾ ਹੈਗਾ ਨਾ, ਉਹ ਤੁਸੀਂ ਆਧਾਰ ਕਾਰਡ, ਪੈਨ ਕਾਰਡ ਜਿਹੜਾ ਹੋ ਗਿਆ ਤੁਹਾਡੇ, ਮਤਲਬ ਐਕਚੁਅਲ 'ਚ ਉਹਨਾਂ ਦਾ ਇੱਕ ਹੀ ਨਾਮ ਆ ਨਾ ਆਫੀਸ਼ੀਅਲੀ, ਜਿਹੜਾ ਕੀ ਸੀਗਾ EET ਆ ਮੇਨ ਨਾਮ। ਹਾਂਜੀ। ਸੋ ਤੁਸੀਂ ਇੱਕ ਨਾਮ ਨਾਲ ਸਟਿਕ ਕਰੋ ਜਿਹੜਾ, ਤੇ ਪਹਿਲਾਂ ਉਹਨਾਂ ਦਾ ਵੀਜ਼ਾ ਲੱਗਿਆ ਹੋਇਆ, ਰਾਈਟ? ਨਹੀਂ, ਲੱਗਿਆ ਨਹੀਂ ਸੀ ਹੈਗਾ, ਡਿਨਾਈ ਸੀ, ਤੇ ਉਹਦੇ 'ਚ IT ਨਾਲ ਅਪਲਾਈ ਕੀਤਾ ਸੀ ਉਦੋਂ ਉਹਨਾਂ ਨੇ। ਅੱਛਾ ਜੀ। ਸੋ ਉਦੋਂ ਭਾਜੀ IT ਨਾਲ ਕਿਉਂ ਅਪਲਾਈ ਕੀਤਾ ਸੀ? ਪਾਸਪੋਰਟ IT? ਹਾਂ, ਪਾਸਪੋਰਟ ਦੇ ਫਰੰਟ ਪੇਜ ਤੇ IT ਆ, ਪਿੱਛੇ ਉਹਨਾਂ ਨੇ ਲਿਖਿਆ ਵੀ ਆਲਸੋ ਨੋਨ ਐਜ਼ EET ਵੀ ਜਿਹੜਾ ਉਹਦੇ ਵਿੱਚ ਹੈਗਾ ਆ। ਮੇਰੇ ਨਾਲ ਜਿਹੜਾ ਮੈਚ ਕਰਦਾ, ਮੈਂ ਗ੍ਰੀਨ ਕਾਰਡ ਹੋਲਡਰ ਹਾਂ,
ਉਹ ਚ WT ਆ ਮੋਸਟਲੀ WT ਆ ਸਾਰੇ ਪਾਸੇ ਇੱਕੋ ਥਾਂ ਤੇ IT ਸੀਗਾ। ਦੇਖੋ ਇਹ ਹੁਣ ਕਹਿਣਾ ਮੁਸ਼ਕਿਲ ਆ ਕਿ ਕੇਸ ਕਰਕੇ ਪ੍ਰੋਬਲਮ ਹੋ ਸਕਦੀ ਆ, ਪਰ ਇਹ ਹੈ ਕਿ ਜਿਹੜੀ ਵੀ ਚੀਜ਼ ਤੁਸੀਂ ਐਪਲੀਕੇਸ਼ਨ ਫਿਲ ਕਰਦੇ ਨਾ ਉਹਦੇ ਵਿੱਚ ਆਪਣਾ ਜਿਹੜਾ ਸੀਗਾ ਇੱਕ ਹੁੰਦਾ ਅਦਰ ਨੇਮਸ ਯੂਜ਼ਡ ਤੇ ਅਦਰ ਨੇਮ ਯੂਜ਼ਡ ਤੁਸੀਂ ਜਿਹੜਾ ਜੇ ਤੁਸੀਂ EET ਨਾ ਜਾਣਦੇ ਆ ਪਹਿਲਾਂ ਤੁਸੀਂ IT ਉਹਦੇ ਵਿੱਚ ਲਿਖ ਸਕਦੇ ਆ। ਸੋ ਇਹਦੇ ਵਿੱਚ ਐਡੀ ਕੋਈ ਪ੍ਰੋਬਲਮ ਨਹੀਂ ਬਣਨੀ ਚਾਹੀਦੀ। ਦੋਨੋਂ ਨਾਂ ਦੱਸ ਦਿਓ ਐਪਲੀਕੇਸ਼ਨ ਚ। ਹਾਂਜੀ, ਤੇ ਉਹਦੇ ਵਿੱਚ ਨਾ ਜਦੋਂ ਪੁੱਛਦੇ ਆ ਕਿ ਨਾਮ ਯੂਜ਼ ਕਿਉਂ ਕੀਤਾ ਸੀਗਾ, ਉਹਦੇ ਵਿੱਚ ਤੁਸੀਂ ਮਾਤਾ ਆਪਣੇ ਐਫੀਡੇਵਿਟ ਜਿਹੜਾ ਦੇਣ ਕਿ ਜਿਹੜੀ ਪੰਜਾਬੀ ਭਾਸ਼ਾ ਵਾ ਉਹਦੇ ਵਿੱਚ ਜਿੱਦਾਂ ਮੰਨ ਲਓ ਕਿਸੇ ਦਾ ਨਾਮ ਬਲਜੀਤ ਆ ਤਾਂ ਉਹਨੂੰ ਕਹੋ ਕਿ ਜਿਹੜੀ ਟਰਾਂਸਲੇਸ਼ਨ ਆ ਉਹ ਦੋਨੋਂ ਤਰੀਕੇ ਨਾਲ ਹੋ ਸਕਦੀ ਹੈ। ਇੰਗਲਿਸ਼ ਦੇ ਵਿੱਚ IT ਦੇ ਨਾਲ ਵੀ ਹੋ ਸਕਦੀ ਆ, EET ਦੇ ਨਾਲ ਵੀ ਹੋ ਸਕਦੀ ਆ, ਤੇ ਜਿਹੜਾ ਇਹ ਪੰਜਾਬੀ ਨਾਮ ਆ ਤੇ ਇਹਦੇ ਦੋਨੋਂ ਉਹ ਨਿਕਲਦੇ ਆ, ਤੇ ਤਾਂ ਕਰਕੇ ਜਿਹੜਾ ਸੀਗਾ IT ਤੇ EET ਇੰਟਰਚੇਂਜੇਬਲੀ ਯੂਜ਼ ਹੋਇਆ। ਸੋ ਇਹ ਤੁਸੀਂ ਐਕਸਪਲੇਨ ਕਰ ਸਕਦੇ ਆ, ਮੇਰੇ ਹਿਸਾਬ ਨਾਲ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਧੰਨਵਾਦ ਜੀ। ਅਗਲੇ ਕਾਲਰ ਰਜਿੰਦਰ। ਹਾਂਜੀ ਰਜਿੰਦਰ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ ਮੇਰੇ 2 ਕੁਐਸਚਨ ਆ। ਮੈਂ ਵੀਜ਼ਾ ਮੇਰਾ ਗ੍ਰਾਂਟ ਹੋ ਗਿਆ ਸੀਗਾ, 3 ਸਾਲ ਹੋ ਗਏ, ਹੁਣ ਮੈਂ ਗ੍ਰੀਨ ਕਾਰਡ ਫਾਈਲ ਕਰਨਾ। ਇੱਕ ਤਾਂ ਮੈਂ ਪੁੱਛਣਾ ਵੀ ਡਾਕਟਰੀ ਦੇ ਨਵੇਂ ਫਾਰਮ ਆਉਣੇ ਸੀ, ਉਹ ਅਜੇ ਆਏ ਨਹੀਂ, ਮੈਂ ਪੁਰਾਣੇ ਨਾਲ ਕਰ ਦਿਆਂ ਕਿ ਅਜੇ ਰੁਕ ਜਾ। ਤੇ ਦੂਜਾ ਸਵਾਲ ਮੇਰਾ ਇਹ ਹੈ ਵੀ ਮੇਰੀ ਵਾਈਫ ਮੇਰੀ ਸਪਾਊਸ ਸੀ, ਉਹ ਆਈ ਨੂੰ 2 ਸਾਲ ਹੋ ਗਏ ਆ ਲਗਭਗ ਇੱਥੇ, ਤੇ 18-19 ਮਹੀਨੇ ਉਹਦਾ ਵਰਕ ਪਰਮਿਟ ਅਪਲਾਈ ਕੀਤੇ ਨੂੰ। ਮੈਂ ਨਿਰਵਾਸਕਾ 'ਚ ਕਰਤਾ ਸੀਗਾ, ਕੀ ਮੈਂ ਦੁਬਾਰਾ ਉਹਨੂੰ ਵਰਮੌਂਟ 'ਚ ਕਰ ਸਕਦਾ? ਮੈਂ ਕੁਝ ਤੋਂ ਸੁਣਿਆ ਵੀ ਵਰਮੌਂਟ 'ਚ ਕਰਨਾ ਚਾਹੀਦਾ ਸੀ, ਤੂੰ ਗਲਤ ਆ। ਉਹਦਾ ਜੇ ਕੋਈ ਰਿਸਪੌਂਸ ਨਹੀਂ ਆਇਆ 19 ਮਹੀਨਿਆਂ 'ਚ। ਅੱਛਾ ਭਾਜੀ, ਮੈਂ ਸਮਝਿਆ ਨਹੀਂ, ਤੁਸੀਂ ਜਿਹੜਾ ਗ੍ਰੀਨ ਕਾਰਡ ਕਰ ਰਹੇ ਆ ਮੈਡੀਕਲ ਦੇ ਕਿਹਦੀ ਗੱਲ ਕਰ ਰਹੇ ਹੈਗੇ? ਤੁਸੀਂ ਆਪਣੇ ਸਪਾਊਸ ਦੀ ਗੱਲ ਕਰ ਰਹੇ ਆ? ਨਹੀਂ, ਮੇਰੀ ਆਪਦੀ ਜੀ, ਮੇਰੀ ਆਪਦੀ। ਤੇ ਤੁਸੀਂ ਗ੍ਰੀਨ ਕਾਰਡ ਕਰਨਾ ਆਪਣਾ ਅਸਾਈਲਮ ਵਾਲੇ ਦੇ ਬੇਸ ਤੇ? ਨਾ ਮੇਰਾ ਯੂ ਵੀਜ਼ਾ ਅਪਰੂਵ ਹੋਇਆ ਜੀ, 3 ਸਾਲ ਹੋ ਗਏ ਪੂਰੇ, ਲਾਸਟ ਮੰਥ ਦੇ ਬੇਸ ਤੇ ਕਰਨਾ। ਸੋ ਭਾਜੀ ਦੇਖੋ, ਜਿਹੜਾ ਫਾਰਮ ਵਾਲਾ ਹੁੰਦਾ ਨਾ, ਇਹ ਤਾਂ ਜਿਹੜਾ ਤੁਹਾਡਾ ਡਾਕਟਰ ਹੈਗਾ ਉਹਨੇ ਲੇਟੈਸਟ ਫਾਰਮ ਜਿਹੜਾ ਵੀ ਹੈਗਾ ਉਹ ਡਾਊਨਲੋਡ ਕਰਕੇ ਕਰ ਦੇਵੇ, ਤਾਂ ਉਹਦੀ ਜ਼ਿੰਮੇਵਾਰੀ ਆ ਨਾ, ਸੀਲਡ ਹੁੰਦਾ ਇਹ, ਤੇ ਉਹਦੇ ਵਿੱਚ ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਤੁਸੀਂ ਬਸ ਇਹ ਮੇਕ ਸ਼ੋਰ ਕਰਨਾ ਕਿ ਤੁਸੀਂ ਸਹੀ ਡਾਕਟਰ ਦੇ ਜਿਹੜਾ ਜਾ ਰਹੇ ਹੋ। ਠੀਕ ਹੈ ਜੀ। ਤੇ ਜਿਹੜੀ ਤੁਸੀਂ ਗੱਲ ਕਹੀ ਕਿ ਵਾਈਫ ਦੇ ਜਿਹੜਾ ਗ੍ਰੀਨ ਕਾਰਡ ਜਿਹੜਾ ਵਰਕ ਪਰਮਿਟ ਦੀ ਐਪਲੀਕੇਸ਼ਨ ਆ, ਵਾਈਫ ਦੇ ਵੀ ਤੁਸੀਂ ਕਿਹੜਾ ਯੂ ਵੀਜ਼ੇ ਦੇ ਡੈਰੀਵੇਟਿਵ ਉਹਦੀ ਗੱਲ ਹੀ ਕਰ ਰਹੇ ਆ? ਮੇਰੀ ਸਪਾਊਸ ਹੈ ਜੀ। ਨਹੀਂ, ਜਿਹੜਾ ਵਰਕ ਪਰਮਿਟ ਉਹਨਾਂ ਦਾ ਫਾਈਲ ਕਰਨਾ ਤੁਸੀਂ, ਉਹ ਵੀ ਯੂ ਵੀਜ਼ੇ ਦੇ ਬੇਸ ਤੇ ਕਰਨਾ ਨਾ? ਹਾਂਜੀ, ਮੇਰੇ ਯੂ ਵੀਜ਼ੇ ਬੇਸ ਤੇ। ਹਾਂਜੀ। ਸੋ ਭਾਜੀ ਉਹ ਨਾ 765 ਜਿਹੜਾ ਫਾਰਮ ਹੈਗਾ ਉਹਦੇ ਵਿੱਚ ਉਹਨਾਂ ਨੇ ਇੰਸਟਰਕਸ਼ਨ ਲਿਖੀਆਂ ਹੁੰਦੀਆਂ ਕਿ ਕਿੱਥੇ ਫਾਈਲ ਹੋਣੇ ਆ। ਉਹ ਤੁਸੀਂ ਜਿਹੜਾ ਇੰਸਟਰਕਸ਼ਨ ਨੂੰ ਫੋਲੋ ਕਰੋ, ਰਿਹਾਇਸ਼ ਦੇ ਹਿਸਾਬ ਨਾਲ ਉਹ ਜਿਹੜਾ ਹੁੰਦਾ ਕਿ ਕਿੱਥੇ ਫਾਈਲ ਹੋਣਾ ਵਾ, ਤੇ ਜਿੱਥੇ ਵੀ ਤੁਹਾਡਾ ਹੈਗਾ ਉਹਦੇ ਹਿਸਾਬ ਨਾਲ ਤੁਸੀਂ ਦੇਖੋ ਕੀ ਆ। ਠੀਕ ਹੈ ਜੀ। ਠੀਕ ਹੈ। ਮੈਂ ਮਤਲਬ ਦੁਬਾਰਾ ਕਰਨ 'ਚ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਵੀ 19 ਮਹੀਨੇ ਪਹਿਲਾਂ ਵੀ ਕਰੀ ਬੈਠਾ, ਹੁਣ ਫੇਰ ਕਰਤਾ? ਨਹੀਂ, ਪ੍ਰੋਬਲਮ ਤਾਂ ਕੋਈ ਨਹੀਂ ਆਣੀ ਭਾਜੀ। ਉਹਨਾਂ ਨੇ ਦੋ ਵਰਕ ਪਰਮਿਟ ਆ ਸਕਦੇ, ਇਹ ਹੋ ਸਕਦੀ ਇਹ ਪ੍ਰੋਬਲਮ ਆ ਜਾਵੇ। ਉਹ ਪ੍ਰੋਬਲਮ ਤਾਂ ਨਹੀਂ ਆਣੀ ਕੋਈ ਇਹਦੇ ਵਿੱਚ ਜੀ। ਉਹਦਾ ਕੰਮ ਇੱਕ ਨਹੀਂ ਸਰ ਜਾਂਦਾ। ਦਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੇਰਾ ਭਰਾ ਗਾਰਡਨਸ਼ਿਪ ਦਾ ਕੇਸ ਪਿਛਲੇ ਮਹੀਨੇ ਪਾਸ ਹੋਇਆ ਤੇ ਮੈਂ ਆਪਣੀ I-360 ਅਪਲਾਈ ਕੀਤੀ। ਮੇਰੀ ਭਰਾ ਨੈਕਸਟ ਮੰਥ ਮੇਰੀ ਮਾਸਟਰ ਹੀਅਰਿੰਗ ਹੈ ਅਸਾਈਲਮ ਕੇਸ ਜੀ। ਹਾਂਜੀ, उसके रिलेटेड पूछना था कि मैं ਉਹਦਾ ਭੁਗਤਾਨ ਉਹਦਾ ਕੀ ਕਰਨਾ ਚਾਹੀਦਾ? ਉਹਦਾ ਜਿਹੜਾ ਤੁਹਾਡਾ ਭਾਜੀ ਗਾਰਡੀਅਨਸ਼ਿਪ 360 ਹੋਇਆ ਸੀਗਾ, ਉਹ ਡੈਫਰਡ ਐਕਸ਼ਨ ਨਾਲ ਅਪਰੂਵ ਹੋਇਆ ਸੀਗਾ ਕਿ ਬਿਨਾਂ ਡੈਫਰਡ ਐਕਸ਼ਨ ਦੇ ਅਪਰੂਵ ਹੋਇਆ ਸੀਗਾ? ਨਹੀਂ ਸਰ, ਹਜੇ ਮਤਲਬ ਮੇਰਾ ਅਪਰੂਵ ਹੋ ਗਿਆ, ਹਜੇ ਪੈਂਡਿੰਗ I-360। ਹਾਂਜੀ ਭਾਜੀ, ਆਪਣੀ ਨਾ ਤੁਸੀਂ ਐਡਮਿਨ ਕਲੋਜ਼ ਕਰਾ ਕੇ ਦੇਖੋ ਜਾਂ ਤਰੀਕ ਅੱਗੇ ਕੰਟੀਨਿਊ ਕਰਾ ਕੇ ਦੇਖੋ ਜੇ ਜੱਜ ਕਰਦਾ। ਓਕੇ, ਹਾਂਜੀ ਤੁਸੀਂ ਭਾਜੀ ਮੈਂ ਇੱਦਾਂ ਕਰਕੇ ਦੇਖਣਾ। ਥੈਂਕ ਯੂ ਬਹੁਤ, ਮਿਹਰਬਾਨੀ ਜੀ। ਜੀ ਮਨਪ੍ਰੀਤ। ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਭਾਈ ਮੇਰਾ ਇੱਕ ਕੁਐਸਚਨ ਹੈ ਕਿ ਨਾ ਲਾਸਟ ਈਅਰ ਮੈਂ ਮੈਰਿਜ ਇੱਥੇ ਹੋਈ ਸੀ ਮੇਰੀ, ਮੈਂ ਆਇਆ ਸੀ 2017 ਚ। ਜਦੋਂ ਇੱਥੇ ਆਇਆ ਤੇ ਅਸਾਈਲਮ ਦੇ ਉੱਪਰ ਮੇਰਾ ਸਿਸਟਮ ਚੱਲ ਰਿਹਾ ਸੀ, ਕੋਵਿਡ ਔਰ ਈਚ ਐਂਡ ਐਵਰੀਥਿੰਗ ਇਸ਼ੂ ਦੇ ਬਾਅਦ ਨਾ ਮਾਸਟਰ ਹੀਅਰਿੰਗ ਅੱਗੇ ਚੱਲਦੀ ਰਹੀ। ਲਾਸਟ ਈਅਰ ਮੇਰੀ ਸ਼ਾਦੀ ਹੋ ਗਈ, 3 ਮਹੀਨੇ ਤੋਂ ਬਾਅਦ ਨਾ ਮੇਰੀ ਵਾਈਫ ਨੇ I-130 ਅਪਲਾਈ ਕੀਤਾ। ਤੁਸੀਂ ਭਾਜੀ ਮੈਨਰ ਆਫ ਐਂਟਰੀ ਕੀ ਸੀਗਾ? ਕੱਚੇ ਆਏ ਸੀਗੇ ਕੋਈ ਵੀਜ਼ੇ ਤੇ ਆਏ ਸੀਗੇ? ਨਹੀਂ, ਮੈਂ ਬਾਰਡਰ ਕ੍ਰੋਸ ਕਰਕੇ ਆਇਆ ਸੀ। ਬਾਰਡਰ ਕ੍ਰੋਸ ਹੋ ਗਿਆ, ਸਭ ਕੁਝ ਹੋਇਆ ਸੀ, ਸਭ ਕੁਝ ਠੀਕ ਹੈ। ਲਾਸਟ ਈਅਰ ਸ਼ਾਦੀ ਤੋਂ ਬਾਅਦ ਨਾ 3 ਮਹੀਨੇ ਬਾਅਦ ਮੇਰੀ ਵਾਈਫ ਨੇ ਨਾ I-130 ਅਪਲਾਈ ਕੀਤਾ। ਮੈਂ ਆਪਣੇ ਲਾਇਰ ਦੇ ਥਰੂ ਕਰਨਾ ਚਾਹ ਰਿਹਾ ਸੀ, ਲੇਕਿਨ ਉਹਦੀ ਇੱਕ ਸਹੇਲੀ ਸੀ, ਉਹਨੇ ਉੱਥੋਂ ਪੈਰਾਲੀਗਲ ਦੇ ਥਰੂ ਨਾ ਸਾਰਾ ਕੁਝ ਕੀਤਾ। ਤੇ ਉਹ ਜਿਹੜੀ ਐਪਲੀਕੇਸ਼ਨ ਸੀ ਨਾ, ਉਹਨੇ ਇਨਫੋਰਮੇਸ਼ਨ ਦਿੱਤੀ, ਉਹਨੇ ਜਮ੍ਹਾਂ ਕਰਵਾ ਦਿੱਤੀ। ਜਿਸ को ਉਹਨੇ ਜਮ੍ਹਾਂ ਕਰਵਾ ਦਿੱਤੀ, ਮੈਂ ਉਹ ਐਪਲੀਕੇਸ਼ਨ ਦੇਖੀ ਨਹੀਂ, ਕੁਛ ਨਹੀਂ। ਜਨਵਰੀ ਦੇ ਅੰਦਰ ਨਾ ਮੈਂ ਆਪਣੇ ਪੇਪਰ ਕੁਝ ਢੂੰਡ ਰਿਹਾ ਸੀ ਤੇ ਮੈਨੂੰ ਨਾ ਉਹਦੀ ਇੱਕ ਸ਼ਾਦੀ ਮਿਲੀ, ਵਿਆਹ ਉਹਨੇ ਕੀਤਾ ਸੀ 21 ਦੇ ਵਿੱਚ।
ਅੱਛਾ ਜੀ। 2021 ਦੇ ਵਿੱਚ ਜਿਸ ਵਕਤ ਮੈਂ ਉਹਨੂੰ ਪੁੱਛਿਆ ਚੀਜ਼ ਦੇ ਮੁਤਲਕ ਤੇ ਉਹ ਲੜਾਈ ਝਗੜਾ ਹੋਇਆ, ਬਹੁਤ ਕੁਝ ਹੋਇਆ। ਤੇ ਮੈਂ ਫਿਰ ਬੇਸਿਕਲੀ ਇਹ ਕਹਿ ਰਿਹਾ ਕਿ ਉਹਨੇ ਆਪਣਾ ਪੁਰਾਣਾ ਵਿਆਹ ਡਿਸਕਲੋਜ਼ ਨਹੀਂ ਕੀਤਾ, ਰਾਈਟ? ਨਹੀਂ ਕੀਤਾ ਲੇਕਿਨ ਉਹਨੇ ਇਸ ਫਿਰ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਹੋਰ ਵੀ ਕੋਈ ਗੜਬੜ ਹੈਗੀ ਕਿ ਬਸ ਆ ਇੱਕੋ ਹੀ ਗੜਬੜ ਹੈਗੀ ਹੈ? ਇਹੀ ਗੜਬੜ ਸੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਕਿ I-130 ਮੈਂ ਨਾ ਐਪਲੀਕੇਸ਼ਨ ਕਿਸੇ ਤਰੀਕੇ ਨਾਲ ਜੋ ਹੁੰਦੇ ਨਾ ਵੈਬਸਾਈਟ ਦੇ ਥਰੂ, USCIS ਦੇ ਥਰੂ, ਉੱਥੋਂ ਮੈਂ ਚੈੱਕ ਕੀਤਾ ਤੇ ਉੱਥੇ ਨੇ ਮੈਂਸ਼ਨ ਕੀਤੀ ਹੋਈ ਔਰ ਉਹਨੇ ਉਹ ਐਂਡ ਵੀ ਕੀਤਾ ਹੋਇਆ। ਲੇਕਿਨ ਨਾ ਉਹਦੀ ਡਿਵੋਰਸ ਦਾ ਮੈਨੂੰ ਕੋਈ ਪੇਪਰ ਮਿਲਿਆ। ਮੈਂ ਉਹਦੇ ਕੋਲ ਪੁੱਛਿਆ, ਉਹ ਗੱਲਬਾਤ ਆਏ ਬਾਈ ਹੋ ਗਈ, ਅਸੀਂ ਅਲੱਗਾ ਹੋ ਕੇ ਸੈਪਰੇਟ ਹੋ ਕੇ ਮੈਂ ਉਸ ਤੋਂ ਬਾਅਦ ਕੁਝ ਫਾਈਲ ਨਹੀਂ ਕੀਤਾ। ਮੈਨੂੰ ਉਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਯਾਰ ਮੇਰੇ ਨਾਲ ਕੀ ਹੋਇਆ ਵੇ, ਕੀ ਇਹ ਚੀਜ਼ ਹੈ ਵੇ। ਭਾਜੀ ਫਿਰ ਜੇ ਸੈਪਰੇਟ ਹੋ ਗਏ ਤੇ ਬਸ ਉਹ ਮਤਲਬ ਗੱਲ ਮੁੱਕ ਗਈ। ਆਪਣਾ ਅਸਾਈਲਮ ਵਾਲਾ ਜਿਹੜਾ ਪਰਸੂ ਕਰੋ, ਮਤਲਬ ਠੀਕ ਹੈ। ਤੁਸੀਂ ਜਿਹੜਾ ਸੀਗਾ ਵਿਆਹ ਤੁਹਾਡਾ ਨਹੀਂ ਚੱਲਿਆ ਜਿੱਦਾਂ ਬਾਕੀ ਲੋਕਾਂ ਦਾ ਨਹੀਂ ਚੱਲਦਾ ਤੇ ਦੈਟਸ ਇਟ। ਕਿ ਮੈਂ ਜਿਸ ਵਕਤ ਹੈ ਸੀ ਕਿ ਉਹਨੇ ਮੇਰੀ ਲੜਾਈ ਝਗੜਾ ਹੋਇਆ ਨਾ, ਮੈਂ ਹਸਪੀਟਲ ਯਾਨੀ ਕਿ ਉਹਨੇ ਮੈਨੂੰ ਧੱਕਾ ਦਿੱਤਾ ਸੀ ਨਾ, ਮੈਂ ਹਸਪੀਟਲ ਐਡਮਿਟ ਰਿਹਾ। ਉਸ ਤੋਂ ਬਾਅਦ ਮੈਂ ਪੁਲਿਸ ਰਿਪੋਰਟ ਕੀਤੀ। ਪੁਲਿਸ ਰਿਪੋਰਟ ਦੇ ਥਰੂ ਮੈਂ ਆਪਣਾ ਜੋ ਬਿਲੋਂਗਿੰਗ ਹੈ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਨਾਲ ਇਹ ਹੋਇਆ ਹੋਵੇ ਕਿ ਇਹਨੇ ਮੈਨੂੰ ਧੱਕਾ ਦਿੱਤਾ। ਮੇਰੀ ਇੰਜਰੀ ਵੀ ਹੋਈ ਮੈਡੀਕਲ ਦੇ ਅੰਦਰ ਨਾ, ਲੜਾਈ ਝਗੜਾ ਹੋਇਆ ਉਹਦੇ ਵਿੱਚ। ਤੇ ਤੁਸੀਂ ਆਪਣੇ ਭਾਜੀ ਕਿਹੜੀ ਕੰਟਰੀ ਤੋਂ ਹੈਗੇ ਆ? ਮੈਂ ਬਾਈ ਜੀ ਇੰਡੀਆ ਤੋਂ। ਇੰਡੀਆ ਤੋਂ। ਤੇ ਤੁਹਾਡੀ ਵਾਈਫ ਜਿਹੜੀ ਸੀਗੀ ਉਹ ਇੰਡੀਅਨ? ਨਹੀਂ, ਉਹ ਬਾਈ ਬੋਰਨ ਸਿਟੀਜ਼ਨ ਇੱਥੇ ਦੀ। ਅੱਛਾ, ਮਤਲਬ ਭਾਜੀ ਇਹਨਾਂ ਕੇਸਾਂ ਦੇ ਵਿੱਚ ਮੇਨ ਤੇ ਕੰਸਰਨ ਇਹੀ ਰਹਿੰਦਾ ਕਿ ਮੈਰਿਜ ਫ੍ਰਿਵਲਸ ਤਾਂ ਨਹੀਂ ਕਿਤੇ ਸੀਗੀ, ਰਾਈਟ? ਆਲ ਦੈਟ ਕਾਈਂਡ ਆਫ ਸਟਫ। ਤੇ ਤੁਸੀਂ ਜਿਹੜੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ, ਤੁਸੀਂ ਇਹ ਪੁੱਛ ਰਹੇ ਆ ਵਾਹਵਾ ਦੇ ਵੱਲ ਤੁਸੀਂ ਇਸ਼ਾਰਾ ਜਿਹੜਾ ਕਰ ਰਹੇ ਆ। ਤੇ ਆਪਣਾ ਮਤਲਬ ਮੇਰਾ ਤੇ ਇਹਦੇ ਵਿੱਚ ਸਿੱਧਾ ਹੀ ਉਹ ਹੁੰਦਾ ਕਿ ਮੈਂ ਤੇ ਪਹਿਲਾਂ ਪੂਰੀ ਖੁਦ ਛਾਨਬੀਨ ਕਰਦਾ ਕਿ ਕੀ ਆ ਕਿੱਦਾਂ। ਹੁਣ ਮੈਂ ਤੁਹਾਨੂੰ ਔਨ ਦਾ ਸਪੌਟ ਪਾਣਾ ਨਹੀਂ ਚਾਹੁੰਦਾ ਐਜ਼ ਅ ਕਾਲਰ, ਪਰ ਜੇ ਮਤਲਬ ਸਭ ਤੋਂ ਪਹਿਲਾਂ ਇਹੀ ਆ ਕਿ ਮੈਰਿਜ ਸਸਪੈਕਟ ਹੋਵੇ ਕਿਸੇ ਹੋਰ ਐਥਨੀਸਿਟੀ ਦੇ ਨਾਲ ਕੀਤਾ, ਕੋਈ ਉਹਦੇ ਵਿੱਚ ਏਜ ਦਾ ਕਿੱਦਾਂ ਸੀਗਾ ਡਿਫਰੈਂਸ, ਕੀ ਆ, ਕੋਈ ਕਿੱਦਾਂ ਮਿਲੇ, ਇਹ ਕਿਹੜੇ ਹਾਲਾਤਾਂ ਦੇ ਵਿੱਚ ਮਿਲੇ, ਆਲ ਦੈਟ ਹੈ ਨਾ। ਤੇ ਮੇਰੀ ਤਾਂ ਜਿਹੜੀ ਕਮਿਊਨਿਟੀ ਨੂੰ ਇਹੀ ਸਲਾਹ ਹੁੰਦੀ, ਮੈਂ ਡੈਟਰ ਹੀ ਲੋਕਾਂ ਨੂੰ ਕਰਦਾ ਕਿ ਜੇ ਪੁੱਠੇ ਪਾਸੇ ਜਿਹੜਾ ਨਾ ਜਾਓ। ਬਟ ਜੇ ਤੁਹਾਡਾ ਹਾਂਜੀ ਜੇ ਤੁਹਾਡਾ ਵਿਆਹ ਜੈਨੂਇਨ ਆ, ਕੋਈ ਫ੍ਰਿਵਲਸ ਉਹਦੇ ਵਿੱਚ ਇੰਡੀਕੇਟਰ ਨਹੀਂ ਹੈਗਾ, ਕੋਈ ਫ੍ਰਿਵਲਸ ਉਹ ਨਹੀਂ ਸੀਗੀ, ਬਿਲਕੁਲ ਇੱਕ ਲੈਜਿਟ ਜਿਹੜੀ ਮੈਰਿਜ ਸੀਗੀ, ਤੇ ਜਿੱਦਾਂ ਤੁਸੀਂ ਦੱਸਦੇ ਆ ਪੁਲਿਸ ਵਗੈਰਾ ਕੰਪਲੇਂਟ ਤੁਹਾਡੀ ਹੈਗੀ ਆ ਤੇ ਤੁਸੀਂ ਉਹ ਕਲੇਮ ਪਰਸਿਊ ਕਰ ਸਕਦੇ ਆ। ਬਟ ਅਗਰ ਤੁਹਾਡੀ ਮੈਰਿਜ ਫ੍ਰਿਵਲਸ ਸੀਗੀ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਪੁੱਠੇ ਪਾਸੇ ਜਿਹੜਾ ਸੀਗਾ ਨਾ ਜਾਇਓ। ਜੀ ਹਰਪ੍ਰੀਤ। ਹਾਂਜੀ ਹਰਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ ਤੁਹਾਡਾ ਪਹਿਲਾਂ ਤੇ ਇੰਨੀ ਇਨਫੋਰਮੇਸ਼ਨ ਦੇਣ ਲਈ। ਤੇ ਭਾਜੀ ਮੇਰਾ ਕੁਐਸਚਨ ਸੀਗਾ ਕਿ ਆਪਣੇ ਮੇਰਾ ਨਾ ਕੇਸ ਅਸਾਈਲਮ ਦਾ ਉਦਾਂ ਤੇ ਲੱਗਾ ਵਾ ਤੇ ਮੇਰੀ ਅਗਲੇ ਸਾਲ ਤਰੀਕ ਆ ਫਾਈਨਲ। ਤੇ ਭਾਜੀ ਮੇਰਾ ਵਿਆਹ ਦਾ ਕੇਸ ਲੱਗੇ ਨੂੰ ਵੀ 3 ਸਾਲ ਹੋ ਗਏ ਆ ਤੇ ਅਜੇ ਤੱਕ ਕੋਈ ਇੰਟਰਵਿਊ ਨਹੀਂ ਆਈ ਭਾਜੀ। ਵਿਆਹ ਵਾਲੇ ਦੀ ਭਾਜੀ ਇੰਨੇ ਕੁ ਲਗਭਗ 3 ਸਾਲ ਲੱਗ ਹੀ ਜਾਂਦੇ ਆ ਭਾਜੀ। ਹਾਂਜੀ ਭਾਜੀ ਮਾਰਚ ਮਹੀਨੇ ਦੇ 3 ਸਾਲ ਹੋ ਗਏ। ਹਾਂਜੀ ਹਾਂਜੀ ਮੇਰੇ ਖਿਆਲ ਆ ਹੀ ਜਾਣੀ ਭਾਜੀ ਤੁਹਾਡੀ, ਬਾਹਲਾ ਦੂਰ ਤਾਂ ਨਹੀਂ ਉਹ, ਮਤਲਬ ਕਿ ਇੰਨੇ ਕੁ ਦੇ ਵਿੱਚ ਆ ਜਾਣੀ ਚਾਹੀਦੀ ਹੈ ਤੁਹਾਡੀ ਇੰਟਰਵਿਊ। ਅੱਜ ਕੱਲ ਵਾਲਾ ਕੰਮ ਹੀ ਆ। ਠੀਕ ਆ ਭਾਜੀ, ਮਿਹਰਬਾਨੀ ਜੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਜੀ। ਗੁਰਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੇਰਾ ਸਵਾਲ ਇਹ ਸੀਗਾ ਵੀ ਅਸੀਂ 2019 ਦੇ ਵਿੱਚ ਆਏ ਸੀਗੇ ਐਜ਼ ਅ ਟੂਰਿਸਟ ਪੂਰੀ ਫੈਮਿਲੀ। ਜੀ। ਉਹ ਅਸੀਂ ਫਿਰ ਜਿਹੜਾ ਸਾਡਾ ਸਟੇ ਸੀ ਉਹਦੇ ਵਿੱਚ ਹੀ ਉਹਨੂੰ ਜਿਹੜਾ ਕਨਵਰਟ ਕਰਾ ਲਿਆ ਸੀ R1 R2 ਬੇਸ ਤੇ। ਜੀ। ਤੇ ਹੁਣ ਸਰ ਜਿੱਦਾਂ ਅਸੀਂ 360 ਵੀ ਅਪਰੂਵ ਆ ਤੇ 2022 ਦੇ ਵਿੱਚ ਅਸੀਂ I-485 ਸਾਰੀ ਫੈਮਿਲੀ ਦਾ ਅਪਲਾਈ ਕੀਤਾ ਸੀਗਾ। ਤੇ ਜਿਹੜਾ ਵੀਜ਼ਾ ਆ ਉਹ ਸਾਡਾ ਜਿੱਦਾਂ 4-5 ਮਹੀਨਿਆਂ ਤੱਕ ਐਕਸਪਾਇਰ ਹੋ ਜਾਣਾ ਤੇ ਅਜੇ I-485 ਸਟਿਲ ਪੈਂਡਿੰਗ ਆ। ਤੇ ਮੇਰਾ ਇਹ ਸਵਾਲ ਸੀ ਵੀ ਸਟਿਲ ਉਹ ਅਸੀਂ ਰਹਿ ਸਕਦੇ ਹਾਂ ਜੇ ਵੀਜ਼ਾ ਐਕਸਪਾਇਰ ਵੀ ਹੋ ਜਾਂਦਾ ਜਾਂ ਫਿਰ ਸਾਨੂੰ ਕਿੱਦਾਂ ਆਪਾਂ ਐਕਚੁਅਲੀ ਇਹੀ ਬਾਰੇ ਗੱਲ ਕਰਕੇ ਹਟੇ ਸੀਗੇ ਅੱਜ ਹੀ ਆਪਣੇ ਕਾਲਾਂ ਸ਼ੁਰੂ ਹੋਣ ਤੋਂ ਪਹਿਲਾਂ। ਤੇ ਇਹਦੇ ਵਿੱਚ ਭਾਜੀ ਤੁਹਾਨੂੰ ਵੀਜ਼ਾ ਮੇਨਟੇਨ ਰੱਖਣਾ ਪੈਣਾ ਆਪਣਾ, ਕਿਉਂਕਿ ਜਦ ਤੱਕ 485 ਫਾਈਲ ਨਹੀਂ ਹੁੰਦਾ ਤਦ ਤੱਕ ਬੰਦਾ ਰਹਿ ਨਹੀਂ ਸਕਦਾ। ਤੇ ਜਾਂ ਤਾਂ ਤੁਹਾਡੇ ਕੋਲ 2 ਹੀ ਆਪਸ਼ਨ ਆ, ਜਾਂ ਇੱਥੇ ਤੁਸੀਂ ਕਿਸੇ ਆਲਟਰਨੇਟ ਸਟੇਟਸ ਤੇ ਆਪਣਾ ਜਿਹੜਾ ਵੀਜ਼ਾ ਮੇਨਟੇਨ ਕਰੋ, ਠੀਕ ਆ। ਜਿੱਦਾਂ ਸਟੂਡੈਂਟ ਵੀਜ਼ਾ ਹੋ ਗਿਆ, ਕਿਸੇ ਨੇ ਮਾਸਟਰਸ ਕਰਨੀ ਆ ਥਿਓਲੋਜੀ ਦੇ ਵਿੱਚ, ਰਿਲੀਜਨ ਦੇ ਵਿੱਚ ਜਾਂ ਕਿੱਦਾਂ, ਇੱਕ ਆਪਸ਼ਨ ਉਹ ਹੁੰਦੀ ਆ। ਦੂਸਰੀ ਆਪਸ਼ਨ ਇਹ ਆ ਕਿ ਤੁਸੀਂ ਕੰਟਰੀ ਛੱਡ ਕੇ ਚੱਲ ਜਾਓ ਹੁਣ
ਤੇ ਜਦੋਂ ਤੁਹਾਡਾ ਵੀਜ਼ਾ ਕਰੰਟ ਹੋਊਗਾ ਉੱਥੋਂ ਤੁਸੀਂ ਗ੍ਰੀਨ ਕਾਰਡ ਇਕੁਇਵਲੈਂਟ ਜਿਹੜਾ ਇਮੀਗ੍ਰੈਂਟ ਵੀਜ਼ਾ ਲੈ ਕੇ ਆ ਸਕਦੇ ਆ, ਠੀਕ ਆ। ਜਾਂ ਤੁਸੀਂ ਸਾਲ ਬਾਹਰ ਰਹੋ ਤੇ ਫਿਰ ਦੁਬਾਰਾ ਤੁਸੀਂ ਐਲੀਜੀਬਲ ਹੋ ਜਾਂਦੇ ਆ 5 ਸਾਲ ਦੇ ਜਿਹੜਾ ਰਿਲੀਜੀਅਸ ਵੀਜ਼ੇ ਲਈ। ਓਕੇ। ਹਾਂਜੀ। ਸਾਡਾ ਜਿੱਦਾਂ I-485 ਅਸੀਂ ਲਾਇਆ ਹੋਇਆ ਆਲਰੇਡੀ ਜਿੱਦਾਂ 2022 ਦੇ ਵਿੱਚ, ਤੇ ਹੁਣ ਉਹ ਪੈਂਡਿੰਗ ਆ ਫਿਲਹਾਲ। ਤੁਸੀਂ ਭਾਜੀ ਉਹਦੀ ਨਾ ਇੱਕ ਇਹ ਚੀਜ਼ ਜ਼ਰੂਰ ਦੇਖ ਲਿਓ, ਕਿਉਂਕਿ ਮੈਨੂੰ ਨਾ ਖਬਰਾਂ ਮਿਲੀਆਂ ਕਾਫੀ ਇੱਧਰ ਸਟੋਕਟਨ ਨਾਲ ਦੇ ਪੈਰਾਲੀਗਲ ਆ, ਉਹਨਾਂ ਨੇ ਜਿਹੜਾ 485 ਸੀਗਾ ਨਾ ਉਹ ਫਾਈਲ ਕੀਤੇ ਹੋਏ ਆ ਤੇ ਡੇਟ ਉਦੋਂ ਕਰੰਟ ਨਹੀਂ ਸੀਗੀ ਯਾਰ ਵੀਜ਼ੇ ਦੀ, ਤੇ ਉਹ 485 ਜਿੱਦਾਂ ਗਲਤ ਫਾਈਲ ਜਿਹੜੇ ਕੀਤੇ ਆ। ਸੋ ਜਿਹੜਾ ਵੀ ਬੰਦੇ ਸੀਗੇ ਨਾ ਉਹਨੂੰ ਵਿੱਚ ਪਾ ਕੇ ਤੇ ਛਾਨਬੀਨ ਕਰਿਓ ਕਿ ਕਿਤੇ ਉਦਾਂ ਹੀ ਧੱਕੇ ਨਾਲ ਤਾਂ ਨਹੀਂ 485 ਫਾਈਲ ਕਰਤਾ, ਉਹ ਫਿਰ ਬਾਅਦ 'ਚ ਤੁਹਾਡੀ ਪ੍ਰੋਬਲਮ ਜਿਹੜੀ ਹੋ ਜਾਣੀ ਆ, ਇੰਪਰੋਪਰਲੀ ਫਾਈਲਡ 485 ਹੋ ਜਾਣਾ। ਜੇ ਤੁਹਾਡਾ ਪ੍ਰੋਪਰਲੀ ਫਾਈਲਡ 485 ਸੀਗਾ, ਪ੍ਰਾਇੋਰਟੀ ਡੇਟ ਵਗੈਰਾ ਤੁਹਾਡੀ ਕਰੰਟ ਸੀਗੀ, ਫਿਰ ਤੁਹਾਡੀ ਪ੍ਰੋਬਲਮ ਨਹੀਂ ਆ। ਪਰ ਜਿਹੜੀ ਮੇਰੀ ਜਾਣਕਾਰੀ ਆ, ਇਹਨਾਂ ਨੂੰ ਬਾਹਲਾ ਕੋਈ ਪਤਾ ਪੁਤਾ ਨਹੀਂ ਖਾਸ ਸੀਗਾ, ਤੇ ਇਹਨਾਂ ਨੇ ਜਿੱਦਾਂ ਤੁਸੀਂ ਕਹਿ ਲਓ ਇੱਕ ਜਾਲੀ ਤਰੀਕੇ ਨਾਲ ਜਿਹੜੇ 485 ਕਈਆਂ ਨੇ ਫਾਈਲ ਕੀਤੇ ਆ। ਸੋ ਉਹ ਚੀਜ਼ ਨੂੰ ਤੁਸੀਂ ਇੱਕ ਵਾਰੀ ਰੂਲ ਆਊਟ ਕਰ ਲਿਓ ਪਲੀਜ਼ ਜੀ। ਠੀਕ ਹੈ ਜੀ। ਤੇ ਇੱਕ ਮੇਰਾ ਹੋਰ ਸਵਾਲ ਸੀ ਵੀ ਉਹ ਜਿੱਦਾਂ RFE ਵੀ ਸਾਨੂੰ ਆਈ ਸੀ USCIS ਵੱਲੋਂ, ਤੇ ਫਿਰ ਤੇ ਉਹ ਪ੍ਰੋਪਰਲੀ ਹੋਊਗਾ ਤੁਹਾਡੇ ਹਿਸਾਬ ਨਾਲ? ਭਾਜੀ ਉਹਦਾ ਸਿੰਪਲ ਹੈਗਾ, ਪ੍ਰਾਇੋਰਟੀ ਡੇਟ ਜਿਹੜੀ ਛਪਦੀ ਹੁੰਦੀ ਹੈ ਕਿਹੜੀ ਕਰੰਟ ਆ ਕਿਹੜੀ ਨਹੀਂ ਕਰੰਟ ਆ, ਤੇ ਜਿਹੜਾ ਵੀ ਪੈਰਾਲੀਗਲ ਪੂਰਾ ਲੀਗਲ ਹੈ ਇੱਕੋ ਲਿਖਤੀ ਦੇ ਵਿੱਚ ਲਓ ਤੁਸੀਂ ਕਿੱਦਾਂ ਵਾ ਨਾ, ਤਾਂ ਕਿ ਬਾਅਦ 'ਚ ਤੁਸੀਂ ਇਹ ਲੂਸੂਟ ਇਹਨਾਂ ਤੇ ਕਰ ਸਕੋ ਜੇ ਇਹਨਾਂ ਨੇ ਕੋਈ ਗੜਬੜ ਕੀਤੀ ਆ। ਜੀ ਧੰਨਵਾਦ। ਆਪਣੇ ਅਗਲੇ ਜਿਹੜੇ ਕਾਲਰ ਨੇ ਹਰਦੀਪ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਹਸਬੈਂਡ ਦਾ 2018 ਚ ਯੂ ਵੀਜ਼ਾ ਲੱਗਾ ਸੀਗਾ, ਤੇ ਉਹਨਾਂ ਨੂੰ ਬੋਨਾਫਾਈਡ ਡਿਟਰਮੀਨੇਸ਼ਨ ਆਇਆ ਹੈ ਜਨਵਰੀ 2025 ਚ, ਤੇ ਉਹਨਾਂ ਦਾ ਵਰਕ ਪਰਮਿਟ ਉਹਨੇ ਅਪਲਾਈ ਕੀਤਾ ਹੈ ਬੋਨਾਫਾਈਡ ਡਿਟਰਮੀਨੇਸ਼ਨ ਤੋਂ ਬਾਅਦ। ਉਹਨੂੰ ਕਿੰਨਾ ਕੁ ਟਾਈਮ ਲੱਗੇਗਾ ਉਹਨੂੰ? ਵਰਕ ਪਰਮਿਟ ਦਾ ਕੁਝ ਕਹਿ ਨਹੀਂ ਸਕਦੇ, ਮਤਲਬ ਬਾਈਡਨ ਦੇ ਕਾਰਜਕਾਲ ਤਾਂ ਕਈ ਵਾਰੀ ਬੋਨਾਫਾਈਡ ਤੋਂ ਪਹਿਲਾਂ ਵੀ ਜਿਹੜੇ ਆਏ ਆ, ਤੇ ਬੋਨਾਫਾਈਡ ਤੋਂ ਬਾਅਦ ਜਿਹੜਾ ਸੀਗਾ ਲਗਭਗ ਆਪਣਾ ਜਿਹੜਾ 6 ਤੋਂ 14 ਕੁ ਮਹੀਨੇ ਦੇ ਵਿੱਚ ਲੱਗਣਾ ਚਾਹੀਦਾ। ਓਕੇ। ਤੇ ਭਾਜੀ ਮੈਂ ਜਿੱਦਾਂ ਉਹਨਾਂ ਦੀ ਹਾਲੇ ਅਪਰੂਵਲ ਨਹੀਂ ਆਈ ਯੂ ਵੀਜ਼ਾ ਦੀ, ਤੇ ਮੈਂ ਐਡ ਹੋ ਸਕਦੀ ਹਾਂ, ਸਪਲੀਮੈਂਟ ਫਾਰਮ ਫਿਲ ਕਰ ਸਕਦੀ ਹਾਂ? ਤੁਸੀਂ ਵਿਆਹ ਕਦੋਂ ਕਰਾਇਆ ਸੀਗਾ? 2022 ਚ, 18 ਚ ਲੱਗਾ ਸੀ ਯੂ ਵੀਜ਼ਾ। ਮੈਨੂੰ ਦੇਖਣਾ ਪੈਣਾ, ਮਤਲਬ ਯੂ ਵੀਜ਼ਾ ਅਪਰੂਵ ਹੋਣ ਤੋਂ ਪਹਿਲਾਂ ਜਿਹੜਾ ਤੁਸੀਂ ਕਰਾ ਲਿਆ ਸੀਗਾ ਹਨਾ? ਨਹੀਂ 18 ਚ ਯੂ ਵੀਜ਼ਾ ਲੱਗਾ ਸੀ ਭਾਜੀ, 2022 ਚ ਵਿਆਹ ਹੋਇਆ ਸੀ। ਠੀਕ ਹੈ ਜੀ, ਮੈਨੂੰ ਇਹਦੇ ਵਿੱਚ ਨਾ ਦੇਖਣਾ ਪੈਣਾ ਕਿੱਦਾਂ ਵਾ, ਤੇ ਮੈਂ ਤੁਹਾਨੂੰ ਨੈਕਸਟ ਵੀਕ ਇਹਦਾ ਆਨਸਰ ਦੇ ਸਕਦਾ ਹੈਗਾ, ਬਟ ਹਾਂਜੀ ਇਨਕਲੂਡ ਹੋ ਸਕਦੇ ਆ ਤੁਸੀਂ ਇਹਦੇ ਵਿੱਚ। ਓਕੇ। ਤੇ ਵਰਕ ਪਰਮਿਟ ਆਏਗਾ ਨਾ, ਜਿੱਦਾਂ ਅਪਰੂਵਲ ਤੋਂ ਪਹਿਲਾਂ ਵੀ ਆ ਸਕਦਾ, ਉਹਨਾਂ ਦੀ ਅਪਰੂਵਲ ਤੋਂ ਪਹਿਲਾਂ ਜੇ ਐਡ ਹੋ ਸਕਦੀ ਆ ਮੈਂ ਤਾਂ? ਤੁਹਾਡਾ ਵਰਕ ਪਰਮਿਟ ਕੀ ਉਹਨਾਂ ਦਾ ਵਰਕ ਪਰਮਿਟ? ਮੇਰਾ ਉਹਨਾਂ ਦਾ ਤਾਂ ਚਲੋ ਅਪਲਾਈ ਕੀਤਾ ਹੋਇਆ, ਤੁਸੀਂ ਕਿਹਾ 6 ਤੋਂ 14 ਮਹੀਨੇ ਲੱਗਣੇ ਆ, 7 ਤੋਂ 14 ਮਹੀਨੇ, ਤੇ ਜੇ ਮੈਂ ਹੁਣ ਐਡ ਹੋ ਸਕਦੀ ਹਾਂ ਤਾਂ ਮੇਰਾ ਵਰਕ ਪਰਮਿਟ? ਤੁਸੀਂ ਆਪਣਾ 929 ਫਾਈਲ ਕਰ ਦਿੱਤਾ ਸੀਗਾ? ਨਹੀਂ, ਉਹ ਨਹੀਂ ਕੀਤਾ ਸੀ। ਤੁਹਾਡਾ ਕੀ ਸਟੇਟਸ ਹੈਗਾ ਉੱਥੇ? ਸਰ ਮੈਂ ਅਸਾਈਲਮ ਤੇ ਆ। ਤੁਸੀਂ ਅਸਾਈਲਮ ਤੇ, ਤੁਹਾਡਾ ਵਰਕ ਪਰਮਿਟ ਆਇਆ ਨਹੀਂ ਅਸਾਈਲਮ ਦੇ ਥਰੂ? ਅਸਾਈਲਮ ਦਾ ਤਾਂ ਆ ਗਿਆ ਭਾਜੀ, ਇਹ ਵਾਲਾ ਮਤਲਬ ਯੂ ਵੀਜ਼ਾ ਵਾਲਾ ਨਹੀਂ। ਉਹ ਕੀ ਕਰਨਾ ਤੁਸੀਂ, ਮਤਲਬ ਜੇ ਵਰਕ ਪਰਮਿਟ ਤੇ ਵਰਕ ਪਰਮਿਟ ਗਿਆ, ਭਾਵੇਂ ਇਧਰੋਂ ਆਵੇ ਭਾਵੇਂ ਉਧਰੋਂ ਦੀ ਆਵੇ। ਨਹੀਂ ਭਾਜੀ, ਇਹਦਾ ਤੁਹਾਨੂੰ ਪਤਾ ਹੀ, ਅੱਜ ਕੱਲ ਕੰਸੀਡਰ ਹੀ ਨਹੀਂ ਕਰਦੇ ਇਹਨੂੰ ਤਾਂ ਕੁਝ ਵੀ। ਨਹੀਂ, ਮਤਲਬ ਇਹਦੇ ਵਿੱਚ ਤੁਸੀਂ ਪਹਿਲਾਂ ਆਪਣਾ ਜਿਹੜਾ ਸੀਗਾ ਜਿਹੜਾ ਲਾਇਰ ਦੇ ਥਰੂ ਕੀਤਾ ਸੀਗਾ ਯੂ ਵੀਜ਼ੇ ਦਾ ਪ੍ਰੋਸੈਸ? ਹਾਂਜੀ। ਠੀਕ ਹੈ ਜੀ। ਸੋ ਇਹਦੇ ਵਿੱਚ ਮਤਲਬ ਬੇਸਿਕਲੀ ਪਹਿਲਾਂ ਤੁਸੀਂ ਆਪਣਾ ਜਿਹੜਾ ਸੀਗਾ ਉਹ U1 ਜਿਹੜਾ ਸਟੇਟਸ ਲੈਣਾ ਵਾ ਆਪਣਾ, ਜਿਹੜਾ ਐਜ਼ ਅ ਡੈਰੀਵੇਟਿਵ ਜਿਹੜਾ ਸਪਾਊਸ, ਪਹਿਲਾਂ ਤੁਸੀਂ ਆਪਣਾ ਜਿਹੜਾ ਸਟੇਟਸ ਯੂ ਵੀਜ਼ੇ ਦਾ ਫਿਕਸ ਕਰਨ ਲਈ ਉਹਦੇ ਪੇਪਰ ਵਰਕ ਜਿਹੜੇ ਫਾਈਲ ਵਗੈਰਾ ਕਰੋ, ਤੇ ਉਹ ਤੁਸੀਂ ਆਪਣੇ ਜਿਹੜਾ ਲਾਇਰ ਨਾਲ ਬਹਿ ਕੇ ਆਪਣੀ ਟਾਈਮ ਲਾਈਨ ਜਿਹੜੀ ਦੇਖੋਗੇ ਕਿੱਦਾਂ ਨਾ, ਕਿ 9188A ਜਿਹੜਾ ਆਪਣਾ ਉਹਦੇ ਪ੍ਰੋਸੈਸ ਦੇ ਥਰੂ ਜਾਣਾ, ਇੱਕ 929 ਦੇ ਪ੍ਰੋਸੈਸ ਦੇ ਥਰੂ ਜਾਣਾ, ਉਹ ਆਪਣਾ ਜਿਹੜਾ ਪਹਿਲਾਂ ਤੁਸੀਂ ਪ੍ਰੋਸੈਸ ਜਿਹੜਾ ਸੌਰਟ ਕਰੋ ਯੂ ਵੀਜ਼ਾ ਦਾ। ਵਰਕ ਪਰਮਿਟ ਦੀ ਤਾਂ ਤੁਹਾਡੀ ਪ੍ਰੋਬਲਮ ਨਹੀਂ ਹੈਗੀ, ਤੁਹਾਡੇ ਕੋਲ ਆਲਰੇਡੀ ਹੈਗਾ ਹੀ ਆ। ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ। ਥੈਂਕ ਯੂ ਭਾਜੀ। ਸਮਾਂ ਆਪਣਾ ਸਮਾਪਤੀ ਦੇ ਵੱਲ ਆ, ਅੱਧੇ ਤੇ ਘੰਟੇ ਤੋਂ 2-3 ਕਾਲਾਂ ਆ ਬਸ, ਉਹ ਲੈ ਕੇ ਤੇ ਆਪਾਂ ਟਰਨੀ ਟੇਕਣ ਚ ਫਿਰ ਤੁਹਾਨੂੰ ਜਾਣ ਦੇਣਾ ਹੈ ਜੀ। ਐਕਚੁਅਲੀ ਕਿਸੇ ਪ੍ਰੋਗਰਾਮ ਤੇ ਜਾਣਾ ਸੀਗਾ ਮੇਰਾ, ਆਲਰੇਡੀ ਮੈਂ ਥੋੜਾ ਜਿਹਾ ਲੇਟ ਸੀਗਾ। ਠੀਕ, ਇੱਕ ਕਾਲ ਲੈ ਲਈਏ ਫਿਰ, ਇੱਕ ਜਾਣੇ ਨੂੰ ਆਪਾਂ ਖੁਸ਼ ਕਰ ਦਿੰਦੇ, ਬਾਕੀਆਂ ਸਾਰਿਆਂ ਨੂੰ ਤੇ ਚਲੋ ਆਪਾਂ ਕਦੀ ਵੀ ਨਹੀਂ ਕਰ ਸਕਦੇ। ਅੰਮ੍ਰਿਤਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਇੰਡੀਆਨਾ 'ਚ ਕੇਸ ਲਾਇਆ ਸੀ ਗਾਰਡੀਅਨਸ਼ਿਪ ਦਾ 1.5 ਸਾਲ ਪਹਿਲਾਂ, ਉਹ ਕੋਰਟ 'ਚ ਵੀ ਪਾਸ ਹੋ ਗਿਆ ਤੇ I-360 ਵੀ ਪਾਸ ਹੋ ਗਿਆ, ਤੇ ਮੈਂ ਹੁਣ ਨਿਊਯਾਰਕ 'ਚ ਰਹਿਣ ਡਿਆ, ਮੇਰਾ ਐਡਰੈਸ ਉੱਥੇ ਦਾ ਹੀ ਹੈ।
ਤੇ ਜਦੋਂ ਪਾਸ ਹੋਇਆ ਸੀ ਉਦੋਂ ਮੈਂ ਅੰਡਰ ਏਜ ਸੀ 17 ਸਾਲ ਦਾ। ਤੇ ਮੂਵ ਕਦੋਂ ਕੀਤੇ ਸੀਗੇ ਤੁਸੀਂ? ਭਾਈ ਮੈਂ ਲਾਇਸੈਂਸ ਬਣਾਉਣ ਆਇਆ ਜੀ ਇੱਧਰ, ਮੇਰਾ ਐਡਰੈਸ ਉੱਥੇ ਦਾ ਹੀ ਹੈ, 6 ਮਹੀਨੇ ਹੋ ਗਏ। ਨਹੀਂ ਭਾਜੀ, ਇਹ ਤਾਂ ਫਿਰ ਫਰਾਡ ਹੋ ਜਾਂਦਾ ਸਾਰਾ, ਇਦਾਂ ਨਹੀਂ ਕਰ ਸਕਦੇ ਤੁਸੀਂ। ਗਾਰਡੀਅਨ ਦੇ ਨਾਲ ਤੁਸੀਂ 21 ਸਾਲ ਤੱਕ ਜਿਹੜਾ ਰਹਿਣਾ ਹੁੰਦਾ ਤੇ ਐਡਰੈਸ ਤੁਸੀਂ ਜਿਹੜਾ ਘਪਲਾ ਨਹੀਂ ਕਰ ਸਕਦੇ DMV ਦੇ ਨਾਲ, ਇਹ ਚੀਜ਼ ਤੁਹਾਡੇ ਅਗੇਂਸਟ ਜਾਊਗੀ। ਪਰ ਉਹ ਕਹਿੰਦੇ 18 ਸਾਲ ਤੱਕ ਤੁਸੀਂ ਕਰ ਸਕਦੇ ਹੋ ਗਾਰਡੀਅਨਸ਼ਿਪ ਉੱਥੇ ਇੰਡੀਆਨਾ 'ਚ। ਤੁਸੀਂ ਜਿਹੜਾ ਹੁਣ ਤੁਸੀਂ ਕਹਿ ਰਹੇ ਮੈਂ ਉੱਥੇ ਰਿਹਾ, ਐਡਰੈਸ ਜਿਹੜਾ ਤੁਸੀਂ ਲਾਇਆ ਨਿਊ ਜਰਸੀ ਦਾ ਲਾਇਆ, ਪਰ ਤੁਸੀਂ ਨਿਊ ਜਰਸੀ ਰਹਿੰਦੇ ਨਹੀਂ ਹੈਗੇ, ਇਹੀ ਕਹਿ ਰਹੇ ਨਾ ਤੁਸੀਂ ਮੈਨੂੰ? ਨਿਊ ਈਅਰ ਦਾ ਲਾਇਸੈਂਸ ਤੇ ਐਡਰੈਸ ਮੇਰਾ, ਪਰ ਮੈਂ ਰਹਿਣਾ ਨਿਊ ਜਰਸੀ ਪਿਆ, ਪਰ ਐਡਰੈਸ ਮੇਰਾ ਇੰਡੀਆਨਾ ਦਾ ਮੇਲਿੰਗ ਐਡਰੈਸ। ਮੇਲਿੰਗ ਐਡਰੈਸ ਭਾਜੀ ਫਿਜ਼ੀਕਲ ਐਡਰੈਸ ਹੀ ਹੁੰਦਾ ਬੰਦੇ ਦਾ। ਸੋ ਗਾਰਡੀਅਨ ਨਾਲ ਤੁਸੀਂ ਰਹੇ ਸੀਗੇ ਇੱਕ, ਮਤਲਬ ਨਕਲੀ ਹੈ ਗਾਰਡੀਅਨਸ਼ਿਪ ਤੁਹਾਡੀ ਬਣ ਗਈ ਸੀ? ਗਾਰਡੀਅਨਸ਼ਿਪ ਮੇਰੀ ਮਤਲਬ ਕਿ ਪਾਸ ਹੋ ਗਿਆ, ਮੈਂ ਰਿਹਾ ਹੀ, ਮੇਰਾ ਚਾਚਾ ਹੀ, ਤੇ ਸਕੂਲ ਵੀ ਗਿਆ ਮੈਂ 1 ਸਾਲ, ਫਿਰ ਮੈਂ ਹੁਣ ਇੱਧਰ ਆ ਗਿਆ। ਤੇ ਜਿਹੜੀ ਇੰਡੀਆਨਾ ਦੀ ਗਾਰਡੀਅਨਸ਼ਿਪ ਦੇ ਲਾਅ ਦੇ ਹਿਸਾਬ ਨਾਲ ਤੁਸੀਂ ਕਹਿੰਦੇ 18 ਸਾਲ ਆ, ਤੇ ਉੱਥੇ ਤੁਸੀਂ ਆਪਣਾ 18 ਸਾਲ ਤੱਕ ਤੁਸੀਂ ਉਹਨਾਂ ਰਹੇ ਸੀਗੇ? ਹਾਂਜੀ ਹਾਂਜੀ, ਮੈਂ 18 ਸਾਲ ਤੋਂ ਬਾਅਦ ਹੀ ਆਇਆ। ਤੁਹਾਡੇ ਹੁਣ ਭਾਜੀ ਕੈਲੀਫੋਰਨੀਆ ਦਾ ਜਿੱਦਾਂ 21 ਸਾਲ ਆ, ਉੱਥੇ ਜਿਹੜਾ ਤੁਹਾਡਾ ਲੋਕਲ ਆ, ਮੈਂ ਇੰਡੀਆਨਾ 'ਚ ਤਾਂ ਨਹੀਂ ਲਾਇਸੈਂਸਡ ਹੈਗਾ, ਪਰ ਤੁਸੀਂ ਉਹ ਜਿਹੜਾ ਵਕੀਲ ਨੇ ਗਾਰਡੀਅਨਸ਼ਿਪ ਜਿਹੜੀ ਲਈ ਸੀ ਨਾ, ਪਹਿਲਾਂ ਤਾਂ ਉੱਥੋਂ ਪੁੱਛੋ ਕਿ ਕੋਰਟ ਆਰਡਰ ਦੇ ਹਿਸਾਬ ਨਾਲ ਤੇਰੀ ਰਿਹਾਇਸ਼ ਕਿੰਨੀ ਬਣਦੀ ਸੀਗੀ, ਤਦ ਤੱਕ ਤੁਹਾਡਾ ਗਾਰਡੀਅਨਸ਼ਿਪ ਵਾਲੇ ਬੰਦੇ ਦੇ ਨਾਲ ਰਹਿਣਾ ਬਣਦਾ, ਠੀਕ ਆ। ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਮੂਵ ਹੋ ਸਕਦੇ ਆ। ਤੇ ਫਿਰ ਜੇ ਤੁਹਾਡਾ ਐਡਰੈਸ ਦੇ ਵਿੱਚ ਕੋਈ ਘਪਲਾ ਨਹੀਂ ਹੈਗਾ, ਤੁਸੀਂ ਆਪਣਾ ਨਿਊ ਜਰਸੀ ਰਹਿ ਰਹੇ ਸੀਗੇ ਤਾਂ ਕਰਕੇ ਤੁਸੀਂ ਨਿਊ ਜਰਸੀ ਦਾ ਲਾਇਸੈਂਸ ਲਿਆ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਪਰ ਇਹ ਤੁਸੀਂ ਆਪਣਾ ਜਿਹੜਾ ਗਾਰਡੀਅਨਸ਼ਿਪ ਵਾਲਾ ਵਕੀਲ ਆ, ਉਹਨਾਂ ਜ਼ਰੂਰ ਚੈੱਕ ਕਰਿਓ ਕਿ ਤੁਹਾਡੀ ਜਿਹੜੀ ਰਿਹਾਇਸ਼ ਸੀਗੀ ਉਹ ਕਦੋਂ ਤੱਕ ਬਣਦੀ ਸੀ ਜੀ। ਠੀਕ ਹੈ ਜੀ, ਧੰਨਵਾਦ, ਮਿਹਰਬਾਨੀ ਤੇ ਸ਼ੁਕਰੀਆ ਅਟਾਰਨੀ ਟਰਕਿਆਨਾ ਜੀ। ਤੇ ਜਿਨ੍ਹਾਂ ਦੀਆਂ ਕਾਲਾਂ ਨਹੀਂ ਲੈ ਸਕੇ ਮਾਫੀ ਹੈ ਜੀ, ਸਮਾਂ ਹੁਣ ਸਮਾਪਤ ਹੈ ਤੇ ਮਿਲਾਂਗੇ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ।